ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸ਼ਨੀਚਰਵਾਰ ਨੂੰ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਜੁੜਦੇ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿਹੜੀ ਇਮੀਗ੍ਰੇਸ਼ਨ ਦੀਆਂ ਨਿਊਜ਼ ਆ, ਟੌਪਿਕਸ ਆ, ਉਸ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਕੀ ਕੁਛ ਜਿਹੜਾ ਉਹ ਚੱਲ ਰਿਹਾ ਆ, ਕਿਹੜੇ ਪਾਸੇ ਵੱਲ ਨੂੰ ਇਸ ਦੀ ਦਿਸ਼ਾ ਜਿਹੜੀ ਉਹ ਵੱਧ ਰਹੀ ਆ। ਬਹੁਤ ਸਾਰੀਆਂ ਨਿਊਜ਼ ਨੇ, ਬਹੁਤ ਸਾਰੇ ਸੈਗਮੈਂਟਸ ਇਸ ਦੇ ਵਿੱਚ ਹੋਣਗੇ ਜਿਹਦੇ ਵਿੱਚ ਤੁਹਾਨੂੰ ਪਤਾ ਜਿਹੜਾ ਉਹ ਲੱਗੇਗਾ। ਅਤੇ ਨਾਲ ਹੀ ਇਸ ਤੋਂ ਪਹਿਲਾਂ ਹੀ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ 'ਚ ਵੀ ਦੱਸਦੇ ਜਾਈਏ, ਅੱਜ ਕਾਲ ਜਿਹੜੀਆਂ ਅਸੀਂ ਨਹੀਂ ਲੈ ਸਕਦੇ ਅਤੇ ਆਉਂਦੇ ਸਮੇਂ ਦੇ ਵਿੱਚ ਕਾਲਸ ਦਾ ਸਿਲਸਿਲਾ ਜਿਹੜਾ ਉਹ ਰੱਖਾਂਗੇ। ਮਾਫੀ ਚਾਹੁੰਦੇ ਹਾਂ, ਅੱਜ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕਦੇ ਹੈਗੇ। ਅਟਾਰਨੀ ਟਿਰਕਿਆਣਾ ਜੀ, ਪਿਛਲੇ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ ਇਮੀਗ੍ਰੇਸ਼ਨ ਦਾ ਆਪਾਂ ਨੂੰ ਪਤਾ ਹੀ ਆ, ਰੌਲਾ ਰੱਪਾ ਤਾਂ ਕਿਸੇ ਪਾਸੋਂ ਜਿਹੜਾ ਉਹ ਘਟਿਆ ਨਹੀਂ। ਕਈ ਜਿਹੜੇ ਆਪਾਂ ਕੇਸ ਲਾਜ਼ ਤੁਸੀਂ ਡਿਸਕਸ ਕੀਤੇ, ਕਈ ਕੁਛ ਜਿਹੜਾ ਡਿਸਕਸ ਕੀਤਾ। ਓਵਰਆਲ ਕਿੱਦਾਂ ਦਾ ਵੀਕ ਰਿਹਾ ਇਮੀਗ੍ਰੇਸ਼ਨ ਦੇ ਬਾਬਤ? ਕਿੱਦਾਂ ਓਵਰਆਲ ਤੁਸੀਂ ਦੇਖਦੇ ਆ ਜਦੋਂ ਤੁਸੀਂ ਲੁੱਕ ਬੈਕ ਕਰਦੇ ਆ ਇੱਕ ਵੀਕ ਦੇ ਵਿੱਚ? ਓਵਰਆਲ ਜੀ ਜਿਹੜਾ ਲੀਗਲ ਐਸਪੈਕਟ ਨਾਲ ਵੀ ਕਾਫੀ ਟਾਈਟ ਕਰਤਾ ਇਹਨਾਂ ਨੇ ਜੀ ਸ਼ਿਕੰਜਾ। ਕੇਸ ਲਾਅ ਜਿਹੜੇ ਉਦਾਂ ਦੇ ਹੀ ਆ ਰਹੇ ਆ, BIA ਵਗੈਰਾ ਉਹਨਾਂ ਨੇ ਕੋਈ ਐਕਸਪੈਕਟਡ ਹੀ ਆ, ਕੋਈ ਵਧੀਆ ਪ੍ਰੋ ਇਮੀਗ੍ਰੇਸ਼ਨ ਡਿਸੀਜਨ ਤਾਂ ਉਹਨਾਂ ਨੇ ਦੇਣਾ ਨਹੀਂ। ਤੇ ਇੱਕ ਤੇ ਉਹ ਚੀਜ਼ ਹੈਗੀ। ਦੂਸਰਾ ਇਹ ਹੈ ਕਿ ਜਿਹੜੇ ਕੋਰਟਸ ਦੇ ਵਿੱਚ ਵੀ ਜਿਹੜੇ ਜੱਜਸ ਕਾਫੀ ਸਟ੍ਰਿਕਟ ਹੋਈ ਜਾ ਰਹੇ ਆ ਦਿਨ ਬ ਦਿਨ। ਤੇ ਜਿਹੜੇ ਵਧੀਆ ਜੱਜਸ ਸੀਗੇ ਆਪਾਂ ਵੇਖ ਰਹੇ ਹਾਂ ਕਿ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਜਾਂਦਾ। ਉਹਨਾਂ ਨੂੰ ਵੇਖ ਕੇ ਫਿਰ ਜਿਹੜੇ ਦੂਜੇ ਵੀ ਸੀਗੇ, ਹਰੇਕ ਜੱਜ ਫਿਰ ਮੇਰੇ ਖਿਆਲ ਹੁਣ ਜੋਬ ਵਾਲੀ ਗੱਲ ਵੀ ਆ ਗਈ ਕਿ ਜੋਬ ਬਚਾਉਣ ਦੇ ਕਰਕੇ ਉਹ ਵੀ ਜਿਹੜੇ ਸਟ੍ਰਿਕਟ ਹੋ ਰਹੇ ਆ। ਤੇ ਇਹਦਾ ਮਤਲਬ ਫਿਰ ਇਹੀ ਆ ਕਿ ਜਿਹੜੀ ਕੇਸ ਦੀ ਉਹਦੀ ਫੁੱਲ ਜੀ ਤਿਆਰੀ ਆਪਣੀ ਆਪਣੀ ਰੱਖੋ, ਕਿਉਂਕਿ ਕਮੀ ਪੇਸ਼ੀ ਕੋਈ ਨਾ ਹੋਵੇ ਕਿਸੇ ਪਾਸੋਂ ਵੀ, ਗਵਾਹੀ ਦੇ ਵਜੋਂ, ਪੇਪਰਾਂ ਦੇ ਵਜੋਂ। ਤੇ ਤੀਸਰੀ ਚੀਜ਼ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜੀ ਸਭ ਤੋਂ ਵੱਡੀ ਜਿਹੜੀ ਹਲਚਲ ਜਿਹੜੀ ਹੈਗੀ ਆ ਉਹ ਆਈਸ ਦੇ ਲੈਵਲ ਤੇ ਆ। ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਕਹਿ ਲਓ ਕਿ ਬਾਈਡਨ ਦੇ ਟਾਈਮ ਤੇ ਤਾਂ ਇਹ ਏਜੰਸੀ ਆਲਮੋਸਟ ਨਾਨ ਐਗਜ਼ਿਸਟੈਂਟ ਹੀ ਸੀਗੀ। ਤੇ ਉਹਨਾਂ ਨੇ ਹੁਣ ਜਿਹੜਾ ਕਾਫੀ ਸਰਗਰਮ ਆ, ਸਪੈਸ਼ਲੀ ਸ਼ਿਕਾਗੋ ਵਾਲੇ ਏਰੀਏ 'ਚ, ਕੈਲੀਫੋਰਨੀਆ ਏਰੀਏ ਦੇ ਵਿੱਚ। ਤੇ ਬਾਕੀ ਜਿੱਦਾਂ ਆਪਾਂ ਸਾਰੇ ਜਾਣੇ ਸੋਸ਼ਲ ਮੀਡੀਆ ਵਗੈਰਾ ਤੇ ਵੀਡੀਓ ਵਗੈਰਾ ਦੇਖਦੇ ਹੀ ਆ ਕਿ ਟਰੱਕ ਸਟਾਪਾਂ ਤੇ ਕਦੀ ਕਿਤੇ ਲੋਕੀ ਜਿਹੜੇ ਫੜ ਰਹੇ ਆ, ਕਹਿ ਕੇ ਕ੍ਰਿਮੀਨਲ ਰਿਕਾਰਡ ਵਾਲੀ ਗੱਲ ਇਲੈਕਸ਼ਨ ਕੈਂਪੇਨ ਸੀਗਾ। ਪਰ ਜਿਹੜਾ ਤੁਸੀਂ ਕਹਿ ਲਓ ਕਿ ਈਜ਼ੀ ਟਾਰਗੇਟ ਜਿਹੜੇ ਹੋ ਗਏ, ਹਾਰਡ ਵਰਕਿੰਗ ਜਿਹੜੇ ਕੰਮਕਾਰ ਵਾਲੇ ਲੋਕ ਆ, ਉਹਨਾਂ ਤੇ ਜ਼ਿਆਦਾ ਜਿਹੜਾ ਉਹਨਾਂ ਦੀ ਜਿਹੜੀ ਫੜੋਫੜਾਈ ਜ਼ਿਆਦਾ ਜਿਹੜੀ ਹੋ ਰਹੀ ਹੈ। ਅੱਛਾ, ਫੜੋਫੜਾਈ ਵਾਲੀ ਗੱਲ ਤੋਂ ਹੀ ਸ਼ੁਰੂ ਕਰਦੇ ਹਾਂ। ਕਹਿੰਦੇ ਵੀ ਆਈਸ ਦੀਆਂ ਡਿਟੈਂਸ਼ਨਸ ਦੇ ਵਿੱਚ ਰਿਕਾਰਡ ਸਰਜ ਆ, ਯਾਨੀ ਕਿ ਕਾਫੀ ਨੰਬਰ ਵਧੇ ਆ ਉਹਨਾਂ ਡਿਟੇਨੀਜ਼ ਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਨ੍ਹਾਂ ਦਾ ਕ੍ਰਿਮੀਨਲ ਰੈਕਡ ਵੀ ਨਹੀਂ ਹੈਗਾ। ਸੋ ਕੀ ਹੈ ਨੰਬਰਸ ਤੇ ਕੀ ਹੈ ਆਪਾਂ ਨੂੰ ਫਿਰ ਦੱਸਦਾ ਆ? ਹਾਂਜੀ ਬਿਲਕੁਲ ਜੀ। ਇਹਨਾਂ ਨੇ ਤਾਂ ਹੁਣ ਜਿੱਦਾਂ ਕਿਹਾ ਹੀ ਸੀਗਾ ਹੈ ਨਾ ਸਾਰਿਆਂ ਨੂੰ ਕਿ ਆਪਾਂ ਜਿਹੜੇ ਸਭ ਤੋਂ ਡੇਂਜਰਸ ਜਿਹੜੇ ਕ੍ਰਿਮੀਨਲ ਉਹਨਾਂ ਨੂੰ ਪਹਿਲਾਂ ਪਹਿਲ ਦੇਣੀ ਆ ਤੇ ਉਹਨਾਂ ਨੂੰ ਵਾਪਸ ਜਿਹੜਾ ਭੇਜਣਾ। ਹੁਣ ਲੱਗਦਾ ਤਾਂ ਇੱਦਾਂ ਹੀ ਆ ਜੀ ਕਿ ਜਿਹੜੇ ਡੇਂਜਰਸ ਕ੍ਰਿਮੀਨਲ ਵੀ ਉਹ ਵੀ ਫੜਨੇ ਜਿਹੜੇ ਥੋੜ੍ਹੇ ਸ਼ਾਇਦ ਇਹਨਾਂ ਦੇ ਲਈ ਔਖੇ ਆ, ਤਾਂ ਕਰਕੇ ਜਿਹੜਾ ਈਜ਼ੀ ਟਾਰਗੇਟ ਆ ਉਹਨੂੰ ਹੱਥ ਜਿਹੜਾ ਜ਼ਿਆਦਾ ਪਾਉਂਦੇ ਆ। ਤੇ 60,000 ਜਿਹੜਾ ਔਨ ਐਵਰੇਜ ਡਿਟੇਨੀ ਹਰ ਟਾਈਮ ਇਹਨਾਂ ਦੇ ਰਹਿ ਰਿਹਾ ਜੇਲ੍ਹਾਂ ਦੇ ਵਿੱਚ ਐਕਟਿਵ। ਤੇ ਕਾਫੀ ਜਾਣੇ ਜਿਹੜੇ ਇਹ ਖੁਦ ਤਾਂ ਇਹ ਕਹਿੰਦੇ ਕਿ ਮਿਲੀਅਨਸ 'ਚ ਇਹ ਬੰਦੇ ਜਿਹੜੇ ਡਿਪੋਰਟ ਕਰ ਚੁੱਕੇ ਆਪ ਹੀ ਜਿਹੜਾ ਆਪਣਾ ਪਬਲਿਸ਼ ਜਿਹੜਾ ਹੈ ਕਰ ਰਿਹਾ। ਮਿਲੀਅਨ ਤੋਂ 2 ਮਿਲੀਅਨ ਦੇ ਵਿੱਚ ਕਹਿੰਦੇ ਬੰਦੇ ਜਿਹੜੇ ਡਿਪੋਰਟ ਕਰ ਚੁੱਕੇ ਆ ਇਸ ਪ੍ਰਸ਼ਾਸਨ ਨੇ ਆਲਰੇਡੀ। ਹਾਂਜੀ, ਹੁਣ ਸਹੀ ਤਾਂ ਨੰਬਰ ਜਿਹੜਾ ਕਰਨਾ ਮੁਸ਼ਕਿਲ ਆ। ਸੈਲਫ ਡਿਪੋਰਟੇਸ਼ਨ ਵੀ ਕਾਫੀ ਆ, ਕਈ ਆਪ ਵੀ ਗਏ ਆ। ਤੇ ਜਿਹੜੇ ਸੋਸ਼ਲ ਮੀਡੀਆ ਤੋਂ ਖਬਰਾਂ ਵਗੈਰਾ ਉਹਨਾਂ ਦੀਆਂ ਆਉਂਦੀਆਂ ਉਹੀ ਹੈ ਕਿ ਮਿਲੀਅਨ ਦੇ ਲਾਗੇ ਛਾਗੇ ਤਾਂ ਉਹ ਖੁਦ ਹੀ ਜਿਹੜੀ ਸਰਕਾਰ ਕਹਿ ਰਹੀ ਹੈਗੀ ਕਿ ਇੰਨੇ ਕੁ ਲੋਕੀ ਜਿਹੜੇ ਚਲ ਗਏ ਆ। ਤੇ ਇਹਦੇ ਵਿੱਚ ਹੁਣ ਜਿਹੜਾ ਸਭ ਤੋਂ ਫਾਸਟ ਗਰੋਇੰਗ ਸੈਗਮੈਂਟ ਉਹੀ ਆ ਕਿ ਜਿਹੜੇ ਲੋਕਾਂ ਦੀ ਕ੍ਰਿਮੀਨਲ ਕਨਵਿਕਸ਼ਨ ਨਹੀਂ ਸੀ। ਮਤਲਬ ਤੁਸੀਂ ਏਦਾਂ ਨਹੀਂ ਕਿ ਜਿਹੜੇ ਇਹ ਮਿਲੀਅਨ ਹੁਣ ਜੇ ਕਹੀਏ ਤਾਂ ਉਹਦੇ ਵਿੱਚੋਂ ਦੀ ਕਿੰਨੇ ਕ੍ਰਿਮੀਨਲ ਆ, ਘੱਟੋ ਘੱਟ ਹਾਫ ਹੋਣ ਜਾਂ ਏਦਾਂ ਦੀ ਕੋਈ ਗੱਲ ਨਹੀਂ। ਸਾਰੇ ਜਿਹੜੇ ਰੈਗੂਲਰ ਲੋਕੀ ਆ ਤੇ ਕਈਆਂ ਦੇ ਕੇਸ ਕੂਸ ਜਿਹੜੇ ਚੱਲਦੇ ਸੀਗੇ ਆਪਾਂ ਦੇਖ ਰਹੇ ਹਾਂ ਕੋਰਟ ਦੇ ਵਿੱਚ ਵੀ ਜਿਹੜੀਆਂ ਛਾਪੇਮਾਰੀਆਂ ਜਿਹੜੀਆਂ ਚੱਲ ਰਹੀਆਂ, ਕਈ ਵਾਰੀ ਈਵਨ ਤਰੀਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਚੱਕ ਲਿਆ ਜਾਂਦਾ। ਤੇ ਕੋਰਟ ਰੂਮ ਦੇ ਵਿੱਚੋਂ ਵੀ ਵੀਡੀਓ ਦੇਖ ਲਓ ਜਿਹੜੀਆਂ ਤੁਸੀਂ ਬਾਹਰ ਆਉਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਹਸਪਤਾਲਾਂ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ। ਤੇ ਆਪਣੇ ਕਈ ਤਾਂ ਜਿਹੜੇ ਇੰਡੀਅਨ ਬੰਦਿਆਂ ਨੇ ਪੋਸਟ ਪਾਈ ਹੁੰਦੀ ਆ ਕਿ ਕੱਚੇ ਬੰਦੇ ਨੂੰ ਫੜ ਲਓ ਜੀ, ਰੈਸਟੋਰੈਂਟ ਏਦਾਂ ਇੱਥੇ ਕੰਮ ਕਰਦੇ ਉੱਥੇ ਕੰਮ ਕਰਦੇ ਆ। ਇਹ ਵੀ ਚੀਜ਼ ਜਿਹੜੀ ਚੱਲ ਰਹੀ ਆ।
ਤੇ ਕਾਫੀ ਮਤਲਬ ਲੈ ਦੇ ਕੇ ਜਿਹੜੀ ਐਕਟਿਵ ਜਿਹੜੀ ਹੋ ਗਈ ਏਜੰਸੀ। ਤੇ ਇਹਦਾ ਮਤਲਬ ਸਿਰਫ ਤੇ ਸਿਰਫ ਇਹੀ ਹੈ ਕਿ ਜਿਹੜੀ ਸਰਕਾਰ ਆ ਉਹਦਾ ਫੋਕਸ ਜਿਹੜਾ ਇਹੀ ਹੈਗਾ ਕਿ ਇਮੀਗ੍ਰੇਸ਼ਨ ਦੇ ਜਿਹੜੇ ਨੰਬਰ ਆ ਉਹਨਾਂ ਨੂੰ ਘਟਾਉਣਾ ਤੇ ਜੀ। ਅੰਕੜੇ ਨੂੰ ਘਟਾਉਣਾ ਚਾਹੁੰਦੇ ਆ ਤਾਂ ਕਿ ਸੈਂਸਸ ਵਗੈਰਾ ਉਹ ਸਾਰੀ ਚੀਜ਼ਾਂ 'ਚ ਫਰਕ ਪਵੇ ਤੇ ਲੈਫਟ ਵਾਲਿਆਂ ਦੀਆਂ ਵੋਟਾਂ ਜਿਹੜੀਆਂ ਟੁੱਟਣ ਜ਼ਿਆਦਾ ਤੋਂ ਜ਼ਿਆਦਾ। ਹੂੰ। ਇਹਦੇ ਵਿੱਚ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਜਿਹੜੇ ਕ੍ਰਿਮੀਨਲ ਰੈਕਡ ਵਾਲੇ ਘੱਟ ਹੋਣ ਦੇ ਬਾਵਜੂਦ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਲੋਕਾਂ ਦੀ ਫੜੋ ਫੜਾਈ ਜਿਹੜੀ ਹੋ ਰਹੀ ਆ, ਤੁਸੀਂ ਪਿਛਲੇ ਵੀਕ ਦੇ ਵਿੱਚ ਸੁਣਿਆ ਹੀ ਹੋਣਾ ਓਕਲਾਹੋਮਾ ਦੇ ਵਿੱਚ ਜਿਹੜੇ ਹਾਂਜੀ। ਟਰੱਕਰਸ ਆ ਵੀ ਉਹ ਬਹੁਤ ਜ਼ਿਆਦਾ ਫੜੋ ਫੜਾਈ ਜਿਹੜੀ ਹੋ ਰਹੀ ਆ। ਆਪ ਮੁੰਡੇ ਜਿਹੜੇ ਉੱਥੋਂ ਕੁਝ ਜਿਹੜੇ ਛੁੱਟ ਕੇ ਆਏ ਆ ਜਿਨ੍ਹਾਂ ਦਾ ਉੱਥੇ ਟੈਸਟ ਹੋਇਆ, ਕਈਆਂ ਨੇ ਅੰਦਰ ਕੜੀਆਂ ਲੱਗੀਆਂ ਵਾਲੀਆਂ ਫੋਟੋਆਂ ਵੀਡੀਓਜ਼ ਵੀ ਜਿਹੜੀਆਂ ਉਹ ਘੱਲੀਆਂ। ਸੋ ਇਹ ਹੁਣ ਜਿਹੜੇ ਕੈਲੀਫੋਰਨੀਆ ਵਾਲੇ ਆ ਉਹਨਾਂ ਦੇ ਲਈ ਕਾਫੀ ਜ਼ਿਆਦਾ ਇੱਕ ਖਾਸ ਕਰਕੇ ਮੁਸ਼ਕਿਲ ਬਣੀ ਆ ਵਰਕ ਪਰਮਿਟ ਵਾਲੇ। ਉਹਨਾਂ ਨੂੰ ਹੁਣ ਦੁਚਿੱਤੀ ਚਾਹ ਵੀ ਕੀ ਜਿਹੜਾ ਉਹ ਬਣ ਰਿਹਾ। ਇਹ ਓਕਲਾਹੋਮਾ ਨਹੀਂ, ਮੇ ਵੀ ਹੋਰ ਵੀ ਸਟੇਟਸ ਜਿਹੜੀਆਂ ਇੱਦਾਂ ਕਰ ਸਕਦੇ ਆ। ਇੱਥੇ ਥੋੜਾ ਜਿਹਾ ਅਟਰਨੀ ਜਨਰਲ ਕਹਿਣਾ ਜੀ ਮੇ ਵੀ ਤੁਸੀਂ ਕਲੈਰਿਟੀ ਜਿਹੜੀ ਉਹ ਦੇ ਸਕਦੇ ਆ। ਜਿਹੜਾ ਤੁਸੀਂ 235 ਵਾਲੀ ਧਾਰਾ 236 ਵਾਲੀ ਧਾਰਾ ਦਾ ਵੀ ਤੁਸੀਂ ਦੱਸਦੇ ਸੀ ਵੀ ਜਿਹੜੇ ਬਾਰਡਰ ਤੋਂ ਆਏ ਸੀ, ਕਈਆਂ ਦੇ ਬਿਆਨ ਹੋਏ, ਕਈਆਂ ਦੇ ਨਹੀਂ ਹੋਏ। ਸੋ ਹੁਣ ਜਦੋਂ ਇਦਾਂ ਇੰਟਰਸਟੇਟ ਟਰੈਵਲ ਉਹ ਕਰ ਰਹੇ ਆ ਉਹਨਾਂ ਦੇ ਲਈ ਕੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ, ਕੀ ਦੱਸਣਾ ਚਾਹੁੰਦੇ ਆ ਵੀ ਕੀ ਹੋਣਾ ਆ, ਕਿਹਦੇ ਨਾਲ ਕੀ ਹੋ ਸਕਦਾ ਹੈ ਬੇਸਿਕਲੀ ਜਿਹੜੇ ਵਰਕ ਪਰਮਿਟ ਵਾਲੇ ਆ। ਜੀ, ਸੋ ਜੀ ਪਲੇਨ ਜੇ ਸ਼ਬਦਾਂ 'ਚ ਗੱਲ ਕਰੀਏ ਤਾਂ ਜਦੋਂ ਬੰਦਾ ਬਾਰਡਰ ਟੱਪ ਕੇ ਆਂਦਾ, ਕੱਚਾ ਜਿਹੜਾ ਬੰਦਾ ਆਂਦਾ ਉਹਨੂੰ ਇਹ ਕਹਿੰਦੇ ਆ ਕਿ ਇਹ ਬੰਦਾ ਜਿਹੜਾ ਹੈਗਾ ਐਪਲੀਕੈਂਟ ਫॉर ਐਡਮਿਸ਼ਨ ਹੈਗਾ। ਇਹਦੇ ਉੱਤੇ ਜਿਹੜਾ ਹੈਗਾ ਇਮੀਗ੍ਰੇਸ਼ਨ ਜੱਜ ਉਹਨੂੰ ਬੌਂਡ ਨਹੀਂ ਦੇ ਸਕਦਾ। ਸਿਰਫ ਜਿਹੜੇ ਆਈਸ ਵਾਲੇ ਹੀ ਉਹਨੂੰ ਛੱਡ ਸਕਦੇ ਆ ਪੇਰੋਲ ਤੇ, ਜਾਂ ਖੁਦ ਉਹ ਛੱਡ ਸਕਦੇ ਆ ਆਈਸ ਵਾਲੇ। ਠੀਕ ਹੈ। ਇਹ ਜਿਹੜੀਆਂ ਹੋ ਗਈਆਂ 235 ਧਾਰਾ ਜਿਹੜੀ ਉਹਦੇ ਥੱਲੇ ਪ੍ਰੋਸੀਡਿੰਗਸ INA 235। ਉਹ ਕਹਿੰਦੇ ਕਿ ਹਰੇਕ ਬੰਦਾ ਜਿਹੜਾ ਕੱਚਾ ਆ ਰਿਹਾ ਬੇਸਿਕਲੀ ਬਾਰਡਰ ਟੱਪ ਰਿਹਾ ਵਾ, ਠੀਕ ਹੈ, ਭਾਵੇਂ ਪੋਰਟ ਆਫ ਐਂਟਰੀ ਤਾਂ ਭਾਵੇਂ ਕਿਤੋਂ ਵੀ, ਉਹ ਕੱਚਾ ਹੀ ਮੰਨਿਆ ਜਾਊਗਾ, ਕੋਈ ਫਰਕ ਨਹੀਂ ਉਹਨਾਂ ਨੇ ਕੀਤਾ। ਜਿਹੜਾ ਕੱਚਾ ਆ ਰਿਹਾ ਤੇ ਉਹਨੂੰ ਕਹਿੰਦੇ ਇਹ ਕਿ 235 ਦੇ ਥੱਲੇ ਆਊਗਾ। ਓਕੇ। ਹੁਣ ਜੱਜਾਂ ਕੋ ਪਾਵਰ ਖੋਲੀ। ਪਹਿਲਾਂ ਕੀ ਸੀਗਾ ਕਿ ਜੱਜਾਂ ਕੋ ਬੌਂਡ ਚੱਲ ਜਾਂਦਾ ਸੀਗਾ, ਕੇਸ ਲਾਅ ਵਗੈਰਾ ਇਦਾਂ ਦੇ ਸੀਗੇ, ਥੋੜੀ ਜਿਹੀ ਕਨਫਿਊਜ਼ਨ ਸੀਗੀ ਓਵਰ ਅ ਪੀਰੀਅਡ ਆਫ ਟਾਈਮ। ਥੋੜੇ ਬਹੁਤ ਕੇਸ ਲਾਅ ਸੀਗੇ, ਪਰ ਜਿੱਦਾਂ ਹੁਣ ਆਪਾਂ ਡਿਸਕਸ ਵੀ ਇਹਦਾ ਕੀਤਾ, ਮੈਟਰ ਆਫ MS, ਮੈਟਰ ਆਫ ਕਿਊਲੀ, ਇਹ ਸਾਰੇ ਜਿਹੜੇ ਕੇਸ ਲਾਅ ਸੀਗੇ ਲੈ ਦੇ ਕੇ ਇਹ ਜਿਹੜੇ ਜੱਜਾਂ ਕੋ ਇਹਨਾਂ ਨੇ ਪਾਵਰ ਖੋਲੀ। ਹੁਣ ਤੁਸੀਂ ਜੱਜ ਕੋ ਜਾਂਦੇ ਆ, ਤੁਸੀਂ ਦੇਖਿਆ ਹੋਣਾ ਕਿ ਬੌਂਡ ਵਾਲਾ ਕੰਮ ਬਿਲਕੁਲ ਹੀ ਬੰਦ ਹੋ ਗਿਆ, ਕਿ ਮਤਲਬ ਹੁਣ ਵਕੀਲ ਜਿਹੜਾ ਆਫਰ ਹੀ ਨਹੀਂ ਕਰ ਸਕਦਾ ਕਿ ਮੈਂ ਬੌਂਡ ਕਰਾ ਦੂੰਗਾ, ਕਿਉਂਕਿ ਜੱਜ ਨੇ ਸਿੱਧਾ ਹੀ ਕਹਿਣਾ ਕਿ ਲਾਅ ਹੀ ਨਹੀਂ ਮੈਨੂੰ ਲਾਅ ਕਰਦਾ, ਮੈਂ ਸੁਣ ਨਹੀਂ ਸਕਦਾ ਬੌਂਡ। ਜਿਹੜੀ ਸਿਰਫ ਫਿਰ ਗੱਲ ਰਹਿ ਗਈ ਕਿ ਆਈਸ ਵਾਲਿਆਂ ਨੇ ਛੱਡਣਾ। ਹੁਣ ਆਈਸ ਵਾਲੇ ਤਾਂ ਆਪ ਫੜ ਰਹੇ ਆ, ਉਹ ਕਿਉਂ ਛੱਡੂ। ਇਹਦੇ ਵਿੱਚ ਸਾਨੂੰ ਇਹ ਲੱਗਦਾ ਕਿ ਮੇਬੀ ਜਿਹੜਾ ਬੰਦਾ ਥੋੜੀ ਲੰਬੀ ਡਿਟੈਂਸ਼ਨ ਹੋ ਜਾਂਦੀ ਉਹਦੇ ਵਿੱਚ ਰਿਟ ਆਫ ਹੇਬੀਅਸ ਕਾਰਪਸ ਜਿਹੜੀ ਹੈਗੀ ਉਹ ਆਪਸ਼ਨ ਐਕਸਪਲੋਰ ਕੀਤੀ ਜਾ ਸਕਦੀ ਹੈ ਕਈ ਕੇਸਾਂ ਦੇ ਵਿੱਚ ਸਿਵਲ ਕੋਰਟ ਦੇ ਥਰੂ। ਪਰ ਉਹ ਰਿਟ ਆਫ ਹੇਬੀਅਸ ਕਾਰਪਸ ਇਦਾਂ ਨਹੀਂ ਹੈਗੀ ਕਿ ਇਮੀਡੀਏਟਲੀ ਕਿ ਬੰਦਾ ਫੜ ਹੀ ਹੋਇਆ ਕਿ ਕਿਉਂ ਫੜ ਲਿਆ, ਉਹਨੂੰ ਛੱਡਿਆ ਜਾਵੇ। ਮਤਲਬ ਉਹਦੇ ਵਿੱਚ ਉਹਨਾਂ ਨੇ ਇਹ ਹੁੰਦਾ ਕਿ ਉਹਨਾਂ ਨੇ ਕਹਿਣਾ ਕਿ ਆਪਾਂ ਇਹਨੂੰ ਟ੍ਰਾਇਲ ਦੇਣਾ, ਆਪਾਂ ਇਹਨੂੰ ਸਪੀਡੀ ਟ੍ਰਾਇਲ ਦੇਣਾ, ਆਪਾਂ ਇਹਨੂੰ ਮਾਸਟਰ ਹੀਅਰਿੰਗ ਦੇਣੀ ਆ, ਫਾਈਨਲ ਹੀਅਰਿੰਗ ਦੇਣੀ ਆ। ਤੇ ਪਰ ਜੇ ਲੰਬੇ ਸਮੇਂ ਤੱਕ ਬੰਦੇ ਦੀ ਤਰੀਕ ਨਹੀਂ ਆਉਂਦੀ ਤੇ ਰਿਟ ਜਿਹੜੀ ਆ ਉਹ ਆਪਣੇ ਕੰਮ ਜਿਹੜੀ ਆ ਸਕਦੀ ਹੈ। ਠੀਕ ਆ, ਆਹ ਚੀਜ਼ ਦਾ ਇੱਕ ਜਿਹੜਾ ਧਿਆਨ ਰੱਖਿਓ। ਲੰਮੀ ਡਿਟੈਂਸ਼ਨ ਤੋਂ ਭਾਵ ਕੀ ਹੈ? ਮਤਲਬ ਕਿੰਨੇ ਤੁਸੀਂ ਸੋਚਦੇ ਆ ਵੀ ਉਹ ਵਕਫਾ ਕਿੰਨਾ ਹੋਊਗਾ? ਕੁਝ ਮਹੀਨਿਆਂ ਦਾ, ਹਫ਼ਤਿਆਂ ਦਾ, ਸਾਲਾਂ ਦਾ, ਕਿੱਦਾਂ? ਮਤਲਬ ਲੰਮੀ ਡਿਟੈਂਸ਼ਨ ਕਿਹਨੂੰ ਮੰਨਿਆ ਜਾਂਦਾ ਹੈ? ਰਾਜਗੁਰੂ ਜੀ ਦੋ ਤਿੰਨ ਚੀਜ਼ਾਂ ਆ ਜਾਂਦੀਆਂ। ਦੇਖੋ, ਰਿਟ ਵਾਸਤੇ ਸਿਵਲ ਕੋਰਟ 'ਚ ਜਾਣਾ ਪੈਂਦਾ, ਸਿਵਲ ਲਾਇਰ ਜਿੱਦਾਂ ਇੰਗੇਜ ਕਰਨੇ ਪੈਂਦੇ ਆ। ਠੀਕ ਹੈ। ਅੰਦਰੋਂ ਇਮੀਗ੍ਰੇਸ਼ਨ ਦਾ ਕੇਸ ਵੀ ਲੜਨਾ ਪੈਂਦਾ। ਬੰਦੇ ਦੀ ਜਿਹੜੀ ਤੁਸੀਂ ਕਹਿ ਲਓ ਕੋਈ ਇਨਕਮ ਦਾ ਵੀ ਰੁਕ ਜਾਂਦੀ ਹੈ, ਜਦੋਂ ਟਰੱਕ ਵਗੈਰਾ ਨਹੀਂ ਚਲਾ ਸਕਦਾ। ਤੇ ਹੁਣ ਇਹ ਹੈ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਆਪਸ਼ਨ ਜਿਹੜੀਆਂ ਹੈਗੀਆਂ ਤੁਹਾਨੂੰ ਲਾਇਰ ਇੰਗੇਜ ਜਿਹੜੇ ਕਰਨੇ ਪੈਂਦੇ ਆ। ਤੇ ਇਹਦਾ ਕੋਈ ਏਦਾਂ ਦਾ ਰਾਈਟ ਆਨਸਰ ਜਿਹੜਾ ਨਹੀਂ ਹੈਗਾ ਕਿ ਕਿਹੜੀ ਡਿਟੈਂਸ਼ਨ ਨੂੰ ਕੱਚਾ ਬੰਦਾ ਮੰਨਿਆ ਜਾਵੇ। ਬੰਦਾ ਰਿਟ ਤਾਂ ਕੋਈ ਵੀ ਕਰ ਸਕਦਾ, ਪਰ ਅੱਗੋਂ ਦੀ ਜਿਹੜੇ ਜੱਜ ਕਿੱਦਾਂ ਦੇ ਆ, ਕਿਹੜੀ ਕਾਉਂਟੀ ਦੇ ਵਿੱਚ ਤੁਸੀਂ ਹੁਣ ਹੈਗੇ ਆ, ਕਿੱਥੇ ਰਿਟ ਫਾਈਲ ਜਿਹੜੀ ਹੋਣੀ ਹੈ, ਠੀਕ ਹੈ, ਟੈਕਸਸ 'ਚ ਹੋਣੀ ਹੈ, ਲੁਈਜ਼ੀਆਨਾ 'ਚ ਹੋਣੀ ਹੈ, ਕੈਲੀਫੋਰਨੀਆ 'ਚ ਹੋਣੀ ਹੈ। ਤੇ ਸਰਕਾਰ ਨੇ ਵੀ ਪੁਸ਼ਬੈਕ ਕਰਨਾ ਕਿ ਨਹੀਂ ਆਪਾਂ ਇਹਨੂੰ ਤਰੀਕ ਦੇ ਰਹੇ ਹਾਂ, ਸਾਡਾ 6 ਮਹੀਨੇ ਦਾ ਗੈਪ ਚੱਲ ਰਿਹਾ, 6 ਮਹੀਨੇ ਬਾਅਦ ਤਰੀਕ ਦੇਵਾਂਗੇ। ਸੋ ਇਹ ਰਿਟ ਸਹੀ ਟਾਈਮ ਗਲਤ ਟਾਈਮ ਦਾ ਤਾਂ ਜੇ ਕੁਝ ਕਿਹਾ ਨਹੀਂ ਜਾ ਸਕਦਾ, ਟੂ ਅਰਲੀ ਹੈਗਾ, ਪਰ ਇਹ ਚੀਜ਼ ਐਕਸਪਲੋਰ ਕੀਤੀ ਜਾ ਸਕਦੀ ਹੈ। ਪਰ ਇਹ ਅੱਗ ਜਿਹੜੀ ਮੇਨ ਪਹਿਲ ਤਾਂ ਕੇਸ ਵਾਲੀ ਹੋਣੀ ਆ। ਜਦ ਤੱਕ ਰਿਟ ਨੇ ਕੰਮ ਕਰਨਾ ਤਦ ਤੱਕ ਜੇ ਬੰਦੇ ਦੀ ਤਰੀਕ ਪੈ ਗਈ ਤੇ ਫਿਰ ਰਿਟ ਵੀ ਜਿਹੜਾ ਸੀਗਾ ਨਹੀਂ ਬੰਦੇ ਨੂੰ ਰੋਕ ਸਕਦੀ। ਤੇ ਰਿਟ ਦੇ ਵਿੱਚ ਵੀ ਜਿਹੜੇ ਜੱਜ ਆ ਉਹਨਾਂ ਦੇ ਕੋਲ ਇੱਕ ਲਿਮਿਟਿਡ ਰਿਵਿਊ ਜਿਹੜਾ ਹੋਊਗਾ ਕਿ ਕਿਹੜੇ ਕੋਡ, ਮਤਲਬ ਇਹ ਹੈ ਕਿ ਜਿਹੜਾ ਸੈਕਸ਼ਨ 235 ਹੈਗਾ ਉਹਦੇ ਥੱਲੇ ਜਿਹੜੀ ਇਮੀਗ੍ਰੇਸ਼ਨ ਅਥਾਰਟੀਜ਼ ਹੈਗੀਆਂ, ਆਈਸ ਵਾਲੇ ਹੈਗੇ, ਉਹ ਡਿਟੇਨ ਕਰ ਸਕਦੇ ਆ ਬੰਦੇ ਨੂੰ। ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਉਹਨੂੰ ਕਰ ਸਕਦੇ ਆ, ਰੱਖ ਸਕਦੇ ਆ। ਜਿਹੜੇ ਸੈਕਸ਼ਨ 236 ਸੀਗੇ, ਜਿਹੜੇ ਵੀਜ਼ੇ ਵੂਜ਼ਿਆਂ ਦੇ ਥੱਲੇ ਆਏ ਆ, ਜਿਹੜੇ ਕਦੀ ਫੜੇ ਨਹੀਂ ਗਏ, ਬੜੀ ਬਾਅਦ ਚ ਜਿਹੜੇ 2 ਸਾਲ ਬਾਅਦ ਫੜੇ ਗਏ, ਸਾਲ ਬਾਅਦ ਫੜੇ ਗਏ, ਜਿਹੜੇ
ਬਿਲਕੁਲ ਸੇਫ ਲੰਘ ਕੇ ਆਏ ਸੀਗੇ। ਉਹਨਾਂ ਦੀ ਆਰਗੂਮੈਂਟ ਹੋ ਸਕਦੀ ਹੈ ਕਿ ਆਪਾਂ 236 ਥੱਲੇ ਆਉਂਦੇ ਹਾਂ, ਉਹਦਾ ਮਤਲਬ ਸਿਰਫ ਇਹ ਹੈ ਕਿ ਜਿਹੜਾ ਜੱਜ ਆ ਉਹਨਾਂ ਨੂੰ ਇੱਕ ਬੌਂਡ ਹੀਅਰਿੰਗ ਦੇ ਸਕਦਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਛੱਡ ਹੀ ਦੇਣਾ ਜੱਜ ਨੇ। ਉਹਦਾ ਠੀਕ ਹੈ। ਮਤਲਬ ਉਹਨਾਂ ਨੂੰ ਸੁਣਵਾਈ ਦਾ ਮੌਕਾ ਹੈਗਾ। ਜਿਹੜੇ 235 ਵਾਲੇ ਆ, ਜਿਹੜੇ ਤਕਰੀਬਨ ਆਪਣੇ ਜਿਹੜੇ ਲੋਕ ਆ, ਨਹੀਂ ਉਹਨਾਂ ਦੇ ਕੋਲ ਇਹ ਜਿਹੜੀ ਬੌਂਡ ਵਗੈਰਾ ਦੀ ਜਿਹੜੀ ਆਪਸ਼ਨ ਆ, ਤੇ ਅੰਦਰੋਂ ਜਿਹੜਾ ਕੇਸ ਲੜਨਾ ਪੈਂਦਾ। ਤੇ ਜਿਹੜਾ ਕਈ ਵਾਰੀ ਪਹਿਲਾਂ ਵੀ ਦੱਸਿਆ ਕਿ ਕੇਸ ਦੇ ਵਿੱਚ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਇਹ ਆ ਕਿ ਬਾਹਰ ਬੈਠਾ ਜਿਹੜਾ ਸੱਜਣ ਮਿੱਤਰ ਆ ਨਾ, ਉਹ ਕੋਆਪਰੇਟ ਨਹੀਂ ਕਰਦਾ। ਠੀਕ ਆ, ਇਹ ਮੈਂ ਕਾਫੀ ਪਹਿਲਾਂ ਜਿਹੜਾ ਸਾਰਿਆਂ ਨੂੰ ਤੁਹਾਨੂੰ ਦੱਸਿਆ ਸੀਗਾ ਕਿ ਇਹ ਪ੍ਰੋਬਲਮ ਜਿਹੜੀਆਂ ਆਣੀਆਂ, ਤੇ ਸੀਰੀਅਸਲੀ ਗੱਲ ਨੂੰ ਸਮਝਿਓ ਕਿ ਜਦੋਂ ਬੰਦਾ ਅੰਦਰ ਚੱਲ ਜਾਂਦਾ ਨਾ, ਤੇ ਬਾਹਰੋਂ ਦੀ ਜਿਹੜਾ ਵਿਅਕਤੀ ਹੈਗਾ ਉਹ ਕੋਆਪਰੇਟ ਨਹੀਂ ਕਰਦਾ ਹੈਗਾ ਪੇਪਰ ਵਗੈਰਾ ਬਣਾਉਣ ਦੇ ਵਿੱਚ। ਜਿਹੜਾ ਬੰਦਾ ਅੰਦਰ ਜੇਲ੍ਹ 'ਚ ਉਹਨਾਂ ਹੁਣ ਕਿਉਂਕਿ ਰਸ਼ ਇੰਨਾ ਜ਼ਿਆਦਾ ਤੇ ਲਿਮਿਟਿਡ ਕੋਆਪਰੇਸ਼ਨ, ਕਈ ਵਾਰੀ ਤਾਂ ਜਿਹੜਾ ਵਕੀਲ ਦੀ ਉਹਨਾਂ ਸੰਪਰਕ ਹੀ ਨਹੀਂ ਹੋ ਸਕਦਾ। ਮਤਲਬ ਲੱਗੇ ਲਗਾਏ ਜਿਹੜੇ ਸੈਸ਼ਨ ਹੁੰਦੇ ਆ ਉਹ ਕੈਂਸਲ ਕਰ ਦਿੰਦੇ ਆ। ਟਾਈਮ ਬਹੁਤ ਘੱਟ ਦਿੰਦੇ ਆ, 20-20 25-25 ਦਿਨਾਂ ਦੇ ਵਿੱਚ ਜਿਹੜੀ ਹੀਅਰਿੰਗ ਜਿਹੜੀ ਤੁਸੀਂ ਕਹਿ ਲਓ ਪਾ ਦਿੰਦੇ ਆ। ਤੇ ਇਹ ਸਾਰੇ ਦੇ ਵਿੱਚ ਜਿਹੜਾ ਬੰਦਾ ਉਹ ਇਹ ਸੋਚ ਕੇ ਬੈਠਾ ਕਿ ਹੁਣ ਮੈਂ ਕਰਾਂ ਕੀ, ਵਕੀਲ ਨੂੰ ਹਾਇਰ ਕਰਾਂ ਨਾ ਹਾਇਰ ਕਰਾਂ, ਕੇਸ ਅੱਗੇ ਲੜਾਂ ਨਾ ਅੱਗੇ ਲੜਾਂ, ਏਦਾਂ ਦੀਆਂ ਚੀਜ਼ਾਂ ਮਤਲਬ ਜਿਹੜੀਆਂ ਜ਼ਿਆਦਾ ਚੱਲਦੀਆਂ ਪਈਆਂ। ਇਹਦੇ ਵਿੱਚ ਹੁਣ ਕਈ ਬੰਦੇ ਮੇ ਵੀ ਨਹੀਂ ਲੜਨਾ ਚਾਹੁੰਦੇ ਆਪਣਾ ਕੇਸ, ਫਾਈਨੈਂਸ਼ੀਅਲ ਤੰਗੀਆਂ, ਜੋ ਵੀ ਪ੍ਰੋਬਲਮ ਤੁਸੀਂ ਕਹਿ ਲਓ, ਕਈਆਂ ਦਾ ਕੋਈ ਹੈ ਨਹੀਂ ਕੋਆਪਰੇਟ ਕਰਨ ਵਾਲਾ। ਇੰਡੀਆ ਦੇ ਵਿੱਚ ਵੀ ਤੁਹਾਨੂੰ ਪਤਾ ਜਿਹੜਾ ਟਾਈਮ ਲੱਗ ਜਾਂਦਾ ਡਾਕੂਮੈਂਟ ਵਗੈਰਾ ਜਿਹੜਾ ਲੈ ਕੇ ਆਉਣ ਦਾ ਸਾਰਾ। ਤੇ ਇਹਦੇ ਵਿੱਚ ਮੈਂ ਬਾਰ-ਬਾਰ ਇਹੀ ਕਹਿਣਾ ਕਿ ਇਹਦੇ ਵਿੱਚ ਜਿਹੜਾ ਸੀਗਾ, ਇੱਕ ਤਾਂ ਕੰਮ ਕਰਨਾ ਸ਼ੁਰੂ ਕਰ ਦਿਓ ਆਪਣੇ ਕੇਸ 'ਚ, ਐਡਵਾਂਸ ਦੇ ਵਿੱਚ ਚੱਲੋ ਹਰੇਕ ਚੀਜ਼ ਦੇ ਵਿੱਚ, ਠੀਕ ਹੈ ਕਿ ਨਹੀਂ? ਉਹਦੇ ਵਿੱਚ ਹੁਣ ਜਿਹੜਾ ਕਈ ਵਾਰੀ ਬੰਦਾ ਵੈਸੇ ਕੀ ਦੇਖਾਂਗੇ, ਕਰਾਂਗੇ, ਸੋਚਾਂਗੇ, ਉਹ ਵਾਲਾ ਟਾਈਮ ਤਾਂ ਲੰਘ ਗਿਆ ਕਾਫੀ ਪਿੱਛੇ। ਤੇ ਇਹਦੇ ਵਿੱਚ ਸਾਡੇ ਆਫਿਸ ਵੱਲੋਂ ਜਿਹੜੇ ਸਾਡੇ ਹੀ ਖੁਦ ਦੇ ਕਲਾਇੰਟ, ਉਹਨਾਂ ਨੂੰ ਕਈ ਚੈੱਕਲਿਸਟ ਵਗੈਰਾ, ਡਿਟੇਲਡ ਇਨਫੋਰਮੇਸ਼ਨ ਵਗੈਰਾ ਗਈ ਹੋਈ ਹੈ ਕਿ ਕੀ ਚਾਹੀਦਾ। ਤੇ ਆਪਣੇ ਕੇਸ ਤੇ ਜਿਹੜਾ ਹੁਣ ਕੰਮ ਕਰਨਾ ਸ਼ੁਰੂ ਕਰੋ ਪੂਰੀ ਡਿਟੇਲ 'ਚ, ਕਿਉਂਕਿ ਪਤਾ ਨਹੀਂ ਹੈਗਾ ਕਿ ਕਿਹੜੇ ਵੇਲੇ ਕਿੱਥੇ ਇਹਨਾਂ ਨੇ ਛਾਪਾ ਮਾਰਨਾ। ਜੇ ਹੁਣ ਟਰੱਕਾਂ ਦੇ ਦੁਆਲੇ ਹੋਇਆ, ਠੀਕ ਹੈ, ਤਾਂ ਮਤਲਬ ਇਹ ਨਹੀਂ ਹੈਗਾ ਕਿ ਲੋਕੀ ਕਹਿਣ ਕਿ 7-11 ਦੇ ਦੁਆਲੇ ਨਹੀਂ ਆਊਗੇ, ਉੱਥੇ ਵੀ ਆਊਗੇ, ਰੈਸਟੋਰੈਂਟਾਂ ਤੇ ਵੀ ਆਊਗੇ, ਹਰ ਕਿਤੇ ਇਹਨਾਂ ਨੇ ਆਉਣਾ, ਕਿਉਂਕਿ ਫੰਡਿੰਗ ਜਿੱਦਾਂ ਦੱਸਿਆ ਸੀਗਾ ਕਿ ਕਾਫੀ ਜ਼ਿਆਦਾ ਇਹਨਾਂ ਨੂੰ ਮਿਲ ਗਈ ਆ। ਬੰਦੇ ਇਹ ਐਕਸਪੈਂਡ ਕਰ ਸਕਦੇ ਆ, ਟਾਰਗੇਟ ਇਹਨਾਂ ਦਾ ਜਿਹੜਾ ਇਹੀ ਆ। ਤੇ ਇੱਕ ਸੱਜਣ ਮਿੱਤਰ ਜਿਹੜਾ ਜ਼ਰੂਰ ਲੱਭ ਕੇ ਰੱਖੋ, ਜਿਹੜਾ ਜੇ ਤੁਸੀਂ ਅੰਦਰ ਚਲ ਜਾਂਦੇ ਆ ਤਾਂ ਤੁਹਾਡੇ ਬਿਹਾਫ ਤੇ ਆਪਣਾ ਕੰਮ-ਕੁਮ ਛੱਡ ਕੇ ਜਿਹੜਾ 2 ਹਫ਼ਤੇ ਤੁਹਾਡੀ ਪੂਰੀ ਜਿਹੜੀ ਕੇਸ ਦੀ ਪੈਰਵਾਈ ਜਿਹੜੀ ਕਰ ਸਕਦਾ ਕਿ ਨਹੀਂ, ਤੁਹਾਡੇ ਬਿਹਾਫ ਤੇ ਆਫਿਸ ਆ ਸਕਦਾ ਕਿ ਨਹੀਂ। ਜੇ ਤਾਂ ਤੁਹਾਡੇ ਕੋਲ ਇਦਾਂ ਦਾ ਬੰਦਾ ਹੈਗਾ, ਠੀਕ ਹੈ, ਫਿਰ ਤਾਂ ਤੁਹਾਡੇ ਬਿਹਾਫ ਤੇ ਉਹ ਬਾਹਰ ਬੈਠਾ ਕੋਆਰਡੀਨੇਟ ਕਰ ਲੂਗਾ। ਜੇ ਤੁਹਾਡੇ ਕੋਲ ਇਦਾਂ ਦਾ ਬੰਦਾ ਨਹੀਂ ਹੈਗਾ, ਤੁਹਾਨੂੰ ਕੋਰਟ ਨੇ ਹੁਣ ਦਿੱਤੇ 20 ਦਿਨ ਦਾ ਟਾਈਮ, ਉਹਦੇ ਵਿੱਚ ਕਿੱਦਾਂ ਪ੍ਰੀਪੇਅਰ ਕਰੋਗੇ ਤੁਸੀਂ? ਕਿਉਂਕਿ ਐਂਡ ਆਫ ਦਾ ਡੇ ਇੰਡੀਆ ਤੋਂ ਡਾਕੂਮੈਂਟ ਆਣੇ, ਕੋਆਰਡੀਨੇਟ ਹੋਣੇ, ਉਹ ਸਾਰੀਆਂ ਚੀਜ਼ਾਂ ਹੋਣੀਆਂ, ਠੀਕ ਹੈ, ਮੈਡੀਕਲ ਹੋ ਗਿਆ, ਐਫੀਡੇਵਿਟ ਹੋ ਗਏ, ਤੇ ਉਹ ਚੀਜ਼ਾਂ ਦੀ ਬਹੁਤ ਵੱਡੇ ਲੈਵਲ ਤੇ ਜਿਹੜੀ ਤੰਗੀ ਪਰੇਸ਼ਾਨੀ ਜਿਹੜੀ ਆ ਰਹੀ ਆ। ਤੇ ਇਹ ਵਾਲਾ ਜਿਹੜਾ ਹੈਗਾ, ਆਪਣੇ ਸੱਜਣ ਮਿੱਤਰ ਨੂੰ ਵੀ ਮੈਸੇਜ ਪਾਸ ਕਰੋ ਕਿ ਇਹ ਚੀਜ਼ ਵੱਲ ਫੋਕਸ ਕਰੋ, ਹੋਰ ਕੋਈ ਚੀਜ਼ ਨਹੀਂ ਬੰਦੇ ਨੂੰ ਬਚਾਊਗੀ। ਆਹੀ ਜਿਹੜਾ ਵਧੀਆ ਸੱਜਣ ਮਿੱਤਰ ਜਿਹੜਾ ਸੀਗਾ, ਉਹ ਕੰਮ ਦਾ ਜਿਹੜਾ ਤੁਹਾਡਾ ਐਸੈਟ ਹੋ ਸਕਦਾ। ਅੱਛਾ, ਐਨੀ ਟੇਕ ਕਹਿਣਾ ਜੀ, ਜਿੱਦਾਂ ਤੁਸੀਂ 235 236 ਦਾ ਜਿਹੜਾ ਦੱਸਦੇ ਆ, ਜਿਨ੍ਹਾਂ ਦੇ ਬਿਆਨ ਹੋਏ ਆ ਉਹਨਾਂ ਨੂੰ ਵੀ ਆਈਸ ਜਿਹੜੀ ਫੜ ਰਹੀ ਆ, ਜਾਂ ਜਿਨ੍ਹਾਂ ਦੇ ਬਿਆਨ ਬਿਲਕੁਲ ਨਹੀਂ ਹੋਏ ਉਹਨਾਂ ਨੂੰ ਜ਼ਿਆਦਾ ਫੜ ਰਹੀ ਆ? ਇਹਨਾਂ ਦੋਨਾਂ ਦੇ ਵਿੱਚ ਵੀ ਕੋਈ ਡਿਫਰੈਂਸ ਜਿਹੜਾ ਹੈਗਾ? ਨਹੀਂ ਜੀ, ਬਿਆਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈਗਾ। ਜਿਹੜੇ 235 ਉਹ ਸਾਰਿਆਂ ਨੂੰ ਲਾ ਕੇ ਫੜਿਆ ਜਾ ਸਕਦਾ, ਜਿਹਨਾਂ ਦੇ ਕੇਸ ਚੱਲਦੇ ਆ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਜਿਹਨਾਂ ਦੇ ਕੇਸ ਕਈਆਂ ਦੇ ਪਾਸ ਵੀ ਹੋ ਗਏ ਆ, ਸਰਕਾਰ ਨੇ ਅਪੀਲਾਂ ਕੀਤੀਆਂ, ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਜਿਹਨਾਂ ਦੀਆਂ BIA 'ਚ ਅਪੀਲਾਂ ਚੱਲਦੀਆਂ ਉਹਨਾਂ ਨੂੰ ਵੀ ਫੜਿਆ ਜਾ ਸਕਦਾ, ਸਰਕਿਟ ਕੋਰਟ 'ਚ ਵੀ ਫੜਿਆ ਜਾ ਸਕਦਾ। ਸੋ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜਾ 235 ਦੀ ਧਾਰਾ ਥੱਲੇ ਸਾਰੇ ਜਿਹੜੇ ਲੋਕੀ ਆਉਂਦੇ ਆ। ਓਕੇ। ਇੱਕ ਚੀਜ਼ ਹੋਰ, ਇੱਕ ਚੀਜ਼ ਬਸ ਹੋਰ ਹੈ ਕਿ ਕਈ ਲੋਕਾਂ ਦੇ ਜਿਹੜੇ ਬਿਆਨ ਨਹੀਂ ਹੋਏ ਸੀਗੇ, ਉਹਦੇ ਵਿੱਚ ਨਾ ਅਸਾਈਲਮ ਆਫਿਸ ਵਾਲੇ ਜਿਹੜੇ ਕੇਸ ਖਾਰਜ ਕਰ ਦਿੰਦੇ ਸੀਗੇ, ਕਿ ਡਿਸਮਿਸ ਕਰ ਦਿੰਦੇ ਸੀਗੇ। ਤੇ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਵਿਵਾਦ ਚੱਲਦਾ ਰਹਿੰਦਾ, ਇੱਧਰ ਉੱਧਰ ਵਕੀਲ ਕੇ ਵੀ ਕਹਿੰਦੇ ਨੇ ਏਦਾਂ ਨਹੀਂ ਕਰਨਾ ਚਾਹੀਦਾ, ਓਦਾਂ ਨਹੀਂ ਕਰਨਾ ਚਾਹੀਦਾ। ਪਰ ਜਿਹੜੀ ਸੱਚਾਈ ਇਹ ਹੈ ਕਿ ਜਿਹੜੀ 235 ਥੱਲੇ ਆਏ ਉਹ ਸਾਰਿਆਂ ਨੂੰ ਫੜਿਆ ਜਾ ਸਕਦਾ। ਸੋ ਇਹ ਲੋਕਾਂ ਨੂੰ ਹੁਣ ਜਦੋਂ ਕੋਰਟ ਦੇ ਵਿੱਚ ਬੁਲਾਉਂਦੇ ਆ, ਆਈਸ ਵਾਲੇ ਜਦੋਂ ਬੁਲਾਉਂਦੇ ਆ ਕਿ ਤੁਹਾਡੇ ਬਿਆਨ ਨਹੀਂ ਹੋਏ ਸੀ, ਬਿਆਨ ਦਿਓ ਆਗੇ। ਆਪਾਂ ਇੱਥੇ ਜ਼ਰੂਰ ਦੇਖਿਆ ਕਿ ਕਈ ਬਿਆਨ ਜਿਹੜੇ ਪਾਸ ਕਰਕੇ ਬੰਦੇ ਆਪਣੇ ਆ ਜਾਂਦੇ ਆ, ਤੇ ਕਈਆਂ ਦੇ ਏਦਾਂ ਕਿ ਬਿਆਨ ਉਹ ਪਾਸ ਕਰ ਲੈਂਦੇ, ਨਹੀਂ ਉਹਨਾਂ ਨੂੰ ਛੱਡਿਆ ਜਾਂਦਾ, ਤੇ ਉਹਨਾਂ ਨੂੰ ਕਹਿੰਦੇ ਆ ਕਿ ਇੱਥੇ ਰੁਕੋ, ਤੇ ਜਿਹੜਾ ਮਾਸਟਰ ਹੀਅਰਿੰਗ ਤੇ ਫਾਈਨਲ ਹੀਅਰਿੰਗ ਫਿਰ ਉਹਨਾਂ ਦੀ ਪਾ ਦਿੰਦੇ ਆ। ਤੇ ਜਿਹੜੇ ਬਿਆਨ ਫੇਲ ਹੋ ਜਾਂਦੇ ਆ, ਉਹਨੂੰ ਵੀ ਜੱਜ ਦੇ ਕੋਲ ਇੱਕ ਅਪੀਲ ਦਾ ਹੱਕ ਹੁੰਦਾ। ਤੇ ਕਈ ਲੋਕੀ ਮਤਲਬ ਕਿ ਜੇਲ੍ਹ ਚੋਂ ਬਾਹਰ ਨਹੀਂ ਆਉਂਦੇ, ਉਹਨਾਂ ਨੂੰ ਉੱਥੇ ਡਿਟੈਂਸ਼ਨ ਦੇ ਵਿੱਚ ਹੀ ਜਿਹੜਾ ਆਪਣਾ ਕੇਸ ਜਿਹੜਾ ਲੜਨਾ ਪੈਂਦਾ, ਬਿਆਨ ਪਾਸ ਹੋਣ ਤੋਂ ਬਾਅਦ ਵੀ। ਪਰ ਆਪਾਂ ਇਸ ਏਰੀਏ ਦੇ ਵਿੱਚ ਥੋੜੀ ਜਿਹੀ ਹਲਚਲ ਦੇਖੀ ਆ ਕਿ ਬਿਆਨ ਜਿਹੜੇ ਬੰਦੇ ਨੂੰ ਸਿਰਫ ਆਈਸ ਵਾਲਿਆਂ ਨੇ ਬੁਲਾਇਆ ਕਿ ਤੂੰ ਆ ਕੇ ਬਿਆਨ ਦੇ, ਉਹਨਾਂ ਨੂੰ ਕਈ ਉਹ ਛੱਡ ਦਿੰਦੇ ਆ। ਤੇ ਪਰ ਫਿਰ ਗੱਲ ਉਹੀ ਆ ਜਾਂਦੀ ਹੈ, ਕਈ ਵਾਰੀ ਹਾਜ਼ਰੀ ਲਾਉਂਦਾ ਹੋਇਆ ਬੰਦਾ ਕਈ ਵਾਰੀ ਫੜਿਆ ਜਾਂਦਾ, ਕਈ ਵਾਰੀ ਨਹੀਂ ਫੜਿਆ ਜਾਂਦਾ। ਇਹ ਵੀ ਦੇਖੋ ਤੁਸੀਂ, ਖਬਰਾਂ ਕਾਫੀ ਕਾਮਨ ਹੀ ਆ ਸੋਸ਼ਲ ਮੀਡੀਆ ਤੇ, ਹਾਜ਼ਰੀ ਲਗਾਉਂਦੇ ਬੰਦੇ ਨੂੰ। ਇਹਦੇ ਵਿੱਚ ਦੱਸਦੇ ਜਾਈਏ ਕਿ ਸਿਰਫ ਇਹ ਨਹੀਂ ਕਿ ਮੇਲਸ ਨੂੰ ਫੜ ਰਿਹਾ, ਫੀਮੇਲਸ ਨੂੰ ਵੀ, ਫੀਮੇਲ ਜਿਹੜੇ ਰਿਸਪੋਂਡੈਂਟ ਆ ਉਹਨਾਂ ਨੂੰ ਵੀ ਜਿਹੜਾ ਕਾਫੀ ਡਿਟੇਨ ਕਰ ਰਹੇ ਆ। ਉਮਰ ਦਾ ਕੋਈ ਹਿਸਾਬ ਕਿਤਾਬ ਨਹੀਂ, ਠੀਕ ਹੈ, ਕਿ ਛੋਟਾ ਵੱਡਾ ਹਰੇਕ ਬੰਦੇ ਨੂੰ ਜਿਹੜਾ ਸੀਗਾ ਉਹ
ਫੜਿਆ ਜਾ ਰਿਹਾ। ਤੇ ਇਹ ਜਿਹੜਾ ਆਈਸ ਦਾ ਬੇਸਿਕਲੀ ਏਜੰਡਾ ਇਹੀ ਆ ਕਿ ਜਦੋਂ ਹੁਣ ਕਈ ਫੜਦੇ ਆ, ਕਈ ਲੋਕੀ ਨਹੀਂ ਵੀ ਜੇਲ੍ਹ ਦੇ ਵਿੱਚ ਰਹਿ ਕੇ ਕੇਸ ਲੜ ਸਕਦੇ, ਰੋਕ ਹੀ ਨਹੀਂ ਸਕਦੇ, ਉਹ ਜੇਲ੍ਹ ਦੇ ਵਿੱਚ ਮੈਂਟਲੀ ਪ੍ਰੀਪੇਅਰਡ ਨਹੀਂ ਆ ਜਾਂ ਜਿੱਦਾਂ ਵੀ ਆ। ਤੇ ਕਈ ਲੋਕੀ ਉੱਥੋਂ ਫਿਰ ਆਈਸ ਵਾਲਿਆਂ ਦਾ ਮੇਨ ਇਹ ਵੀ ਆ ਕਿ ਕਈ ਲੋਕਾਂ ਨੇ ਤਾਂ ਖੁਦ ਹੀ ਜਿਹੜਾ ਸੀਗਾ 50% ਛੱਡ ਕੇ ਚੱਲ ਜਾਣਾ, ਤੇ ਇਹ ਵੀ ਚੀਜ਼ ਜਿਹੜੀ ਵੇਖਣ ਨੂੰ ਆ ਰਹੀ ਸਾਹਮਣੇ। ਮੇਰੀ ਨਾ ਕੱਲ ਇੱਕ ਜਿਹੜਾ ਓਕਲਾਹੋਮਾ ਦੇ ਵਿੱਚ ਇੱਕ ਟਰੱਕਰ ਸੀਗਾ ਜਿਹਨੂੰ ਉਹਨਾਂ ਨੇ ਡਿਟੇਨ ਕੀਤਾ ਸੀ, ਉਹਦੇ ਨਾਲ ਸਿੱਧੀ ਗੱਲਬਾਤ ਹੋਈ। ਉਹਨੇ ਜਿਹੜਾ ਉਹ ਦੱਸ ਰਿਹਾ ਸੀਗਾ, ਕਹਿੰਦਾ ਵੀ ਦੇਖ ਕੇ ਮੈਨੂੰ ਸਾਈਡ ਤੋਂ ਟਰੂਪਰ ਨੇ ਜਿਹੜਾ ਉਹ ਦੇਖਿਆ, ਰੋਕਿਆ, ਲਾਈਟਾਂ ਲਾਈਆਂ, 2-3 ਹੋਰ ਗੱਡੀਆਂ ਆਈਆਂ। ਉਹਨਾਂ ਨੇ ਸਭ ਤੋਂ ਪਹਿਲਾਂ ਕਹਿੰਦਾ ਇਮੀਗ੍ਰੇਸ਼ਨ ਸਟੇਟਸ ਪੁੱਛਿਆ। ਉਹ ਕਹਿੰਦਾ ਵੀ ਮੇਰਾ ਵਰਕ ਪਰਮਿਟ ਆ, ਵਰਕ ਪਰਮਿਟ ਦਿਖਾ। ਉਹ ਕਹਿੰਦਾ ਵੀ ਨਹੀਂ ਤੂੰ ਇਲੀਗਲੀ ਆਇਆ। ਉਹਨੂੰ ਡਿਟੇਨ ਕਰ ਲਿਆ। ਕਹਿੰਦਾ ਵੀ ਮੇਰਾ ਤਾਂ ਕੇਸ ਚੱਲਦਾ, ਮੇਰੀ ਤੇ ਫਾਈਨਲ ਤਰੀਕ ਬਹੁਤ ਜਲਦ ਜਿਹੜੀ ਉਹ ਹੈਗੀ ਆ। ਰਾਤ ਉਹਨੂੰ ਰੱਖਿਆ, ਪਰ ਇਵੈਂਚੁਅਲੀ ਆਈਸ ਵਾਲਿਆਂ ਨੇ ਜਿਹੜਾ ਉਸ ਨੂੰ ਛੱਡ ਦਿੱਤਾ। ਕਈ ਜਿਹੜੇ ਆ ਮੁੰਡਿਆਂ ਨੂੰ ਨਹੀਂ ਛੱਡਿਆ, ਕਈਆਂ ਦਾ ਉਦਾਂ ਟੈਸਟ ਲੈ ਕੇ ਇੰਗਲਿਸ਼ ਵਾਲਾ ਦੂਜਾ ਜਿਹੜਾ ਉਹ ਲੈ ਕੇ ਛੱਡਤਾ, ਖਾਸ ਕਰਕੇ ਜਿਹੜੇ ਗ੍ਰੀਨ ਕਾਰਡ ਹੋਲਡਰ ਵਗੈਰਾ ਆ ਉਹਨਾਂ ਨੂੰ ਜਿਹੜਾ ਉਹ ਦੇਖ ਕੇ। ਸੋ ਇਹ ਕਾਫੀ ਜ਼ਿਆਦਾ ਇਸ ਟਾਈਮ ਅਟਾਰਨੀ ਟਿਕਿਆਣਾ ਜੀ ਜਿਹੜਾ ਮਾਮਲਾ ਜਿਹੜਾ ਉਹ ਵਧਿਆ ਪਿਆ ਲੋਕਾਂ 'ਚ। ਕਾਫੀ ਜ਼ਿਆਦਾ ਇਸ ਟਾਈਮ ਕਨਫਿਊਜ਼ਨ ਜਿਹੜੀ ਉਹ ਬਣੀ ਪਈ ਆ ਵੀ ਪਤਾ ਨਹੀਂ ਆਉਂਦੇ ਸਮੇਂ 'ਚ ਕੀ ਹੋਣਾ। ਤੇ ਹੁਣੇ ਥੋੜਾ ਚਿਰ ਪਹਿਲਾਂ ਹੀ ਸ਼ੌਨ ਡਫੀ ਹੁਣਾਂ ਨੇ ਕਹਿਤਾ ਵੀ ਜਿਹੜੇ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹਨਾਂ ਨੂੰ ਰਿਸਟ੍ਰਿਕਟ ਕਰ ਦੇਣਾ। ਸੋ ਨਾਨ ਸਿਟੀਜ਼ਨਸ ਦੇ ਜਿਹੜੇ ਬੇਸਿਕਲੀ ਲਾਇਸੈਂਸ ਆ ਉਹਨਾਂ ਉੱਤੇ ਇਹ ਰੋਕ ਜਿਹੜੀ ਉਹ ਲਾ ਰਹੇ ਆ। ਸੋ ਕਾਫੀ ਵੱਡੀ ਹਲਚਲ ਜਿਹੜੀ ਉਹ ਬਣੀ ਪਈ ਆ। ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਕਿਸ ਪਾਸੇ ਵੱਲ ਨੂੰ ਇਹ ਗੱਲਾਂ ਜਿਹੜੀਆਂ ਉਹ ਜਾ ਰਹੀਆਂ ਆ। ਸੋ ਮੈਂ ਇਸ ਲਈ ਤੁਹਾਡੇ ਤੋਂ ਜ਼ਿਆਦਾ ਇਹ ਓਕਲਾਹੋਮਾ ਵਾਲੇ ਬਾਰੇ ਇਸ ਲਈ ਮੈਂ ਜ਼ਿਆਦਾ ਪੁੱਛ ਰਿਹਾ ਸੀ ਵੀ ਜਿੱਦਾਂ ਮੁੰਡਾ ਮੈਨੂੰ ਕਹਿ ਰਿਹਾ ਸੀਗਾ ਜਿੰਨਾ ਗੱਲ ਹੋਈ ਵੀ ਮੇਰਾ ਉਹਨਾਂ ਨੇ ਪੁੱਛਿਆ, ਕਹਿੰਦਾ ਮੈਨੂੰ ਟਰੰਪ ਹੁਣਾਂ ਦੇ ਕਾਰਜਕਾਲ, ਪਹਿਲੇ ਕਾਰਜਕਾਲ ਦੇ ਵਿੱਚ ਉਹ ਆਇਆ ਸੀ, ਬਿਆਨ ਵੀ ਉਹਨੂੰ ਹੋਏ ਸੀ, ਕੇਸ ਉਹਦਾ ਚੱਲ ਰਿਹਾ ਸੀ, ਫਾਈਨਲ ਤਰੀਕ ਉਹਦੀ ਪਈ ਹੋਈ ਆ, ਜਲਦੀ ਹੀ ਜਿਹੜਾ ਕਹਿੰਦਾ ਵੀ ਆਉਣ ਵਾਲੀ ਆ। ਉਹਨੂੰ ਉਹਨਾਂ ਨੇ ਇਵੈਂਚੁਅਲੀ ਇੱਕ ਰਾਤ ਰੱਖ ਕੇ ਜਿਹੜਾ ਉਹ ਛੱਡ ਦਿੱਤਾ, ਕਈਆਂ ਨੂੰ ਨਹੀਂ ਛੱਡਿਆ। ਸੋ ਤੇ ਫਿਰ ਫਰਕ ਕਿੱਦਾਂ ਕਰਦੀ ਹੈ ਆਈਸ, ਕਿਹੜੇ ਆਧਾਰ ਦੇ ਉੱਤੇ ਕਿਸੇ ਨੂੰ ਛੱਡਦੀ ਹੈ ਜਾਂ ਕਿਸੇ ਨੂੰ ਨਹੀਂ ਛੱਡਦੀ ਹੋਊਗੀ? ਸੋ ਇਹ ਲੋਕਾਂ ਨੂੰ ਥੋੜੀ ਜਿਹੀ ਮਿਸਕਨਸੈਪਸ਼ਨ ਆ ਕਿ ਮੈਂ ਫਾਰਮ ਪੂਰੇ ਲਾਏ ਆ, ਮੈਂ ਬਿਆਨ ਦਿੱਤੇ ਆ, ਮੈਂ ਡੈਕਲੇਰੇਸ਼ਨ ਦਿੱਤੀ ਆ, ਮੈਨੂੰ ਉਸ ਬੇਸ ਤੇ ਛੱਡ ਦੂਗਾ। ਇਦਾਂ ਦਾ ਕੁਝ ਨਹੀਂ ਹੈਗਾ। ਠੀਕ ਹੈ। ਬਲੈਕ ਲੈਟਰ ਲਾਅ ਹੈਗਾ। 235 ਜਿਹੜੀ ਪ੍ਰੋਸੀਡਿੰਗਸ ਹੈਗੀ ਆ ਉਹਦੇ ਥੱਲੇ ਉਹ ਤੁਹਾਨੂੰ ਡਿਟੇਨ ਕਰਕੇ ਰੱਖ ਸਕਦੇ ਆ ਤੇ ਉਹਨਾਂ ਦੀ ਮਰਜ਼ੀ ਆ ਕਿਹਨੂੰ ਉਹ ਛੱਡ ਸਕਦੇ ਆ। ਜੱਜ ਨੂੰ ਬੌਂਡ ਦੇਣ ਦਾ ਹੱਕ ਜਿਹੜਾ ਨਹੀਂ ਹੈਗਾ। ਓਕੇ, ਇੰਨੀ ਗੱਲ ਹੈਗੀ ਸਿਰਫ। ਇਸ ਤੋਂ ਇਲਾਵਾ ਜਿਹੜਾ ਸੀਗਾ ਉਹ ਨੈਰੇਟਿਵ ਹੈ, ਮਤਲਬ ਕਿ ਇੰਨੀ ਗੱਲ ਤੇ ਸਿਰਫ ਜਿਹੜਾ ਸੀਗਾ ਬੰਦੇ ਨੂੰ ਚੱਕਿਆ ਜਾ ਸਕਦਾ, ਡਿਟੇਨ ਕੀਤਾ ਜਾ ਸਕਦਾ। ਤੇ ਇੱਥੇ ਚੀਜ਼ਾਂ ਸਟੈਂਡ ਆਊਟ ਕਰਦੀਆਂ। ਇੱਕ ਜਿਹੜੀ ਆਪਾਂ ਚੀਜ਼ ਇਹਦੇ ਵਿੱਚ ਨਵੀਂ ਐਕਸਪੈਰੀਮੈਂਟੇਸ਼ਨ ਜਿਹੜੀ ਕਰ ਰਹੇ ਆ ਉਹ ਰਿਟ ਹੇਬੀਅਸ ਦੀ ਹੈਗੀ ਆ। ਉਹਦੀ ਜਦੋਂ ਸਾਨੂੰ ਸਕਸੈਸ ਮਿਲੂਗੀ ਥੋੜੀ ਜਿਹੀ ਤੁਹਾਨੂੰ ਫਿਰ ਦੱਸਾਂਗੇ ਲੋਕਾਂ ਨੂੰ, ਕਿਉਂਕਿ ਨਹੀਂ ਤਾਂ ਥੋੜੀ ਜਿਹੀ ਆ ਕੇ ਗੱਲ ਕਰੀਏ ਉਹਦਾ ਕੋਈ ਸੋਸ਼ਲ ਮੀਡੀਆ ਤੇ ਕੁਝ ਹੋਰ ਬਣਾ ਲੈਂਦਾ ਕਿ ਮੈਂ ਵੀ ਕਰਦਾ, ਮੈਂ ਵੀ ਹੇਬੀਅਸ ਕਰਦਾ, ਮੈਂ ਵੀ ਇਹ ਕਰਦਾ, ਉਹ ਕਰਦਾ। ਸੋ ਕਾਫੀ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਜਾਂਦੀਆਂ। ਤੇ ਇਹ ਹੈਗਾ ਕਿ ਪਹਿਲਾਂ ਆਪਣਾ ਜਿਹੜਾ ਸੀਗਾ ਦੇਖਦੇ ਆ ਉਹਦੇ ਵਿੱਚ ਕੀ ਸਕਸੈਸ ਜਿਹੜੀ ਆਉਂਦੀ ਆ। ਮੈਨੂੰ ਐਂ ਲੱਗਦਾ ਕਿ ਜਿਹੜੇ ਬੰਦਿਆਂ ਨੂੰ 6 ਮਹੀਨੇ ਤੋਂ ਜ਼ਿਆਦਾ ਜਿਹੜੀ ਡਿਟੈਂਸ਼ਨ ਦੇ ਵਿੱਚ ਹੋਏ ਆ, ਸਪੈਸ਼ਲੀ ਜੇ ਕੈਲੀਫੋਰਨੀਆ ਦੇ ਵਿੱਚ ਡੱਕੇ ਹੋਏ, ਇੱਥੇ ਕੋਰਟ ਸਕੂਟਸ ਰੀਜ਼ਨੇਬਲ ਆ, ਹੋ ਸਕਦਾ ਕਿ ਇੱਥੋਂ ਦੀ ਛੋਟ ਜਿਹੜੀ ਮਿਲ ਜਾਵੇ ਕਿ ਜੱਜ ਕਵੇ ਕਿ ਨਹੀਂ ਇਹਨਾਂ ਦੀ ਤਰੀਕ ਜਿਹੜੀ ਛੇਤੀ ਕਰੋ, ਇਹ ਚੀਜ਼ ਹੋ ਸਕਦੀ ਆ, ਜਾਂ ਇਹਨਾਂ ਨੂੰ ਛੱਡੋ, ਤੁਸੀਂ ਐਡੀ ਦੇਰ ਡਿਟੇਨ ਨਹੀਂ ਕਰ ਸਕਦੇ ਆ। ਜਿਹੜੇ ਦੂਜੇ ਟੈਕਸਸ ਵਗੈਰਾ, ਲੂਈਜ਼ੀਆਨਾ, ਜਾਰਜੀਆ, ਸਾਰੇ ਤੁਹਾਨੂੰ ਪਤਾ ਹੀ ਆ ਫਿਰ ਸਟੇਟਸ ਦੇ ਵਿੱਚ ਵੀ ਜਿਹੜਾ ਉਹੀ ਵਾਲਾ ਮਾਹੌਲ ਆ। ਤੇ ਬਾਕੀ ਇਹ ਆ ਕਿ ਜਿਹੜੀ ਤਰੀਕ ਆ ਉਹ ਐਕਚੁਅਲੀ ਦੇ ਵੀ 6 ਮਹੀਨੇ ਚ ਦੇ ਦਿੰਦੇ ਆ ਤਰੀਕ, ਉਹ ਬਾਹਲੀ ਲੰਬੀ ਲੈ ਕੇ ਨਹੀਂ ਜਾਂਦੇ। ਜਿੱਦਾਂ 6 ਮਹੀਨੇ ਤਾਂ ਛੱਡੋ ਰਾਜਕਰਨ ਜੀ, ਉਹ ਕਈ ਵਾਰੀ ਜਿੱਦਾਂ ਬੰਦੇ ਨੂੰ ਫੜ ਕੇ ਮਹੀਨਾ ਵੀ ਨਹੀਂ, ਮਤਲਬ ਕਿ 20 ਦਿਨ ਜਿਹੜਾ ਵਕੀਲ ਨੂੰ ਹੀ ਨਹੀਂ ਟਾਈਮ ਜਿਹੜਾ ਮਿਲ ਰਿਹਾ। ਜੀ ਸੋ ਨਹੀਂ, ਬੜਾ ਜਿਹੜੀ ਚੀਜ਼ ਜਿਹੜੀ ਉਹ ਚੱਲ ਰਹੀ ਆ। ਅੱਛਾ, ਆਈਸ ਦੀ ਕਸਟਡੀ ਦੇ ਵਿੱਚ ਆਪਾਂ ਅੱਗੇ ਹੁਣ ਗੱਲ ਕਰਦੇ ਆ। ਕਾਫੀ ਜਿਹੜੇ ਇਸ ਟਾਈਮ ਚਰਚਾ ਜਿਹੜੀ ਉਹ ਚੱਲ ਰਹੀ ਆ, ਕਹਿੰਦੇ ਵੀ ਕੰਡੀਸ਼ਨਸ ਨੂੰ ਲੈ ਕੇ ਕਾਫੀ ਸਕਰੂਟਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਹਦੇ ਉੱਤੇ ਨਜ਼ਰ ਆ, ਮੌਤਾਂ ਜਿਹੜੀਆਂ ਹੋ ਰਹੀਆਂ ਆਈਸ ਦੀ ਕਸਟਡੀ 'ਚ, ਹੰਗਰ ਸਟ੍ਰਾਈਕਸ, ਉਹ ਸਾਰਾ ਕੁਛ। ਆਪਣੇ ਇੱਕ ਜਿਹੜੇ ਬਜ਼ੁਰਗ ਬੀਬੀ ਸੀਗੀ ਉਹਨਾਂ ਨੂੰ ਡਿਪੋਰਟ ਵੀ ਕਰ ਦਿੱਤਾ ਗਿਆ। ਉਹਨਾਂ ਦੇ ਵਕੀਲ ਦੇ ਦੁਆਰਾ ਜਿਹੜੀ ਵੀਡੀਓ ਪਾਈ ਗਈ ਸੀ ਉਹ ਦੱਸਦੇ ਸੀਗੇ ਵੀ ਨਾ ਉਹਨਾਂ ਨੂੰ ਚੱਜ ਦੇ ਨਾਲ ਉੱਥੇ ਰੱਖਿਆ ਗਿਆ, ਕੋਈ ਹਿਊਮੈਨੀਟੇਰੀਅਨ ਹਿਸਾਬ ਦੇ ਨਾਲ ਬਜ਼ੁਰਗੀ ਅਵਸਥਾ ਨੂੰ ਦੇਖਦੇ ਹੋਏ ਦਵਾਈਆਂ ਦੀ, ਭੋਜਨ ਦੀ, ਉਹ ਸਾਰੀਆਂ ਚੀਜ਼ਾਂ ਦੀ ਬੜੀ ਦਿੱਕਤ ਜਿਹੜੀ ਉਹਨਾਂ ਨੂੰ ਆਈ ਆ। ਸੋ ਹੁਣ ਆਈਸ ਦੀ ਕਸਟਡੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਸਵਾਲ ਚੱਲ ਰਹੇ ਆ। ਸੋ ਕਾਫੀ ਅੰਡਰ ਸਕਰੂਟਨੀ ਆਏ ਆ ਇਹਨਾਂ ਦੀਆਂ ਕੰਡੀਸ਼ਨਸ ਨੂੰ ਲੈ ਕੇ। ਹਾਂਜੀ। ਸੋ ਦੇਖੋ ਜੀ, ਕੋਈ ਏਦਾਂ ਨਹੀਂ ਹੈਗਾ ਕਿ ਬੰਦੇ ਦੀ ਏਜ ਜ਼ਿਆਦਾ ਤਾਂ ਉਹਨਾਂ ਨੇ ਲੀਨੀਅੰਸ ਹੀ ਕਰਨੀ ਆ। ਉਹ ਤਾਂ ਫਿਰ ਜਿਹੜੇ ਯੰਗ ਬੰਦਾ ਜੀ ਉਹ ਕਹੂਗਾ ਕਿ
ਮੈਨੂੰ ਕਿਉਂ ਨਹੀਂ ਛੱਡ ਰਹੇ, ਮਤਲਬ ਕਿ ਉਹ ਤਾਂ ਲਾਅ ਤੇ ਰੈਗੂਲੇਸ਼ਨ ਦੇ ਹਿਸਾਬ ਨਾਲ ਜਿਹੜਾ ਚੱਲਣਾ ਪੈਂਦਾ। ਹਿਊਮੈਨੀਟੇਰੀਅਨ ਵਾਲਾ ਤਾਂ ਤੁਸੀਂ ਭੁੱਲ ਜਾਓ ਕਿ ਉਹ ਤਾਂ ਸਰਕਾਰ ਨੇ ਜਿਹੜਾ ਬੈਨੀਫਿਟ ਹੀ ਜਿਹੜਾ ਸੀਗਾ ਕਿ ਹਿਊਮੈਨੀਟੇਰੀਅਨ ਪੇਰੋਲ ਵਗੈਰਾ ਜਿਹੜੇ ਪ੍ਰੋਗਰਾਮ ਸੀਗੇ ਉਹ ਤਾਂ ਡਿਸਮੈਂਟਲ ਕਰਤੇ ਸੀਗੇ ਰਾਈਟ ਵੇ, ਤੇ ਹਿਊਮੈਨੀਟੇਰੀਅਨ ਏਜ ਬੇਸ ਤੇ ਤਾਂ ਛੱਡ ਵੀ ਨਹੀਂ ਸਕਦੇ ਸੀਗੇ। ਦੂਸਰੀ ਚੀਜ਼ ਏਦਾਂ ਹੁੰਦੀ ਆ ਕਿ ਹੁਣ ਜਿੱਦਾਂ ਕਈ ਵਾਰੀ ਇਹ ਵਾਲੇ ਕੇਸ ਹੁੰਦੇ ਆ, ਹਾਈਲਾਈਟ ਹੋ ਜਾਂਦੇ ਆ ਕਿ ਕੋਈ ਵੀ ਚੀਜ਼ ਕਰਕੇ ਕਈ ਵਾਰੀ ਕੋਈ ਨਿਊਜ਼ ਵਰਦੀ ਹੋ ਜਾਂਦਾ, ਜਾਂ ਏਜ ਜਿੱਦਾਂ ਇਸ ਕੇਸ 'ਚ ਜ਼ਿਆਦਾ ਸੀ, ਜਾਂ ਕੋਈ ਐਕਸੀਡੈਂਟ ਵਾਲਾ ਕੇਸ ਹਾਈਲਾਈਟ ਹੋ ਗਿਆ। ਸੋ ਜਿਹੜੇ ਹਾਈਲਾਈਟ ਕੇਸ ਜਿਹੜੇ ਹੋਣੇ ਨਾ, ਉਹ ਬਾਹਲਾ ਕੋਈ ਲੋਕਾਂ ਦੀ ਹੈਲਪ ਨਹੀਂ ਕਰਦੇ ਇਨ ਦਾ ਲੌਂਗ ਰਨ, ਕੇਸਾਂ ਨੂੰ ਜਿਹੜਾ ਛੁਡਾਉਣ ਜਿੱਤਣ ਦੇ ਵਿੱਚ। ਕਿਉਂਕਿ ਜੇ ਤੁਸੀਂ ਕਹਿੰਦੇ ਆ ਕਿ ਐਜ਼ ਅ ਕਮਿਊਨਿਟੀ ਉਹ ਵਾਲੀ ਚੀਜ਼ ਦੇ ਵਿੱਚ ਹਾਈਲਾਈਟ ਹੋ ਕੇ ਸਰਕਾਰ ਨੇ ਕੋਈ ਪ੍ਰੈਸ਼ਰ ਪਾ ਕੇ ਛੱਡ ਦੇਣਾ, ਉਹ ਟੋਟਲੀ ਆਪੋਜ਼ਿਟ ਚੀਜ਼ ਹੁੰਦੀ ਆ। ਕਿਉਂਕਿ ਸਰਕਾਰ ਤਾਂ ਚਾਹੁੰਦੀ ਆ ਕਿ ਇਦਾਂ ਦੀ ਜਿਹੜੀ ਨਿਊਜ਼ ਹੋਰ ਹਾਈਲਾਈਟ ਹੋਵੇ, ਵੋਟਰ ਬੇਸ ਨੂੰ ਹੋਰ ਉਹਨਾਂ ਦੇ ਜਿਹੜੇ ਮੈਸੇਜ ਆਣ। ਤੇ ਉਹਦੇ ਵਿੱਚ ਜਿਹੜਾ ਸੀਗਾ ਸਿੰਪਲ ਜਿਹਾ ਹੈਗਾ ਕਿ ਰਿਮੂਵਲ ਆਰਡਰ ਕਿਸੇ ਦਾ ਹੈਗਾ, ਕਿਸੇ ਨੇ ਕੋਈ ਰਿਲੀਫ ਜਿਹੜੀ ਐਪਲੀਕੇਸ਼ਨ ਫਾਈਲ ਨਹੀਂ ਕੀਤੀ ਆ, ਕੋਈ ਕਿਸੇ ਨੂੰ ਚੀਜ਼ ਰੋਕ ਕੇ ਰੱਖ ਨਹੀਂ ਸਕਦੀ ਉਰੇ, ਤੇ ਫਿਰ ਉਹ ਬੰਦੇ ਨੂੰ ਉਹ ਜਿਹੜਾ ਸੀਗਾ ਬਾਏ ਜਿਹੜਾ ਲਾਅ ਸੀਗਾ ਉਹਨੂੰ ਡਿਪੋਰਟ ਹੀ ਕਰ ਰਹੇ ਆ। ਇਹ ਜਿਹੜਾ ਸਰਕਾਰ ਦਾ ਜਿਹੜਾ ਸਟੈਂਸ ਹੈਗਾ ਅਨਫੋਰਚੂਨੇਟ ਆ, ਕਿਉਂਕਿ ਇੱਕ ਪਾਸੇ ਤੁਸੀਂ ਇੱਕ ਹਿਊਮੈਨੀਟੇਰੀਅਨ ਸਿਸਟਮ ਜਿਹੜਾ ਚਲਾਇਆ ਹੋਇਆ ਸੀਗਾ ਕਿ ਬੰਦਾ ਚੈੱਕ ਇਨ ਕਰਦਾ ਰਵੇ, ਗੁੱਡ ਜਿਹੜਾ ਰਿਕਾਰਡ ਰੱਖੇ, ਟੈਕਸ ਟੁਕਸ ਜਿਹਾ ਦੇਈ ਜਾਵੇ। ਆਈਸ ਦੇ ਕਈ ਤਾਂ ਜਿੱਦਾਂ ਹਰ ਮਹੀਨੇ ਵੀ ਜਾਂਦੇ ਸੀਗੇ, 6 ਮਹੀਨੇ ਵੀ ਜਾਂਦੇ ਸੀਗੇ ਲੋਕੀ, ਸਾਲ 'ਚ ਵੀ ਜਿਹੜੇ ਜਾਂਦੇ ਸੀਗੇ, ਤੇ ਮਤਲਬ ਸੀਗੇ ਉਹ, ਤੇ ਚੈੱਕ ਇਨ ਵਗੈਰਾ ਕਰਦੇ ਸੀ। ਕੋਈ ਭਗੌੜੇ ਹੋਣ ਦਾ ਕੋਈ ਸੀਗਾ ਨਹੀਂ ਕਿਸੇ ਦਾ ਮਕਸਦ ਨਾ, ਤੇ ਇਹ ਸੀਗਾ ਕਿ ਉਹ ਚੈਨ ਨਾਲ ਰਹਿ ਰਹੇ ਸੀਗੇ। ਤੇ ਜਿਹੜੀ ਇਹ ਸਰਕਾਰ ਹੈ, ਇਹ ਉਹ ਚੀਜ਼ 'ਚ ਪ੍ਰੋਬਲਮ ਦੇਖਦੀ ਹੈ, ਇਹ ਕਹਿੰਦੀ ਹੈ ਕਿ ਆਪਣੇ ਆંકੜੇ ਵਧਾਉਣ ਲਈ ਜਿਹੜਾ ਸੀਗਾ ਕਿ ਬੰਦਿਆਂ ਨੂੰ ਫੜੋ ਤੇ ਡਿਪੋਰਟ ਕਰੋ। ਤੇ ਉਹੀ ਚੀਜ਼ ਆ ਕਿ ਮਾਹੌਲ ਕੋਈ ਬੜਾ ਵਧੀਆ ਡਿਟੈਂਸ਼ਨ 'ਚ ਹੈ ਨਹੀਂਗਾ, ਯੰਗ ਬੰਦੇ ਵੀ ਕਈ ਵਾਰੀ ਹੱਥ ਖੜੇ ਕਰ ਜਾਂਦੇ ਆ। ਕਾਫੀ ਲੋਕੀ ਜਿਹੜੀ ਪ੍ਰੋਬਲਮ ਦੱਸਦੇ ਆ, ਦੇਖੋ ਤੁਸੀਂ ਹੰਗਰ ਸਟ੍ਰਾਈਕ ਤੇ ਹੋ ਗਿਆ, ਡੈਥ ਵੀ ਹੋ ਗਈ ਲੋਕਾਂ ਦੀ, ਮਤਲਬ ਕਈ ਲੋਕਾਂ ਦੀ ਜਿਹੜੀਆਂ ਮੌਤਾਂ ਜਿਹੜੀਆਂ ਹੋਈਆਂ, ਐਗਜ਼ੈਕਟ ਅੰਕੜਾ ਤਾਂ ਨਹੀਂ ਮੈਨੂੰ ਪਤਾ। ਤੇ ਮੈਡੀਕਲ ਫੈਸਿਲਿਟੀ ਸ਼ਾਰਟੇਜ ਕਰਕੇ ਕਿ ਕਿਸੇ ਨੂੰ ਇਨਸੂਲਿਨ ਵਗੈਰਾ ਸ਼ਾਰਟ ਚਾਹੀਦਾ ਹੈਗਾ, ਕਿਡਨੀ ਦੀ ਕਿਸੇ ਨੂੰ ਪ੍ਰੋਬਲਮ ਆ, ਤੇ ਉਹ ਡਾਕਟਰ ਵਗੈਰਾ ਤਾਂ ਕਿੱਥੇ ਇਹਨਾਂ ਨੇ ਦੇਣੇ। ਇਹ ਤਾਂ ਤੁਹਾਨੂੰ ਪਤਾ ਇਹਨਾਂ ਦਾ ਜਿਹੜਾ ਮੋਡ ਹੈਗਾ ਉਹ ਡਿਫਰੈਂਟ ਹੀ ਹੈ, ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਵਾਪਸ ਭੇਜੀਏ, ਜਾਂ ਲੋਕੀ ਆਪ ਹੀ ਜਿਹੜੇ ਚੱਲ ਜਾਣ। ਇਹ ਤਾਂ ਫਿਰ ਇਨਹਿਊਮੇਨ ਕੰਡੀਸ਼ਨਸ ਹੀ ਹੋਈਆਂ, ਮਤਲਬ ਦੈਟਸ ਨਾਟ ਰਾਈਟ। ਰੌਂਗਫੁਲ ਡੈਥ ਕਲੇਮ ਵਗੈਰਾ ਜਿਹੜੇ ਇਹਨਾਂ ਦੇ ਸਰਵਾਈਵਰ ਵਗੈਰਾ ਲੋਕੀ ਇਹ ਕਰ ਸਕਦੇ ਆ, ਕਿਸੇ ਮੌਕੇ ਤੇ ਲਾਅ ਸੂਟ ਵਗੈਰਾ ਪਾਉਗੇ ਤਾਂ ਹੀ ਉਹ ਜਿਹੜੀ ਸਰਕਾਰ ਨੂੰ ਵੀ ਤੁਹਾਨੂੰ ਪਤਾ ਅਕਲ ਜਿਹੜੀ ਆਉਂਦੀ ਹੈ। ਤੁਸੀਂ ਦੇਖੋ ਕਿ ਹੁਣ ਛੋਟੇ ਚੀਜ਼ ਆ ਕਿ ਜਿੱਦਾਂ ਸ਼ੋਅ ਤੇ ਕਿਸੇ ਨੂੰ ਫਾਇਰ ਕਰਤਾ, ਕਿਸੇ ਕਮੇਡੀਅਨ ਨੂੰ, ਤੇ ਉਹ ਫਿਰ ਥ੍ਰੈਟ ਆਫ ਲਾਅ ਸੂਟ ਹੀ ਹੈ ਨਾ। ਜਦੋਂ ਬਾਅਦ ਚ ਮੈਂ ਕਿਹਾ ਪਤਾ ਲੱਗਦਾ ਕਿ ਲੈਣ ਨੇ ਤਾਂ ਫਿਰ ਤੁਹਾਨੂੰ ਟੰਗ ਦੇਣਾ ਮਿਲੀਅਨਸ ਆਫ ਡਾਲਰ ਲਈ, ਤੇ ਫਿਰ ਜਿਹੜੀ ਸੀਗੀ ਤੁਸੀਂ ਦੇਖ ਲਓ ਕਿ ਬੈਕ ਟਰੈਕ ਵੀ ਕਰ ਜਾਂਦੇ ਆ ਜਿਹੜੇ, ਠੀਕ ਹੈ ਕਿ ਨਹੀਂ। ਹੁਣ ਫੈਡਰਲ EMPLOYE ਵੀ ਜਿਹੜੇ ਵਾਪਸ ਰੱਖਣ ਲੱਗ ਪਏ ਆ। ਤੇ ਮੇਨ ਗੱਲ ਤਾਂ ਇਹੀ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕੁਛ, ਕਿ ਜਿੱਦਾਂ ਹੁਣ ਜੱਜ ਜੁੱਜ ਵੀ ਸੀਗੇ 2 ਸਾਲ ਮਤਲਬ ਕੰਟਰੈਕਟ ਤੇ ਸੀਗੇ ਇਹ ਜੱਜ, ਉਹਨਾਂ ਨੂੰ ਵੀ ਜਿੱਦਾਂ ਚੱਕ ਕੇ ਬਾਹਰ ਕੱਢਤਾ। ਮੈਂ ਕਿਹਾ ਕੱਲ ਨੂੰ ਐਂਡ ਆਫ ਦਾ ਡੇ ਲਾਅ ਸੂਟ ਬਣਦਾ ਕਿ ਨਹੀਂ ਬਣਦਾ, ਕਿੰਨੇ ਦਾ ਲਾਅ ਸੂਟ ਉਹ ਬਣਦਾ, ਠੀਕ ਹੈ ਕਿ ਨਹੀਂ। ਤੇ ਇਹੀ ਜਿਹੜੇ ਹੁਣ ਬੰਦੇ ਡਿਟੈਂਸ਼ਨ ਸੀਗੇ, ਜਦੋਂ ਸਰਕਾਰ ਫਿਰ ਚੇਂਜ ਹੁੰਦੀ ਆ ਤੇ ਉਹ ਜੇ ਢਿੱਲ ਦੇਵੇ ਇਹਨੂੰ ਕਿ ਨਹੀਂ ਇਹ ਕਰੋ ਇਨਵੈਸਟੀਗੇਸ਼ਨ, ਦੇਖੋ ਕਿ ਡਾਕਟਰ ਕਿੱਥੇ ਸੀਗੇ, ਕਿਵੇਂ ਸੀਗੇ, ਤੇ ਉਹਦੇ ਵਿੱਚ ਜਿਹੜਾ ਸੀਗਾ ਜਿਹੜੇ ਫਿਰ ਮੇਨ ਜਿਹੜੇ ਚੀਫ ਡਾਕਟਰ ਹੁੰਦੇ ਆ, ਉਹਨਾਂ ਦੇ ਖਿਲਾਫ ਫਿਰ ਐਕਸ਼ਨ ਵੀ ਆ ਸਕਦੇ ਆ ਜੇ ਤੁਸੀਂ ਇਹ ਹਾਲਾਤ ਜਿਹੜੇ ਬਣਨ ਕਿਉਂ ਦਿੱਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ। ਤੇ ਇਸ ਵੇਲੇ ਤਾਂ ਥੋੜਾ ਤੁਸੀਂ ਕਹਿ ਲਓ ਕਿ ਗਰਮੋ ਗਰਮੀ ਚੱਲ ਰਹੀ ਹੈ, ਕਈ ਚੀਜ਼ਾਂ ਜਿਹੜੀਆਂ ਹੋ ਰਹੀਆਂ, ਤੇ ਦੇਖਦੇ ਆ ਕਦੋਂ ਇਹ ਫਿਰ ਕਿੱਧਰ ਨੂੰ ਚੀਜ਼ਾਂ ਜਾਂਦੀਆਂ। ਮਤਲਬ ਇਹ ਮੁੱਦਾ ਤਾਂ ਹੁਣ ਜਿਹੜਾ ਸੀਗਾ ਡੈਥ ਵਾਲਾ ਜਿਹੜਾ ਸਾਹਮਣੇ ਹਾਈਲਾਈਟ ਹੋ ਹੀ ਗਿਆ, ਤੇ ਕਾਫੀ ਜਿਹੜੇ ਸੀਗੇ ਇਹਦੇ ਐਡਵੋਕੇਸੀ ਆਰਗੇਨਾਈਜੇਸ਼ਨ ਜਿਹੜੀਆਂ ਆ ਗਈਆਂ, ਜਿਹੜੇ ਦੂਜੇ ਵੀ ਸੀਗੇ ਡੈਮੋਕ੍ਰੈਟਿਕ ਜਿਹੜੇ ਲੀਡਰ ਸੀਗੇ, ਉਹ ਵੀ ਇਸ ਮੁੱਦੇ ਨੂੰ ਜਿਹੜਾ ਆਪਣਾ ਚੱਕਦੇ ਆ, ਤੇ ਦੇਖਦੇ ਆ ਤੇ ਪੁਸ਼ ਬੈਕ ਆਉਂਦਾ ਕੋਈ ਲਾਅ ਸੂਟ ਵਗੈਰਾ ਜਿਹੜੇ ਇਹ ਸਾਰੀਆਂ ਫੈਮਲੀਜ਼ ਆ ਮਿਲ ਕੇ ਕਰਦੀਆਂ ਕਿ ਨਹੀਂ ਕਰਦੀਆਂ। ਸੋ ਯਾ ਡੈਫੀਨਿਟਲੀ ਟਰਨੀ ਕਹਿਣਾ ਜੀ, ਇਹ ਚੀਜ਼ ਤਾਂ ਲੌਂਗ ਰਨ ਦੇ ਵਿੱਚ ਬਾਅਦ ਦੇ ਵਿੱਚ ਦੇਖੀ ਜਾਣੀ ਹੈ ਵੀ ਕਿੱਦਾਂ ਦਾ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਰਹੇਗਾ। ਪਰ ਆਈਸ ਕਸਟਡੀ ਨੂੰ ਲੈ ਕੇ ਕੱਲ ਹੀ ਆਪਾਂ ਦੇਖਿਆ ਸੀ ਇੱਕ ਵੀਡੀਓ ਕਿੰਨੀ ਵਾਇਰਲ ਹੋਈ, ਜਿਹੜੀ ਬੀਬੀ ਨੂੰ ਚੱਕ ਕੇ ਆਈਸ ਵਾਲਾ ਮਾਰਦਾ। ਹੁਣ ਆਈਸ ਵਾਲੇ ਨੂੰ ਕੱਢ ਤਾਂ ਦਿੱਤਾ ਹੈ ਨੌਕਰੀ ਤੋਂ, ਉਹਦੇ ਘਰ ਵਾਲੇ ਨੂੰ ਡਿਟੇਨ ਕਰ ਲਿਆ ਸੀਗਾ। ਉਹ ਵਿਚਾਰੀ ਗੁਹਾਰ ਲਾ ਰਹੀ ਸੀ ਵੀ ਇਦਾਂ ਕਿੱਦਾਂ ਇਹ ਉਹ, ਤੇ ਉਹ ਬੰਦੇ ਨੇ ਪਹਿਲਾਂ ਕੰਧ 'ਚ ਮਾਰੀ ਆਈਸ ਦੇ ਏਜੰਟ ਨੇ, ਫਿਰ ਚੱਕ ਕੇ ਭੁੰਜੇ ਮਾਰੀ, ਤੇ ਹੁਣ ਆਈਸ ਵਾਲਿਆਂ ਨੇ ਉਹਨੂੰ ਜਿਹੜਾ ਉਹ ਕੱਢਿਆ। ਸੋ ਕਈ ਵਾਰੀ ਨਾ ਪਾਵਰ ਟ੍ਰਿਪ ਕਰ ਜਾਂਦੇ ਬਹੁਤ ਸਾਰੇ ਜਿਹੜੇ ਏਜੰਟਸ ਇਦਾਂ ਦੇ ਹੁੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕੀ ਕਰ ਰਹੇ ਆ, ਤੇ ਲੈਣੇ ਦੇ ਦੇਣੇ ਜਿਹੜੇ ਇਵੈਂਚੁਅਲੀ ਪੈ ਸਕਦੇ। ਆਪਾਂ ਉਹ ਉਮੀਦ ਰੱਖਦੇ ਹਾਂ ਵੀ ਜਿਹੜੀ ਜੁਡੀਸ਼ੀਅਲ ਬ੍ਰਾਂਚ ਆ ਉਹ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਵੈਂਚੁਅਲੀ
ਉਸ ਨਜ਼ਰ ਦੇ ਨਾਲ ਜਿਹੜੀ ਉਹ ਦੇਖੂਗੀ ਜਿਹੜੀਆਂ ਚੀਜ਼ਾਂ ਹੋ ਰਹੀਆਂ, ਵੀ ਧੱਕੇ ਨੂੰ ਧੱਕਾ ਜਿਹੜਾ ਉਹ ਜ਼ਰੂਰ ਕਰਨਾ ਜਿਹੜਾ ਉਹ ਚਾਹੀਦਾ ਹੈ। ਏਦਾਂ ਜੀ ਰਾਜ ਜੀ ਜਦੋਂ ਕੋਈ ਵੀ ਏਜੰਸੀ, ਕੋਈ ਵੀ ਬਿਜ਼ਨਸ ਆ ਨਾ, ਕੋਈ ਵੀ ਤੁਸੀਂ ਲਾ ਲਓ, ਆਪ ਵੀ ਕੋਈ ਬਿਜ਼ਨਸ ਬੰਦਾ ਕੋਈ ਵੀ ਕਰੇ, ਉਹਦੇ ਵਿੱਚ ਜਿਹੜੇ EMPLOYEE ਹੁੰਦੇ ਆ ਉਹਨਾਂ ਨੂੰ ਕਿ ਕਿਹੜੇ ਹਿਸਾਬ ਨਾਲ ਚੱਲਣਾ, ਰੂਲ ਰੈਗੂਲੇਸ਼ਨ ਕੀ ਆ, ਇੱਕ ਤਾਂ ਟਾਈਮ ਲੱਗਦਾ, ਠੀਕ ਆ, ਤੇ EMPLOYEE ਵੀ ਆਪਣੀ ਤੁਹਾਨੂੰ ਪਤਾ ਕੋਈ ਵੀ ਬਿਜ਼ਨਸ ਆ, ਹਰੇਕ ਬੰਦਾ ਆਪਣੀ ਮਨਮਰਜ਼ੀਆਂ ਕਰਦਾ। ਚਲੋ ਇਹ ਤਾਂ ਫਿਰ ਇੱਕ ਬੈਜ ਵਾਲੀ ਜਿਹੜੀ ਨੌਕਰੀ ਖੁੱਲ੍ਹ ਜਿਹੀ ਦੇਤੀ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਆ, ਮੂੰਹ ਢਕੇ ਹੋਏ ਆ ਉੱਤੋਂ, ਤੇ ਕੋਈ ਸੁਣਵਾਈ ਨਹੀਂ ਕਿਸੇ ਕਿਸਮ ਦੀ। ਤੇ ਇਹ ਕੋਈ ਸਾਰੇ ਟ੍ਰੇਨਡ ਅਫਸਰ ਜਾਂ ਏਦਾਂ ਨਹੀਂ, ਕੋਈ ਪੁਲਿਸ ਵਾਲੇ ਨਹੀਂ ਹੈਗੇ ਜਿਹਦੇ ਵਿੱਚ ਕਿ ਤੁਹਾਨੂੰ ਆਪਣਾ ਬੈਜ ਨੰਬਰ ਇਹ ਉਹ ਆਇਡੈਂਟੀਫਾਈ ਕਰਨਾ ਪੈਂਦਾ। ਇਹ ਮਤਲਬ ਨਕਾਬਾਂ ਦੇ ਪਿੱਛੇ ਲੁੱਕ ਕੇ ਬੰਦਾ ਜੋ ਮਰਜ਼ੀ ਜਿਹੜਾ ਕਰ ਸਕਦਾ। ਤੇ ਜਿੰਨੇ ਬੰਦੇ ਇਹਨਾਂ ਨੇ ਰਿਕਰੂਟ ਕੀਤੇ ਉਹਨਾਂ ਦੀ ਟ੍ਰੇਨਿੰਗ ਵੀ ਨਹੀਂ ਹੈਗੀ, ਮਤਲਬ ਕਿ ਉਹਨਾਂ ਨੂੰ ਉਹ ਇਹ ਚੀਜ਼ਾਂ ਤਾਂ ਉਹ ਤਾਂ ਕਰੂਗੇ ਨਾ ਕਿ ਜੇ ਉਹਨਾਂ ਨੂੰ ਪਤਾ ਹੋਊਗਾ ਕਿ ਟ੍ਰੇਨਿੰਗ ਕੀ ਆ। ਜੇ ਅਗਲੇ ਨੂੰ ਦੱਸ ਕੇ ਹੀ ਏਦਾਂ ਲੱਗਿਆ ਹੋਇਆ ਕਿ ਤੁਸੀਂ ਚੱਕ ਦੋ ਫੱਟੇ, ਏਦਾਂ ਕਰ ਦੋ, ਓਦਾਂ ਕਰ ਦੋ, ਤਾਂ ਜੇ ਉਹਨਾਂ ਦੀ ਸਮਝ ਹੀ ਉਨੀ ਕੁ ਜਿਹੀ ਹੈ ਤਾਂ ਉਹਨਾਂ ਨੇ ਉਹੀ ਚੀਜ਼ ਕਰਨੀ ਹੈ। ਹੋ ਸਕਦਾ ਕਿ ਉਹ ਆਪਣੇ ਵੱਲੋਂ ਸੋਚ ਰਿਹਾ ਕਿ ਬੜਾ ਹੋ ਕੇ ਤੇ ਦੇਸ਼ ਭਗਤੀ ਦਾ ਕੰਮ ਕਰਦੇ, ਐਵੇਂ ਹੋ ਸਕਦਾ ਉਹਨਾਂ ਦਾ ਪਰਸਪੈਕਟਿਵ ਕੀ। ਹੁਣ ਜਿਹੜੀਆਂ ਸਰਕਾਰਾਂ ਉਹਨਾਂ ਨੇ ਤਾਂ ਯੰਗ ਬੰਦੇ ਜਿੱਦਾਂ ਏਦਾਂ ਸੀਗੇ, ਬਾਉਂਟੀ ਹੰਟਰ ਵਗੈਰਾ, ਇਹ ਸਾਰੇ ਰਿਕਰੂਟ ਕਰ ਲਏ ਆ, ਤੇ ਬੋਨਸ ਵੀ ਮੇਰੇ ਖਿਆਲ ਉਹਨਾਂ ਨੂੰ ਹਜ਼ਾਰਾਂ 'ਚ ਹੀ ਹੈਗਾ, ਜੇ ਪਤਾ ਨਹੀਂ ਕਿੰਨੇ। 50,000 ਤੇ ਉਹ ਮੈਂ ਕਿਹਾ ਹੁਣ ਉਹ ਅਗਲੇ ਤਾਂ ਆਪਣੇ ਵੱਲੋਂ ਹੋ ਸਕਦਾ ਕਿ ਸੋਚ ਕੇ ਕਰ ਰਹੇ ਕਿ ਉਹ ਸਹੀ ਕੰਮ ਕਰ ਰਹੇ, ਉਹਨਾਂ ਦਾ ਹੁਣ ਪਤਾ ਨਹੀਂ ਕੀ ਪਰਸਪੈਕਟਿਵ ਆ। ਪਰ ਇਹ ਹੈ ਕਿ ਜਦੋਂ ਤੁਸੀਂ ਏਦਾਂ ਐਡਹੌਕ ਜੇ ਬੰਦੇ ਰੱਖੋ, ਚ ਰਿਸਪੌਂਸਿਬਿਲਿਟੀ ਟ੍ਰੇਨਿੰਗ ਟਰੂਨਿੰਗ ਕੋਈ ਹੈ ਨਹੀਂ ਨਾ, ਉਹਨਾਂ ਨੂੰ ਕੁਛ ਪਤਾ। ਇੱਕ ਮੇਰੇ ਖਿਆਲ ਕਾਰ ਵਾਸ਼ ਵਾਲਾ ਸੀਗਾ, ਉਹਦੀ ਵੀ ਖਬਰ ਸੀਗੀ ਕਿ ਉਹਨੇ 50 ਮਿਲੀਅਨ ਦਾ ਲਾਸੂਟ ਜਿਹੜਾ ਕੀਤਾ, US ਸਿਟੀਜ਼ਨ ਹੀ ਸੀਗਾ, ਉਹਨੂੰ ਕਿੱਦਾਂ ਉਹਨੂੰ ਬਜ਼ੁਰਗ ਨੂੰ ਚੱਕ ਕੇ ਉਹਨਾਂ ਨੇ ਜਿੱਦਾਂ ਮੁੱਢ ਆਪਣਾ ਥੱਲੇ ਸੁੱਟਿਆ ਸੀਗਾ। ਤੇ ਮੈਂ ਕਿਹਾ ਹੁਣ ਤੁਸੀਂ ਮਤਲਬ ਹਿਸਾਬ ਤੇ ਸਿੱਧਾ ਲਾ ਲਓ ਨਾ ਕਿ ਉਹੀ ਦੇਸ਼ ਹੈ ਜਿੱਚ ਆਪਾਂ ਕਹਿੰਦੇ ਕਿ ਤੁਸੀਂ ਕਿਸੇ ਨੂੰ ਹੱਥ ਨਹੀਂ ਲਾ ਸਕਦੇ, ਤੇ ਤੁਸੀਂ ਕਿਸੇ ਦੇ ਬਿਜ਼ਨਸ 'ਚ ਜਾ ਕੇ ਤੇ ਉਹਨੂੰ ਅਮਰੀਕਨ ਸਿਟੀਜ਼ਨ ਨੂੰ ਤੁਸੀਂ ਫੜ ਕੇ ਥੱਲੇ ਜਿੱਦਾਂ ਸੀਨੀਅਰ ਨੂੰ ਸੁੱਟ ਰਹੇ ਆ। ਤੇ ਬਜ਼ੁਰਗ ਦੇ ਨਾਲ ਮਤਲਬ ਕਿ ਐਡੀ ਫੋਰਸ ਜਿਹੜੀ ਤੁਹਾਨੂੰ ਵਰਤਣ ਦੀ ਲੋੜ ਹੀ ਨਹੀਂ, ਪਹਿਲੀ ਗੱਲ ਹੁੰਦੀ, ਠੀਕ ਆ। ਲੇਡੀਜ਼ ਨੂੰ ਜਿੱਦਾਂ ਮਿਸ ਹੈਂਡਲ ਜਿਹੜਾ ਕਰ ਰਹੇ ਆ, ਤੇ ਹੁਣ ਜਿਹੜਾ ਤਾਂ ਬੰਦਾ ਟ੍ਰੇਨਡ ਆ, ਠੀਕ ਆ, ਉਹਨੂੰ ਕੋਈ ਐਕਸਪੀਰੀਅੰਸ ਆ ਰੈਸਲਿੰਗ ਰੁਸਲਿੰਗ ਜਿੱਥੂ ਦਾ, ਉਹ ਤਾਂ ਬੰਦਾ ਮਤਲਬ ਪ੍ਰਪੋਰਸ਼ਨੇਟ ਫੋਰਸ ਜਿਹੜੀ ਲਾਊਗਾ, ਕੰਟਰੋਲ ਕਰ ਲੂਗਾ। ਸੋ ਜਿਹੜਾ ਬੰਦਾ ਹੁਣ ਨਵਾਂ ਜੌਬ ਤੇ ਗਿਆ, ਉਹਨੂੰ ਆਪ ਦਾ ਵੀ ਟੈਨਸ਼ਨ ਸਟ੍ਰੈਸ ਜਿਹੜਾ ਹੋਣਾ, ਉਹ ਵੀ ਫਿਰ ਇਹ ਹੈਗਾ ਐਕਸੈਸਿਵ ਫੋਰਸ ਯੂਜ਼ ਜਿਹੜੀ ਕਰ ਦਿੰਦੇ ਆ, ਉਹਨਾਂ ਨੂੰ ਸਿਚੁਏਸ਼ਨ ਜਿਹੜਾ ਹੈਂਡਲ ਨਹੀਂ ਕਰ ਪਾਉਂਦੇ, ਆਪ ਵੀ ਅੰਡਰ ਜਿਹੜਾ ਤੁਸੀਂ ਕਹਿ ਲਓ ਕਿ ਪ੍ਰੈਸ਼ਰ ਹੁੰਦੇ ਆ। ਤੇ ਅਨਫੋਰਚੂਨੇਟ ਆ ਜੀ ਜੋ ਵੀ ਹੋ ਰਿਹਾ, ਪਰ ਇਹ ਚੱਲਣਾ ਏਦਾਂ ਹੀ ਹੈ ਜੀ ਅਗਲੇ 3 ਸਾਲ। ਜੀ ਜੀ ਅਗਲੀ ਜਿਹੜੀ ਗੱਲ ਕਰੀਏ, US ਨੇ ਜਿਹੜੀ ਹੁਣ UN ਦੀ ਜਨਰਲ ਅਸੈਂਬਲੀ ਚੱਲ ਰਹੀ ਆ, ਉਹਦੇ ਨਾਲ ਦੇ ਉੱਤੇ ਸਾਈਡ ਇਵੈਂਟ ਦੇ ਵਿੱਚ ਅਸਾਈਲਮ ਨੂੰ ਬੇਸਿਕਲੀ ਓਵਰਹਾਲ ਕਰਨ ਦੀ ਜਿਹੜੀ ਚਰਚਾ ਹੈ ਉਹ ਛੇੜੀ ਆ ਗਲੋਬਲ ਸਟੇਜ ਦੇ ਉੱਤੇ। ਇਹ ਕੀ ਪੁਸ਼ ਹੈਗਾ ਆ US ਦੇ ਦੁਆਰਾ, ਜਿਹੜਾ ਖਾਸ ਕਰਕੇ ਅਸਾਈਲਮ ਨੂੰ ਓਵਰਹਾਲ ਜਿਹੜਾ ਕਰਨ ਦੇ ਲਈ? ਮੈਨੂੰ ਯਾਦ ਆ ਤੁਸੀਂ ਮੈਨੂੰ ਲੱਗਦਾ ਸਾਲ ਪਹਿਲਾਂ ਤੁਸੀਂ ਦੱਸਿਆ ਸੀ ਅਸਾਈਲਮ ਕਿੱਦਾਂ ਆ, ਕਿਵੇਂ ਇਸ ਦੀ ਸ਼ੁਰੂਆਤ ਹੋਈ ਸੀ, ਕਿੱਦਾਂ ਇਹ ਸਾਰੀ ਚੀਜ਼ ਜਿਹੜੀ ਉਹ ਬਣਦੀ ਆ। ਸੋ ਇਹ ਕਿਹੜੀ ਚੀਜ਼ ਨੂੰ ਲੈ ਕੇ ਜਿਹੜੀ ਚਰਚਾ ਇਸ ਟਾਈਮ US ਦੇ ਅਧਿਕਾਰੀਆਂ ਦੇ ਦੁਆਰਾ ਜਿਹੜੀ ਛੇੜੀ ਗਈ ਆ UN ਦੇ ਵਿੱਚ? ਇਹ ਜੀ ਮੇਨਲੀ ਤਾਂ ਜਦੋਂ ਵਰਲਡ ਵਾਰਸ ਹੋਈਆਂ ਸੀਗੀਆਂ ਨਾ, ਉਦੋਂ ਬਹੁਤ ਲੋਕੀ ਜਿਹੜੇ ਡਿਸਪਲੇਸ ਸੀਗੇ, World War I World War II, ਤੇ ਸਾਰੀ ਹਿਊਮਨ ਰਾਈਟਸ ਦੀ ਜਿਹੜੀ ਗੱਲ ਹੋਈ ਸੀ, ਕ੍ਰਾਈਮ ਵੀ ਬੜੇ ਲੈਵਲ ਤੇ ਹੋਏ ਸੀਗੇ। ਤੇ UN ਨੇ ਫਿਰ ਜਿਹੜਾ ਯੂਨਾਈਟਿਡ ਨੇਸ਼ਨ ਸੀਗੀ, ਉਹਨਾਂ ਨੇ ਆ ਕੇ ਇਹ ਜਿਹੜੀਆਂ ਸਾਰੀਆਂ ਚਾਰਟਰ ਵਗੈਰਾ ਜਿਹੜੇ ਸਾਈਨ ਕੀਤੇ, ਤੇ ਉਹਨਾਂ ਨੇ ਫਿਰ ਇਹ ਜਿਹੜਾ ਅਸਾਈਲਮ ਰਿਫਿਊਜੀ ਦੇ ਕਾਨੂੰਨ ਸੀਗੇ, ਇਹਨਾਂ ਨੂੰ ਜਿਹੜਾ ਹਾਈਲਾਈਟ ਕੀਤਾ ਕਿ ਤੁਸੀਂ ਪਨਾਹ ਦੇਣੀ ਆ, ਤੁਸੀਂ ਮਨਾ ਨਾ ਕਰੋ, ਜਿਹੜੇ ਕਈ ਲੋਕਾਂ ਨੇ ਦੇਸ਼ਾਂ ਨੇ ਜਿਹੜਾ ਸਾਈਨ ਵੀ ਕੀਤਾ। ਤੇ ਹੁਣ ਤੁਸੀਂ ਦੇਖ ਲਓ ਕਿ ਇਹ ਜਿਹੜੀ ਸਰਕਾਰ ਆ ਗਈ, ਇਹਨਾਂ ਨੇ ਨਾ ਸਿਰਫ ਜਿਹੜੇ ਇੱਕ ਦੇਸ਼ ਸੀਗਾ ਅਮਰੀਕਾ, ਜਿਹੜਾ ਸਭ ਤੋਂ ਨੰਬਰ 1 ਤੇ ਵੱਜਦਾ ਹੈਗਾ ਉਹ ਚੀਜ਼ ਦੇ ਵਿੱਚ, ਲਿਸਟ ਦੇ ਵਿੱਚ, ਉਹ ਟੋਟਲੀ ਜਿਹੜਾ ਚੇਂਜ ਕਰਤਾ, ਉਹਦੀ ਇਮੇਜ ਦੇਤੀ। ਤੇ ਬਾਕੀ ਸਾਰੇ ਯੂਰਪ ਨੂੰ ਵੀ ਤੁਸੀਂ ਦੇਖੋ ਕਿ ਜਾ ਕੇ ਹੁਣ ਸਾਰੀਆਂ ਕੰਟਰੀਆਂ 'ਚ ਉਹ ਇਹੀ ਮੈਸੇਜ ਕਰੀ ਜਾਂਦਾ ਕਿ ਨਹੀਂ, ਤੁਹਾਡਾ ਮੇਅਰ ਨਿਕੰਮਾ ਵਾ, ਤੁਹਾਡੇ ਵੀ ਏਦਾਂ ਹੋ ਜਾਣਾ, ਤੁਸੀਂ ਇਹਨਾਂ ਨੂੰ ਵਾਪਸ ਭੇਜੋ। ਤੇ ਉਹ ਜਿਹੜਾ ਸੀਗਾ ਇੱਕ ਵੇਵ ਜੀ, ਜਿਹੜੀ ਤੁਸੀਂ ਕਹ ਲਓ ਕਿ ਇੱਕ ਰਾਈਟ ਵਿੰਗ ਵਾਲੀ ਵੇਵ ਜਿਹੜੀ ਆ ਗਈ ਆ, ਕਿਸੇ ਹੱਦ ਤੱਕ ਜਿਹੜੇ ਸੀਗੇ ਨਾ ਵੈਸਟਰਨ ਕੰਟਰੀਆਂ ਵੀ, ਕਈ ਦੇਸ਼ਾਂ 'ਚ ਤੁਸੀਂ ਦੇਖੋ ਕਿ ਹੁਣ ਇੱਕ ਤਰ੍ਹਾਂ ਜਿਹੜੇ ਇੱਧਰ ਦੇ ਲੋਕਾਂ ਦੇ ਉੱਤੇ ਵੀ, ਜਿਹੜੇ ਛੋਟੇ ਸਪੈਸ਼ਲੀ ਦੇਸ਼ ਆ ਯੂਰਪ ਦੇ, ਉੱਥੇ ਅਨਰਿਸਟ੍ਰਿਕਟਿਡ ਹੀ ਇਮੀਗ੍ਰੇਸ਼ਨ, ਜਿੱਦਾਂ ਪੈਰਿਸ ਪੁਰਿਸ ਫਰਾਂਸ ਦੀਆਂ ਆਪਾਂ ਵੀਡੀਓ ਵਗੈਰਾ ਜਿੱਦਾਂ ਦੇਖਦੇ ਸੀਗੇ ਕਿ ਅਨਲਿਮਿਟਿਡ ਜਿੱਦਾਂ ਇਮੀਗ੍ਰੇਸ਼ਨ ਆ ਗਈ ਸੀ, ਉਹਦੀ ਵੀ ਪ੍ਰੋਬਲਮ ਜਿਹੜੀ ਕਾਫੀ ਕ੍ਰਾਈਮ ਪ੍ਰੋਬਲਮ ਜਿਹੜੀ ਵੱਧ ਗਈ ਸੀਗੀ। ਉਹਦੇ ਵਿੱਚ ਵੀ ਜਿਹੜੀ ਲੋਕਲ ਸਰਕਾਰਾਂ ਸੀਗੀਆਂ, ਉਹ ਇੱਕ ਤਾਂ ਬਿਲਕੁਲ ਹੀ ਨਹੀਂ ਐਕਸ਼ਨ ਲੈ ਰਹੀਆਂ ਸੀਗੀਆਂ ਕਿ ਇਮੀਗ੍ਰੈਂਟ ਦੇ ਖਿਲਾਫ ਜਿੱਦਾਂ ਕਹਿ ਲਓ ਐਕਸ਼ਨ ਲੈਣਾ ਹੀ ਨਹੀਂ ਹੈਗਾ, ਇੱਦਾਂ ਦੀ ਵੀ ਪਾਲਿਸੀਆਂ ਜਿੱਦਾਂ ਕਈ ਦੇਸ਼ਾਂ ਨੇ ਜਿਹੜੀਆਂ ਫਲਾਈਆਂ ਸੀਗੀਆਂ, ਉਹ ਚੀਜ਼ਾਂ ਹੁਣ ਜੀ ਦੇਖੋ ਬੈਕਫਾਇਰ ਕਰ ਰਹੀਆਂ। ਹੁਣ ਜਿਹੜਾ ਮਿਹਨਤੀ ਜਿਹੜਾ ਇਮੀਗ੍ਰੈਂਟ ਆ, ਠੀਕ ਆ, ਆਪਣੇ ਹੁਣ ਜਿਹੜੇ ਬੰਦੇ ਸੁਣਦੇ ਆ, ਇਹ ਕੋਈ ਏਦਾਂ ਨਹੀਂ ਕਿ ਜਾ ਕੇ ਕ੍ਰਾਈਮ ਕਰਨਾ, ਕੋਈ ਛੇੜਛਾੜ ਕਰਨੀ, ਕੋਈ ਲੁੱਟ ਖੋਹ ਕਰਨੀ ਆ, ਠੀਕ ਹੈ। ਇਹ ਕੰਮਕਾਰ ਕਰਨ ਵਾਲੇ ਆਪਣੇ ਜਿਹੜਾ ਮਿਹਨਤ ਇਮੀਗ੍ਰੈਂਟ ਜਿਹੜੇ ਹੈਗੇ ਆ। ਪਰ ਤੁਸੀਂ ਜਦੋਂ ਕਈ ਵਾਰੀ ਵੀਡੀਓ ਦੇਖਦੇ ਆ ਯੂਰਪ ਦੀਆਂ, ਉੱਥੇ ਕਈ ਵਾਰੀ ਜਿਹੜਾ ਸੀਗਾ ਉਹ
ਪੰਗੇਬਾਜ਼ ਜਿਹੜੇ ਇਮੀਗ੍ਰੈਂਟ ਜਿਹੜੇ ਸੀਗੇ ਤੇ ਉਹ ਦੱਸਦੇ ਸੀਗੇ ਕਿ ਇਹ ਗਰੂਮਿੰਗ ਕਰਦੇ ਆ, ਸੈਕਸ ਕ੍ਰਾਈਮ ਕਰਦੇ ਆ, ਕਿਡਨੈਪਿੰਗ, ਐਕਸਟੋਰਸ਼ਨ, ਤੇ ਸਰਕਾਰਾਂ ਉਹਦੀ ਆਇਡੈਂਟੀਫਾਈ ਨਹੀਂ ਕਰਦੀਆਂ ਸੀਗੀਆਂ। ਯੂਕੇ ਦੇ ਵਿੱਚ ਇਹ ਜਿੱਦਾਂ ਮੇਨ ਚੀਜ਼ ਸੀਗੀ, ਫਰਾਂਸ ਦੇ ਵਿੱਚ ਜਿਹੜੀ ਮੇਨ ਚੀਜ਼ ਸੀਗੀ, ਤੇ ਇਹ ਕਈ ਦੇਰ ਤੋਂ ਜਿਹੜਾ ਪਿਛਲੇ ਤੁਸੀਂ ਲਾ ਲਾ ਕੋਈ 10 ਕੁ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਸੀਗਾ। ਕਿਸੇ ਲੈਵਲ ਤੇ ਜਿਹੜੇ ਲੋਕ ਸੀਗੇ ਉਹ ਅੱਕੇ ਸੀਗੇ ਲੈਕ ਆਫ ਐਕਸ਼ਨ, ਕਿ ਯਾਰ ਸਰਕਾਰ ਮਤਲਬ ਕਿ ਸਾਹਮਣੇ ਵੀਡੀਓ ਤੇ ਹੀ ਬੰਦਾ ਕਹਿ ਦਿੱਤਾ, ਕੁੜੀ ਕਹਿੰਦੀ ਕਿ ਮੈਨੂੰ ਛੇੜਦਾ, ਤੇ ਉਹ ਕੁਝ ਕਰ ਹੀ ਨਹੀਂ ਰਹੇ, ਕਿ ਮਤਲਬ ਉਹ ਚੌਂਕ ਜਿਹਾ ਜਿੱਦਾਂ ਬਣ ਗਿਆ ਕਿ ਉੱਥੇ ਜੋ ਮਰਜ਼ੀ ਕਰੀ ਜਾਣ ਹਨਾ ਲੋਕੀ। ਤੇ ਉਹ ਚੀਜ਼ ਦਾ ਵੀ ਲੋਕਾਂ 'ਚ ਇੱਕ ਉਬਾਲ ਜਿਹਾ ਸੀਗਾ। ਤੇ ਪਰ ਹੁਣ ਤੁਸੀਂ ਦੇਖੋ ਕਿ ਇਹ ਸਾਰਾ ਜਿਹੜਾ ਉਬਾਲ ਆ ਨਿਕਲਦਾ ਕਿਹਦੇ ਵੱਲ ਆ? ਜਿਹੜਾ ਹਾਰਡ ਵਰਕਿੰਗ ਬੰਦਾ ਨਿਕਲਦਾ ਉਹਦੇ ਵੱਲ। ਐਂਟੀ ਇਮੀਗ੍ਰੇਸ਼ਨ ਜਿਹੜਾ ਸੈਂਟੀਮੈਂਟ ਜਿਹੜਾ ਆ ਗਿਆ, ਤੇ ਕੋਈ ਵੀ ਵੇਵ ਜਿਹੜੀ ਚੱਲਦੀ ਆ ਹਮੇਸ਼ਾ ਨਹੀਂ ਹੁੰਦੀ, ਪਰ ਇਸ ਵੇਲੇ ਤਾਂ ਥੋੜੀ ਹੈਗੀ ਆ ਜੀ, ਨਫ਼ਰਤ ਵਾਲੀ ਵੇਵ ਤੁਸੀਂ ਕਹਿ ਸਕਦੇ ਆ ਇਹਨੂੰ, ਜੋ ਵੀ ਲੋਕਾਂ ਦਾ ਸੀਗਾ ਰਾਈਟ ਵਿੰਗ ਵੇਵ ਜਿਹੜੀ ਹੈਗੀ ਆ। ਉਹਨਾਂ ਨੇ ਜੀ ਫਿਰ ਇਹ ਨਹੀਂ ਦੇਖਣਾ ਹੁੰਦਾ ਕਿ ਕੌਣ ਕੀ ਆ। ਕਈ ਵਾਰੀ ਦੱਸਿਆ ਦੇ ਵਿੱਚ ਕਿ ਜੇ ਕਿਸੇ ਨੂੰ ਭੁਲੇਖਾ ਜੇ ਵੀ, ਜਿੱਦਾਂ ਬੰਦਾ ਕਹਿੰਦਾ ਕਿ ਮੈਨੂੰ ਸਾਈਡ ਤੋਂ ਉਹਨੇ ਖਿੜਕੀ 'ਚੋਂ ਦੇਖ ਲਿਆ, ਠੀਕ ਆ, ਕਿਉਂਕਿ ਆਪਾਂ ਰੰਗ ਸਾਡਾ ਬਰਾਊਨ ਆ, ਠੀਕ ਆ, ਦੇਖਣ ਨੂੰ ਵੱਖਰੇ ਲੱਗਦੇ ਆ, ਤੇ ਤਾਂ ਹੀ ਬੰਦਾ ਪੁੱਛਦਾ ਨਾ ਕਿ ਕੀ ਤੁਹਾਡਾ ਸਟੇਟਸ ਹੈਗਾ ਜਾਂ ਕਿੱਦਾਂ। ਤੇ ਰਾਜਕਰਨ ਜੀ ਆਪਣੇ ਕਈ ਵਾਰੀ ਤੁਹਾਡੇ ਆਪਣੇ ਨਾ ਸ਼ੋਅ ਤੇ ਵੀ ਮੈਂ ਕਿਹਾ ਸੀ, ਮੈਂ ਕਿਹਾ ਸਿਟੀਜ਼ਨ ਕਈ ਵਾਰੀ ਪਹਿਲਾਂ ਜਿੱਦਾਂ ਫੀਲਿੰਗ ਚੱਲਦੀ ਕਿ ਨਹੀਂ ਮੈਂ ਤਾਂ ਸਿਟੀਜ਼ਨ ਹੈਗਾ, ਤੇ ਇੱਕ ਵਾਰੀ ਕਿਤੇ ਕਿਹਾ ਹੋ ਗਿਆ ਕਿ ਨਹੀਂ ਸਿਟੀਜ਼ਨ ਕਿਸੇ ਨਾਲ ਵੀ ਧੱਕਾ ਜਿਹੜਾ ਕਰ ਸਕਦੇ ਆ। ਤੇ ਕਈ ਵਾਰੀ ਮੈਨੂੰ ਬੰਦੇ ਮਿਲਦੇ ਆ ਉਹਨਾਂ ਆਬਜੈਕਟ ਕਰਦੇ ਕਿ ਲੈ ਤੁਸੀਂ ਸਾਡੇ ਬਾਰੇ ਕਿੱਦਾਂ ਕਹਿਤਾ, ਸਾਡੇ ਨਾਲ ਕਿੱਦਾਂ, ਆਪਾਂ ਤਾਂ ਅਮਰੀਕਨ ਆ, ਸਾਨੂੰ ਨਹੀਂ ਕਰਨਾ ਇਹਨਾਂ ਨੇ। ਉਹ ਦਿਨ ਤੇ ਇੱਕ ਆਹ ਦਿਨ, ਠੀਕ ਆ ਕਿ ਨਹੀਂ, ਨੰਬਰ ਆਫ ਕੰਸਲਟੇਸ਼ਨ ਜਿਹੜੇ ਸਿਟੀਜ਼ਨ ਬੰਦੇ ਕਰ ਰਹੇ ਆ, ਕਿ ਹਾਂਜੀ ਉਹਨਾਂ ਨੂੰ ਹੁਣ ਮਤਲਬ ਡਰ ਜਿਹੜਾ ਤੁਸੀਂ ਕਹਿ ਲਓ ਕਿ ਪੂਰਾ ਜਿਹੜਾ ਪੈ ਗਿਆ ਕਿ ਸਿਟੀਜ਼ਨ ਬੰਦਾ ਵੀ ਟਰੈਵਲ ਕਰਨ ਤੋਂ ਜਿਹੜਾ ਡਰ ਰਿਹਾ ਜੀ, ਡਰ ਰਿਹਾ। ਬਹੁਤ ਕਾਲਾਂ ਆਉਂਦੀਆਂ ਤੁਹਾਡੇ ਆਫਿਸ 'ਚ ਆਉਂਦੀਆਂ, ਸਾਨੂੰ ਵੀ ਬਹੁਤ ਪੁੱਛਦੇ ਆ ਜਿਹਨਾਂ ਨੂੰ ਕਿੱਦਾਂ ਕਰੀਏ ਕਿ ਨਾ। ਸਾਲ ਦਹਾਕੇ ਜਿਹੜੇ ਹੋ ਗਏ ਆ, ਉਹ ਬੰਦੇ ਨੂੰ ਟੈਨਸ਼ਨ ਜਿਹੜੀ ਪੈ ਗਈ ਹੈ, ਠੀਕ ਹੈ ਕਿ ਨਹੀਂ। ਹਾਂਜੀ ਸਹੀ ਗੱਲ। ਤੇ ਹਾਂਜੀ ਕਲਰ ਬੇਸ ਜਿਹੜੀ ਡਿਸਕ੍ਰਿਮੀਨੇਸ਼ਨ ਜਿਹੜੀ ਹੈਗੀ ਆ, ਹੋਰ ਤਾਂ ਇਹਨਾਂ ਦਾ ਕੋਈ ਕ੍ਰਾਈਟੇਰੀਆ ਨਹੀਂ। ਉਹੀ ਜਿਹੜਾ ਸੀਗਾ 9th ਸਰਕਟ ਨੇ ਜਿਹੜਾ ਕਿਹਾ ਸੀਗਾ ਕਿ ਨਹੀਂ ਤੁਸੀਂ ਇਹ ਵਾਲੇ ਫੈਕਟਰ ਦੇ ਬੇਸ ਤੇ ਨਹੀਂ ਕਰ ਸਕਦੇ ਆ, ਤੇ ਸੁਪਰੀਮ ਕੋਰਟ ਨੇ ਓਕੇ ਕਰਤਾ ਕਿ ਨਹੀਂ ਤੁਸੀਂ ਜਾ ਸਕਦੇ ਆ, ਕਾਰ ਵਾਸ਼ਾਂ ਵਗੈਰਾ ਫਾਰਮ ਵਗੈਰਾ 'ਚ ਜਾ ਸਕਦੇ ਆ। ਤੇ ਗੱਲ ਉਹੀ ਹੈ ਕਿ ਜਦੋਂ ਤੁਸੀਂ ਫਿਰ ਇਦਾਂ ਦਾ ਜਿਹੜਾ ਪਟਾਰਾ ਖੋਲ ਦਿੰਦੇ ਆ, ਤੇ ਉਹਦੇ ਵਿੱਚ ਜੀ ਧੱਕੇਸ਼ਾਹੀਆਂ ਤਾਂ ਫਿਰ ਹੋਣੀਆਂ ਹੀ ਆ, ਠੀਕ ਹੈ ਕਿ ਨਹੀਂ ਜੀ। ਉਮੀਦ ਸੀਗੀ ਕਿ ਨਹੀਂ ਜਿਹੜਾ ਕੋਰਟ ਏਦਾਂ ਨਾ ਕਰੇ, ਪਰ ਕੋਰਟ ਨੇ ਜਿਹੜਾ ਸੀਗਾ ਮਤਲਬ ਕਾਫੀ ਜਿਹੜੇ ਈਵਨ ਡਿਸੈਂਟਿੰਗ ਜਿਹੜੇ ਜੱਜ ਸੀਗੇ ਸੋਟੋਮੈਯਰ, ਉਹਨਾਂ ਨੇ ਮੈਂ ਕਿਹਾ ਕਾਫੀ ਆਬਜੈਕਸ਼ਨ ਜਿਹੜੀ ਚੱਕੀ ਸੀਗੀ ਕਿ ਤੁਹਾਨੂੰ ਇਹ ਫੈਸਲਾ ਗਲਤ ਆ, ਤੁਹਾਨੂੰ ਏਦਾਂ ਨਹੀਂ ਕਰਨਾ ਚਾਹੀਦਾ, ਕਾਈਂਡ ਆਫ ਰੇਸ ਬੇਸਡ ਡਿਸਕ੍ਰਿਮੀਨੇਸ਼ਨ ਹੋ ਜਾਣੀ ਹੈ। ਤੇ ਹੁਣ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਫਿਰ ਦੇਖਣ ਨੂੰ ਮਿਲ ਰਹੀਆਂ, ਕੀ ਕਾਰ ਵਾਸ਼ ਤੇ ਕੀ ਰੈਸਟੋਰੈਂਟ ਤੇ ਕੀ ਡਰੱਗ ਸਟਾਪ, ਸਾਰੇ ਪਾਸੇ ਸਾਰਾ ਕੁਝ ਪਤਾ ਹੀ ਜਿਹੜਾ ਉਹ ਚੱਲ ਰਿਹਾ। ਤੇ ਯੂਐਨ ਦੀ ਜਿਹੜੀ ਤੁਸੀਂ ਗੱਲ ਕਰਦੇ ਸੀਗੇ, ਉਹਦੇ ਵਿੱਚ ਤਾਂ ਵੀਡੀਓ ਵੀ ਦੇਖੀ ਹੋਣੀ ਆ ਜਾ ਕੇ, ਉਹ ਤੇ ਆਪਣਾ ਜਾ ਕੇ ਬਸ ਉਹਦੇ ਤਾਂ ਬਿਆਨ ਮਤਲਬ ਕਿ ਡਿਪਲੋਮੇਸੀ ਵਾਲੀ ਤਾਂ ਮੈਨੂੰ ਕੋਈ ਗੱਲ ਲੱਗਦੀ ਨਹੀਂ, ਠੀਕ ਆ। ਸਾਰੀ ਜਿਹੜੀ ਤੁਸੀਂ ਦੇਖੋ ਬਿਆਨਬਾਜ਼ੀ ਐਂਟੀ ਅਸਾਈਲਮ ਹੀ ਜਿਹੜੀ ਹੋਈ ਪਈ, ਕਿ ਜਿੱਦਾਂ ਸਾਰੀ ਦੁਨੀਆ ਦਾ ਹੀ ਠੇਕਾ ਲੈ ਲਿਆ ਹੁੰਦਾ ਕਿ ਸਾਰੇ ਕਿਤੇ ਯੂਰਪ ਖਰਾਬ ਹੋ ਗਿਆ, ਏਦਾਂ ਹੋ ਗਿਆ, ਓਦਾਂ ਹੋ ਗਿਆ, ਤੇ ਉਹ ਵੀ ਬਾਕੀ ਦੇਸ਼ ਵੀ ਪੂਰੇ ਚਾਰਜ ਅਪ ਹੋਏ ਆ। ਆਪਣੇ ਨੈਦਰਲੈਂਡਸ ਦੇ ਵਿੱਚ ਜਿਹੜੀਆਂ ਸਕੈਂਡੀਨੇਵੀਅਨ ਕੰਟਰੀਆਂ ਸਭ ਤੋਂ ਪੀਸਫੁਲ ਮੰਨੀਆਂ ਜਾਂਦੀਆਂ, ਉਹਦੇ ਵਿੱਚ ਦੰਗੇ ਹੋ ਰਹੇ, ਦੇਖ ਲਓ ਇਮੀਗ੍ਰੇਸ਼ਨ ਦੇ ਬੇਸ ਤੇ, ਕਿ ਬੰਦਾ ਅਮਰੀਕਾ ਕੀ ਕਰ ਰਿਹਾ ਇਹਨੂੰ ਦੇਖ ਕੇ ਬਾਕੀ ਦੇਸ਼ ਜਿਹੜੇ ਮਿਰਰ ਕਰ ਰਹੇ ਆ। ਉੱਥੇ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ, ਸੋ ਮਾਹੌਲ ਚੇਂਜ ਹੋ ਰਿਹਾ। ਇਹ ਹੁਣ ਇਹਨਾਂ ਨੇ ਮਿਲਾ ਦੇ ਇਹਦੇ ਵਿੱਚ ਫਸਟ ਸੇਫ ਕੰਟਰੀ ਵਾਲੀ ਗੱਲ ਆਖੀ ਨਾ, ਵੀ ਫਸਟ ਸੇਫ ਕੰਟਰੀ ਜਿੱਥੇ ਜਾਣਾ ਉੱਥੇ ਅਸਾਈਲਮ ਲਓ, ਗਾਂ ਆਉਣ ਦੀ ਲੋੜ ਨਹੀਂ। ਹਾਂਜੀ, ਸੋ ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਜਿੱਥੇ ਬੰਦਾ ਰਹਿ ਸਕਦਾ ਸੀਗਾ, ਜਿੱਦਾਂ ਆਪਾਂ ਫਰਮ ਰੀਸੈਟਲਮੈਂਟ ਬਾਰ ਇਟਲੀ ਵਾਲੇ, ਯੂਰਪ ਵਾਲੇ ਆਪਾਂ ਕੇਸ ਜਿਹੜੇ ਕਰਦੇ ਸੀਗੇ, ਹੁਣ ਉਹ ਕਹਿੰਦੇ ਕਿ ਜਿੱਥੇ ਪਹਿਲਾ ਦੇਸ਼ ਜਿੱਚ ਤੁਸੀਂ ਸੇਫ ਰਹਿ ਸਕਦੇ ਸੀ, ਉੱਥੇ ਤੁਹਾਨੂੰ ਸ਼ਰਨ ਜਿਹੜਾ ਲੈਣਾ ਚਾਹੀਦਾ, ਉੱਥੇ ਗੱਲ ਜਿਹੜੀ ਮੁਕਾ ਦੇਣੀ। ਕਿ ਸਾਰੇ ਉਹ ਯੂਐਨ ਨੂੰ ਕਹਿ ਰਹੇ ਕਿ ਸਾਰੇ ਜਿਹੜੇ ਲੋਕ ਆ, ਡਜ਼ ਨਾਟ ਮੈਟਰ ਭਾਵੇਂ ਅਮਰੀਕਾ ਨੂੰ ਆ ਰਿਹਾ, ਕਿਤੇ ਵੀ ਜਾ ਰਿਹਾ, ਜਦੋਂ ਬੰਦਾ ਆਪਣੇ ਦੇਸ਼ ਚੋਂ ਨਿਕਲਿਆ, ਜਿਹੜਾ ਹੀ ਪਹਿਲਾ ਦੇਸ਼ ਜਿਹੜਾ ਪੈਰ ਰੱਖਿਆ ਉਹਨੇ, ਤੇ ਉੱਥੇ ਉਹਨੂੰ ਅਸਾਈਲਮ ਜਿਹੜਾ ਸੀਗਾ ਉੱਥੇ ਜਿਹੜੀ ਫਾਈਲ ਕਰਨੀ ਜਿਹੜੀ ਲਾਜ਼ਮੀ ਲਾਓ, ਉਧਰਲੇ ਪਾਸੇ ਨੂੰ ਚੀਜ਼ ਜਿਹੜੀ ਕਰ ਰਹੇ ਆ। ਜਿਹੜਾ ਇਹ ਵਾਲਾ ਰਾਜਕਰਨ ਜੀ ਕਾਨੂੰਨ ਹੈਗਾ ਨਾ ਕਿ ਉੱਥੇ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ, ਇਹ ਮੈਂ ਲੋਕਾਂ ਨੂੰ ਕਰਨਾ ਕਿ ਜਿਹੜੀ ਫਿਜ਼ੀਕਲ ਬਾਰਡਰ ਦੀ ਵਾਲ ਹੈਗੀ ਨਾ, ਉਹ ਵੀ ਕੁਝ ਨਹੀਂ, ਪਰ ਜਿਹੜੀ ਕਾਨੂੰਨੀ ਵਾਲ ਹੈਗੀ ਹੈ ਟੱਪਣੀ ਕਈ ਵਾਰੀ ਔਖੀ ਜਿਹੜੀ ਹੋ ਜਾਂਦੀ ਹੈ। ਇਹੀ ਚੀਜ਼ ਆਪਾਂ ਹੁਣ ਟਰੱਕਰ ਨੂੰ ਦੇਖਦੇ ਰਹੇ ਹਾਂ, ਉੱਥੇ ਕਾਨੂੰਨੀ ਵਾਲ ਹੀ ਆ ਜਿਹੜੀ ਉਹਨਾਂ ਨੇ ਲਾਈ ਹੋਈ ਆ, ਦਿਸਦੀ ਥੋੜੀ ਆ। ਮੈਕਸੀਕੋ ਦੇ ਬਾਰਡਰ ਤੇ ਤਾਂ ਭਾਵੇਂ ਦੂਜੀ ਕੰਧ ਲੱਗੀ ਆ, ਪਰ ਇਹਨਾਂ ਸਟੇਟਸ ਦੇ ਮੋਹਰੇ ਵੀ ਉਹ ਵੀ ਤਾਂ ਕਾਨੂੰਨ ਦੀ ਜਿਹੜੀ ਕੰਧ ਆ ਉਹ ਸਾਰੀ ਰਹੇ ਆ। ਸੋ ਇਹ ਬੜਾ ਔਖਾ ਕੰਮ ਬਣਦਾ ਜਾ ਰਿਹਾ ਹੈ। ਹਾਂਜੀ, ਸ਼ਿਕਾਗੋ ਦੇ ਵਿੱਚ ਹਾਈ ਪ੍ਰੋਫਾਈਲ ਰੇਡਸ ਜਿਹੜੀਆਂ ਉਹ ਚੱਲ ਰਹੀਆਂ ਆ, ਐਨਫੋਰਸਮੈਂਟ ਜੋਰਾਂ ਸ਼ੋਰਾਂ ਤੇ ਜੰਗੀ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਐਲਏ ਤੋਂ ਬਾਅਦ ਹੁਣ ਸ਼ਿਕਾਗੋ ਦੇ ਵਾਰੀ ਆਈ ਹੋਈ ਹੈ। ਹਾਂਜੀ, ਕਿਉਂਕਿ ਉੱਥੇ ਗੜ ਉੱਥੇ ਲਿਬਰਲਸ ਦਾ ਉਹ ਵੀ ਇੱਕ ਜਿਹੜਾ ਕਹਿ ਲਓ ਤੁਸੀਂ ਸਟਰੋਂਗ ਹੋਲਡ ਜਿਹੜਾ ਹੈਗਾ। ਤੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਇਲੈਕਸ਼ਨ ਦੇ ਟਾਈਮ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਜਾਂਦੇ ਪੰਗਾ ਜਿਹੜਾ ਉੱਥੇ ਲਿਆ ਸੀਗਾ ਜਿਹੜਾ
ਕਈ ਵਾਰੀ ਬੰਦਾ ਉਹ ਵੀ ਕਹਿੰਦਾ ਯਾਰ ਜੇ ਤੁਸੀਂ ਆਪਣੀ ਸਟੇਟਾਂ 'ਚ ਜਿੱਤੇ ਆ, ਤੁਹਾਡੀ ਫੁੱਲ ਮੈਜੋਰਟੀ ਜਿੱਥੇ ਹੈਗੀ ਆ, ਤੁਸੀਂ ਉੱਥੇ ਕਿਉਂ ਨਹੀਂ ਖਰੂ ਬਣਨੇ ਹੈਗੇ? ਉੱਥੇ ਕਿਉਂ ਨਹੀਂ ਤੁਸੀਂ ਜਾ ਕੇ ਜਿਹੜੀਆਂ ਆਪਣੇ ਲੋਕਾਂ ਨੂੰ ਜਿਹੜਾ ਖੁਸ਼ ਕਰੋ, ਜਿਹੜਾ ਜਿੱਥੇ ਲੋਕਾਂ ਨੂੰ ਇਮੀਗ੍ਰੈਂਟਾਂ ਨਾਲ ਪ੍ਰੋਬਲਮ ਹੀ ਨਹੀਂ ਹੈਗੀ ਕੋਈ, ਠੀਕ ਹੈ ਕਿ ਨਹੀਂ? ਤੇ ਤੁਹਾਨੂੰ ਐਲਏ ਵਾਲਿਆਂ ਨੇ ਨਾਲ ਸੱਦਿਆ ਹੀ ਨਹੀਂ ਕਦੀ, ਨਾ ਤੁਸੀਂ ਕਦੀ ਜਿੱਤਣਾ ਉੱਥੇ, ਠੀਕ ਹੈ? ਤੁਸੀਂ ਉੱਥੇ ਆ ਕੇ ਰੌਲਾ ਰੱਪਾ ਜਿਹੜਾ ਪਾਇਆ ਹੋਇਆ, ਕਿਹਨੂੰ ਤੁਸੀਂ ਖੁਸ਼ ਕਰ ਰਹੇ ਹੈਗੇ? ਐਲਏ 'ਚ ਰੇਡਾਂ ਪਾ ਕੇ ਤੁਸੀਂ ਟੈਕਸਸ ਵਾਲਿਆਂ ਨੂੰ ਖੁਸ਼ ਕਰ ਰਹੇ ਹੋ। ਸੋ ਉਹੀ ਗੱਲ ਆ ਕਿ ਸ਼ਿਕਾਗੋ ਨੂੰ ਜਿਹੜਾ ਸੀਗਾ ਹੀ ਇਹਨਾਂ ਦਾ, ਤੇ ਮਤਲਬ ਗੋਲ ਇਹਨਾਂ ਦਾ ਫਿਰ ਇਹੀ ਹੁੰਦਾ ਜੀ ਰਾਜਕਰਨ ਜੀ, ਜੇ ਇਹ ਵੱਧ ਨੰਬਰ ਵਾਲੇ ਬੰਦੇ ਉੱਥੋਂ ਡਿਪੋਰਟ ਕਰ ਦੇਣ, ਠੀਕ ਆ? ਇਹ ਹੁਣ ਜਿੱਦਾਂ ਹਾਈ ਨੰਬਰ ਪਾਪੂਲੇਸ਼ਨ ਜ਼ਿਆਦਾ ਉੱਥੇ, ਸੈਂਸਸ ਕਿਉਂਕਿ ਆਉਣ ਵਾਲਾ, ਤੇ ਜਦੋਂ ਉੱਥੇ ਸੀਟਾਂ ਘਟ ਗਈਆਂ ਲਿਬਰਲ ਸਟੇਟ ਵਾਲੀਆਂ, ਤੇ ਫਿਰ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਫੋਰਐਵਰ ਰਿਪਬਲਿਕਨ ਗਵਰਨਮੈਂਟ ਹੀ ਰਹੂਗੀ, ਠੀਕ ਹੈ ਕਿ ਨਹੀਂ? ਕੈਲੀਫੋਰਨੀਆ ਦੀਆਂ ਤੁਸੀਂ ਜੇ 52-53 ਤੋਂ ਘਟਾ ਕੇ ਤੁਸੀਂ 40 'ਚ ਲਿਆਓ ਤਾਂ ਬਹੁਤ ਫਰਕ ਪੈ ਜਾਣਾ, ਠੀਕ ਹੈ ਕਿ ਨਹੀਂ? ਫਲੋਰੀਡਾ ਇੱਕ ਜਿਹੜੀ ਥੋੜੀ ਜਿਹੀ ਸਵਿੰਗ ਸਟੇਟ ਜਿਹੜੀ ਮੰਨੀ ਜਾਂਦੀ ਹੈ, ਉਹਦੇ ਵਿੱਚ ਤੁਸੀਂ ਇਹ ਕਰ ਦਿਓ ਕਲੀਨ ਅਪ, ਤੇ ਉਹ ਵੀ ਪਰਮਨੈਂਟਲੀ ਰਿਪਬਲਿਕਨ ਜਿਹੜੀ ਬਣ ਜਾਣੀ ਹੈ। ਉਹ ਤਾਂ ਹੁਣ ਪਿਛਲੇ ਮੈਨੂੰ ਲੱਗਦਾ 3-4 ਇਲੈਕਸ਼ਨ ਸਾਈਕਲ ਤੋਂ ਉਹ ਤਾਂ ਹੁਣ ਰੈੱਡ ਸਟੇਟ ਬਣ ਹੀ ਚੁੱਕੀ ਆ ਫਲੋਰੀਡਾ ਤਾਂ, ਫਿਰ ਵੀ ਉਹ ਤਾਂ ਥੋੜੀ ਜਿਹੀ ਕਨਵਰਟ ਹੋ ਗਏ, ਕਿਉਂਕਿ ਹਿਸਪੈਨਿਕ ਕਿਊਬਨ ਮੂਲ ਦੇ ਸਾਰੇ ਲੋਕੀ ਸੀਗੇ, ਉਹਨਾਂ ਨੂੰ ਲੈ ਕੇ ਕੌਨਫੀਡੈਂਸ 'ਚ ਇਹਨਾਂ ਨੇ ਵੋਟ ਪਾਈ ਆ, ਪਰ ਐਂਡ 'ਚ ਸਾਥ ਨਹੀਂ ਦਿੱਤਾ। ਤੇ ਹੁਣ ਦੇਖਦੇ ਆ ਕੀ ਹੁੰਦਾ, ਮਿਡ ਟਰਮ ਦੇ ਵਿੱਚ ਹੀ ਪਤਾ ਲੱਗੂਗਾ ਹੁਣ ਤਾਂ। ਜੀ ਬਿਲਕੁਲ, ਕਾਫੀ ਰੌਲਾ ਰੱਪਾ ਜਿਹੜਾ ਇਸ ਦੇ ਵਿੱਚ ਚੱਲੀ ਜਾਣਾ, ਜਿਹੜਾ ਉਹ ਰਿਹਾ ਹੈਗਾ ਆ। ਲੋਕਲ ਫੈਡਰਲ ਐਨਫੋਰਸਮੈਂਟ ਪਾਰਟਨਰਸ਼ਿਪਸ 287G ਨਵੇਂ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇਨਸੈਂਟਿਵ, ਇਹ ਕੀ ਨੇ ਜੀ? ਕੀ ਐਕਸਪੈਂਸ਼ਨ ਹੋਈ ਹੈ ਇਹਨਾਂ ਦੇ ਵਿੱਚ, ਕੀ ਵਾਧਾ ਹੋਇਆ? ਇਹ ਜੀ ਲੋਕਲ ਜਿਹੜੀਆਂ ਏਜੰਸੀਆਂ ਜਿਹੜੀਆਂ ਹੁੰਦੀ, ਇਹ ਜਿਹੜਾ ਧਾਰਾ ਹੈਗੀ ਆ ਜੀ, ਇਹ ਲੋਕਲ ਜਿਹੜੀਆਂ ਏਜੰਸੀਆਂ ਹੈਗੀਆਂ, ਇਹਨੂੰ ਇਹ ਫੈਡਰਲ ਇਮੀਗ੍ਰੇਸ਼ਨ ਦਾ ਕੰਮ ਇਹ ਕਰ ਸਕਦੇ ਆ, ਜਿਹੜੀਆਂ ਸਰਕਾਰੀ, ਜਿੱਦਾਂ ਤੁਸੀਂ ਕਹ ਲਓ ਛੋਟੇ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ, ਠੀਕ ਆ ਕਿ ਨਹੀਂ? ਤੇ ਇਹ ਆਪਣੇ ਜਿਹੜੀ ਇਨਫੋਰਸਮੈਂਟ ਲੱਭ ਰਹੇ ਹੋਗੇ, ਇਹਨਾਂ ਨੂੰ ਵੀ ਮੈਨ ਪਾਵਰ ਜਿਹੜੀ ਚਾਹੀਦੀ ਹੁੰਦੀ ਹੈ, ਤੇ ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜੀ ਫੰਡਿੰਗ ਜਿਹੜੀ ਹੈਗੀ ਨਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ, ਜਿੱਦਾਂ ਆਪਾਂ ਦੱਸਿਆ ਸੀਗਾ ਕਿ 350 ਮਿਲੀਅਨ ਦੀ ਜਿਹੜੀ ਫੰਡਿੰਗ ਆ, ਉਹਨਾਂ ਕਹਿੰਦੇ ਇਹ ਕਿ ਓਵਰ ਟਾਈਮ ਤੇ ਸੈਲਰੀ ਜਿਹੜੀ ਹੈ EMPLOYੀਆਂ ਦੀ ਹੈਗੀ ਆ, ਉਹ ਕਵਰ ਕਰਨੀ ਆ ਆਪਾਂ, ਤੇ ਇਹਨਾਂ ਨੂੰ ਪਰਫਾਰਮੈਂਸ ਬੋਨਸ ਜਿਹੜੇ ਦੇਣੇ ਹੈਗੇ, ਕਿੰਨੇ ਬੰਦਿਆਂ ਨੇ ਫੜਾਏ ਆ, ਤੇ ਫਾਈਨੈਂਸ਼ੀਅਲ ਇਨਸੈਂਟਿਵ ਜਿਹੜਾ ਦੇਣਾ। ਤੁਸੀਂ ਦੇਖੋ ਛੋਟੇ ਸ਼ਹਿਰਾਂ 'ਚ ਫਿਰ ਉਹਨੂੰ ਪਤਾ ਹੀ ਹੋਊਗਾ ਕਿ ਕਿੱਥੇ ਰੈਸਟੋਰੈਂਟ ਤੇ ਕੀ ਆ, ਕਿੱਦਾਂ ਗੈਸ ਸਟੇਸ਼ਨ ਤੇ ਆ, ਤੇ ਜਿਹੜਾ ਕਲੀਨ ਅਪ ਹੈਗਾ, ਉਹ ਕਈ ਵਾਰੀ ਬੰਦਾ ਕਿਤੇ ਸੋਚਦਾ ਹੋਣਾ ਕਿ ਮੈਂ ਛੋਟੇ ਸ਼ਹਿਰ 'ਚ ਸੇਫ ਆ ਜਾਂ ਕਿੱਦਾਂ, ਹੈ ਨਾ? ਤੇ ਜਿਹੜੇ ਹੁਣ ਇਦਾਂ ਦੇ ਪ੍ਰੋਗਰਾਮ ਆ, ਇਹਨਾਂ ਨੇ ਹੁਣ ਜਿਹੜਾ ਤੁਸੀਂ ਕਹ ਲਓ ਕਿ ਜੜ੍ਹਾਂ ਤੱਕ ਅਜੇ ਜਿਹੜਾ ਜਾਣਾ, ਤੇ ਅਗਲੇ ਨੇ ਸਿੱਧੇ ਜਿਹੜਾ ਫਾਈਨੈਂਸ਼ੀਅਲ ਬੈਨੀਫਿਟ ਹੀ ਰੱਖਦਾ ਕਿ ਤੁਹਾਨੂੰ ਬੋਨਸ ਸਟਰਕਚਰ ਦੇਣਾ ਆਪਾਂ। ਜਿਹੜੇ ਸਰਕਾਰੀ ਉਹ ਜਿਹੜੇ ਹੈਗੇ, ਤੁਸੀਂ ਕਿੱਦਾਂ ਬਚੋਗੇ? ਹੁਣ ਬੰਦਾ ਆਪ ਹੀ ਕਹੂਗਾ ਕਿ ਮੈਂ ਫੜਾਊਂਗਾ ਬੰਦਿਆਂ ਨੂੰ, ਇਮੀਗ੍ਰੈਂਟਾਂ ਨੂੰ, ਮੈਨੂੰ ਪੈਸੇ ਮਿਲਣਗੇ। ਹਾਂਜੀ, ਤੇ ਉਹ ਚੀਜ਼ ਜਿਹੜੀ ਹੋਈ ਆ, ਤੇ ਆਪਾਂ ਤਾਂ ਪਹਿਲਾਂ ਜਿਹੜਾ ਕਹਿੰਦੇ ਸੀ ਨਾ ਕਿ ਪਹਿਲਾਂ ਜਿਹੜਾ ਸੀਗਾ ਮਾਹੌਲ ਜਿਹੜਾ ਸੀਗਾ, ਪਰ ਆਪਾਂ ਇਹ ਵੀ ਨਾਲ ਕਹਿੰਦੇ ਸੀ ਕਿ ਇਹ 35 ਮਿਲੀਅਨ ਦੀ ਫੰਡਿੰਗ ਤੇ ਸੀਗਾ, ਤੇ ਹੁਣ ਜਿਹੜੀ ਸੀਗੀ ਬਿਲੀਅਨ ਦੀ 350, ਹਾਂਜੀ, ਤੇ ਹੁਣ ਜਿਹੜਾ ਸੀਗਾ 350 ਦੇ ਅੰਕੜੇ ਤੇ ਜਿਹੜਾ ਇਹਨਾਂ ਨੇ ਜਾ ਕੇ ਕਰਨਾ, 10 ਗੁਣਾ ਵਧਣੀ, ਸੌਰੀ 35,000। ਮੇਰਾ ਨੰਬਰ ਹਮੇਸ਼ਾ ਤੇ ਮੈਥ ਕਮਜ਼ੋਰ ਹੀ ਹੁੰਦਾ, ਤੁਸੀਂ ਦੱਸ ਸਕਦੇ ਆ, ਮੇਰੇ ਖਿਆਲ ਘੱਟ ਦੱਸਦੇ ਥੋੜੇ ਜਿਹੇ ਪੈਸੇ, ਕਾਫੀ ਜ਼ਿਆਦਾ ਜਿਹੜੀ ਸੀਗੀ ਬਿਗ ਬਿਊਟੀਫੁਲ ਬਿੱਲ ਵਗੈਰਾ ਸਾਰਾ ਜਿਹੜਾ ਲੈ ਕੇ ਇਨਫੋਰਸਮੈਂਟ ਨੂੰ ਕਾਫੀ ਪੈਸਾ, ਬਿਲੀਅਨ, ਹਾਂਜੀ ਬਿਲੀਅਨਸ ਦੇ ਵਿੱਚ ਆ ਨਾ ਹੁਣ, ਲਾਈਕ DHS ਫੰਡਿੰਗ ਜਿਹੜੀ ਆ ਨਵੀਂ 10 ਗੁਣਾ ਵਧਾਤੀ ਸੀਗੀ। 10 ਗੁਣਾ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਵਧੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੈਗੀਆਂ ਆ। ਸੋ ਕੁੱਲ ਮਿਲਾ ਕੇ 170 ਜਿਹੜਾ 4 ਜੁਲਾਈ ਨੂੰ ਪਾਸ ਕੀਤਾ ਸੀ ਇਹਨਾਂ ਨੇ, 170 ਬਿਲੀਅਨ ਜਿਹੜੇ ਬਾਰਡਰ ਸਿਕਿਉਰਿਟੀ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਲਈ ਜਿਹੜੇ ਇਹਨਾਂ ਨੇ ਓਵਰਆਲ ਇਸ ਦੇ ਵਿੱਚ ਰੱਖੇ ਜਿਹੜੇ ਉਹ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੇ ਇਸ ਦੇ ਵਿੱਚ ਵਧਾਇਆ। ਕਈ ਇਸ ਤੋਂ ਇਲਾਵਾ DHS ਦੇ ਵੱਖ-ਵੱਖ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਮਲਟੀ ਬਿਲੀਅਨ ਡਾਲਰਸ ਜਿਹੜੇ ਇਸ ਦੇ ਵਿੱਚ ਐਡ ਜਿਹੜੇ ਉਹ ਲਗਾਤਾਰ ਕੀਤੇ ਜਾ ਰਹੇ ਆ। ਸੋ ਆਪਾਂ ਨੂੰ ਇਹ ਫਿਊਚਰ ਪਾਥ ਇਹੀ ਦੱਸ ਰਿਹਾ ਵੀ ਇਹ ਇਦਾਂ ਹੀ ਸਟੇ ਹੋਊਗਾ ਜਾਂ ਇਸ ਤੋਂ ਵੀ ਕੰਮ ਹੋਰ ਸਟ੍ਰਿਕਟ ਹੋਊਗਾ? ਹੋਰ ਸਟ੍ਰਿਕਟ ਹੋਊਗਾ। ਸੋ ਇਹ ਪ੍ਰੈਡਿਕਸ਼ਨ ਆ ਵੀ ਉਸ ਤੋਂ ਉੱਤੇ ਜਿਹੜਾ ਕੰਮ ਜਿਹੜਾ ਹੋ ਜਾਊਗਾ। ਟੈਂਪਰੇਰੀ ਪ੍ਰੋਟੈਕਟਡ ਸਟੇਟਸ ਪੈਰੋਲ ਪ੍ਰੋਗਰਾਮਸ, ਇਹਨਾਂ ਵਿੱਚ ਵੀ ਚੇਂਜ, ਇਹਨਾਂ ਨੂੰ ਵੀ ਟਰਮੀਨੇਟ ਕੀਤਾ ਜਾ ਰਿਹਾ। ਹਾਂਜੀ, ਸੋ ਇਹਦੇ ਵਿੱਚ ਵਰਕ ਪਰਮਿਟ ਵਗੈਰਾ ਜਿਹੜੇ ਮਿਲਦੇ ਸੀਗੇ, ਠੀਕ ਹੈ, ਲੋਕੀ ਲੀਗਲੀ ਰਹਿ ਸਕਦੇ ਸੀ, ਕੰਮ ਕਰ ਸਕਦੇ, ਟੈਕਸ ਕਰ ਸਕਦੇ ਸੀਗੇ, ਉਹਨਾਂ ਤੋਂ ਵੀ ਕਾਫੀ ਜਿਹੜੀ ਪ੍ਰੋਬਲਮ ਹੀ ਜਿਹੜੀ ਸੀਗੀ, ਉਹ ਵੀ ਜਿਹੜੇ ਸੀਗੇ ਪ੍ਰੋਗਰਾਮ ਜਿਹੜੇ ਟਰਮੀਨੇਟ, ਜਿਹੜੇ ਸਪੈਸੀਫਿਕਲੀ ਜਿਹੜਾ ਵੈਨੀਜ਼ੁਏਲਾ ਸੀਗਾ ਉਹਨਾਂ ਨਾਲ ਜ਼ਿਆਦਾ ਖੁੰਦਕ ਜਿਹੜੀ ਕੱਢੀ ਹੈ, ਤੇ ਉਹਦੇ ਵਿੱਚ ਵੀ ਕਾਫੀ 4-5 ਲੱਖ ਬੰਦਾ, ਐਗਜ਼ੈਕਟ ਆંકੜਾ ਨਹੀਂ ਪਤਾ ਕਿੰਨਾ, ਤੇ ਉਹ ਵੀ ਅੱਖਾਂ 'ਚ ਇਹਨਾਂ ਦੇ ਰੜਕਦਾ ਸੀਗਾ ਕਦੋਂ ਦਾ ਕਿ ਉਹਨਾਂ ਨੂੰ ਵਰਕ ਪਰਮਿਟ ਵਗੈਰਾ ਕਿਉਂ ਦਿੱਤੇ ਆ।
ਤੇ ਉਹਨਾਂ ਦੇ ਵੀ ਹੁਣ ਜਿੱਦਾਂ ਕੰਟਰੀ ਟੂ ਕੰਟਰੀ ਇਹ ਰਿਨਿਊ ਹੁੰਦਾ ਟਾਈਮ ਹੁੰਦਾ ਉਹਦਾ ਹਰ 1 ਸਾਲ ਬਾਅਦ 2 ਸਾਲ ਬਾਅਦ, ਤੇ ਬੇਸਿਕਲੀ ਉਹ ਕਹਿੰਦੇ ਆਪਾਂ ਰਿਨਿਊ ਨਹੀਂ ਕਰਨੇ, ਤੇ ਜਿਹੜੇ ਪੁਰਾਣੇ ਉਹ ਟਰਮੀਨੇਟ ਕਰ ਦੇਣੇ ਆ। ਤੇ ਫਿਰ ਇਹਦੇ ਵਿੱਚ ਵਰਕ ਪਰਮਿਟ ਦਾ ਲੋਸ ਵੀ ਉਹਨਾਂ ਦਾ ਹੁੰਦਾ, ਤੇ ਫਿਰ ਉਹਨਾਂ ਨੂੰ ਫੜ ਕੇ ਇਹ ਜਿਹੜਾ ਸੀਗਾ, ਹੁਣ ਬੰਦਾ ਲੀਗਲੀ ਆਇਆ, ਠੀਕ ਆ ਕਿ ਨਹੀਂ, ਵਰਕ ਪਰਮਿਟ ਵਗੈਰਾ ਤੇ ਬਾਈਡਨ ਸਰਕਾਰ ਨੇ ਆਪ ਸੱਦੇ ਆ 4-5 ਲੱਖ ਜਾਣੇ, ਤੇ ਉਹਦੇ ਹੁਣ ਜਿਹੜਾ ਤੁਸੀਂ ਕਹਿ ਲਓ ਕੋਈ ਕੰਮ ਚੰਗੇ ਭਲੇ ਕੰਮ ਕਰਦੇ ਹਸਪਤਾਲਾਂ ਦੇ ਵਿੱਚ ਇੱਧਰ ਉੱਧਰ ਸਾਰਾ ਚੰਗੇ ਪ੍ਰੋਫੈਸ਼ਨਾਂ ਤੇ ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਜਾ ਰਿਹਾ ਕਿ ਤੁਸੀਂ ਹੁਣ ਕੱਚੇ ਰਹਿ ਰਹੇ ਇੱਥੇ। 4-4 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦੇ ਹੋਏ। ਤੁਹਾਡੀ ਰਾਏ ਕਰਨ ਜੀ ਆਵਾਜ਼ ਚਲੀ ਗਈ। ਟੰਨੀ ਟਿਕਾਣਾ ਜੀ, ਮੈਂ ਪੁੱਛਣਾ ਚਾਹ ਰਿਹਾ ਸੀ ਵੀ ਜਿੱਦਾਂ ਹੁਣ ਬਾਕੀ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਚੱਲ ਰਹੇ ਆ, ਕਿਸੇ ਨੇ ਵੱਖ-ਵੱਖ ਸਟੇਜਸ ਦੇ ਵਿੱਚੋਂ ਜਿਹੜੇ ਲੋਕ ਲੰਘ ਰਹੇ ਆ, ਉਹਨਾਂ ਦੇ ਵਰਕ ਪਰਮਿਟਸ ਰੀਨਿਊ ਵਗੈਰਾ ਹੋ ਰਹੇ ਆ, ਜਾਂ ਉਹਦੇ ਤੇ ਕੀ ਤੁਹਾਨੂੰ ਲੱਗਦਾ ਵੀ ਸੇਮ ਉਹਨਾਂ ਦੀਆਂ ਕੰਡੀਸ਼ਨਸ ਜਿਹੜੀਆਂ ਉਹ ਰਹਿਣਗੀਆਂ, ਜਾਂ ਉਹਦੇ ਵਿੱਚ ਵੀ ਚੇਂਜਸ ਤੁਸੀਂ ਸੋਚਦੇ ਆ ਵੀ ਆ ਸਕਦੇ ਆ ਜੀ। ਸਰਕਾਰ ਆਪਣਾ ਜਿਹੜਾ ਜਿੱਦਾਂ 5 ਸਾਲ ਦਾ ਵਧਾਇਆ ਵੀ ਸੀਗਾ, ਤੇ ਅਨਬਲੌਕ ਵੀ ਸੌਰੀ ਜਿਹੜਾ 5 ਸਾਲ ਦਾ ਜੇ ਵਧਾਇਆ ਸੀਗਾ ਤਾਂ ਉਹਨੂੰ ਘੱਟ ਵੀ ਕਰ ਸਕਦੇ। ਅਜੇ ਪਰ 5 ਸਾਲ ਵਾਲਾ ਹੀ ਚੱਲ ਰਿਹਾ। ਅਜੇ ਤੱਕ ਤਾਂ 5 ਸਾਲ ਵਾਲੇ ਆ ਰਹੇ ਸੀ, ਤੇ ਜਿਨ੍ਹਾਂ ਦੇ ਅਸਾਈਲਮ ਪਾਸ ਹੁੰਦੇ ਆ ਉਹ ਗ੍ਰੀਨ ਕਾਰਡ ਦੇ ਲਈ ਅਪਲਾਈ ਹੋ ਰਹੇ ਆ। 5 ਸਾਲ ਵਾਲੇ ਇਦਾਂ ਕਿ ਤੁਸੀਂ ਦੇਖੋ ਕਿ ਤਕਰੀਬਨ ਲੋਕਾਂ ਦੇ ਜਿਹੜੇ ਲੈ ਲਏ ਪੁਰਾਣੇ, ਬਾਈਡਨ 'ਚ ਆਏ ਸੀ, ਨਵਾਂ ਤਾਂ ਬੰਦਾ ਕੋਈ ਆਇਆ ਨਹੀਂ, ਸੋ ਸਾਰਿਆਂ ਕੋਲ ਆਲਰੇਡੀ ਜਿਹੜੇ ਹੈਗੇ ਹੀ ਆ, ਉਹ ਵਾਲਾ ਮਤਲਬ ਕਿ ਟਾਈਮ ਕਾਫੀ ਲੋਕਾਂ ਦਾ ਟੱਪ ਜਾਣਾ। ਪਰ ਹੁਣ ਵਰਕ ਪਰਮਿਟ ਜਿਹੜਾ ਸੀਗਾ ਉਹ ਕੀ ਆਪਣਾ ਜਿਹੜਾ ਮਾਇਨੇ ਕੀ ਰੱਖਦਾ ਹੈ, ਮਾਨੇ ਕੀ ਰੱਖਦਾ ਇਸ ਵੇਲੇ, ਕਿਉਂ ਕੀ ਸੋਚਦੇ ਹੁਣ ਦੇਖੋ ਸਰਕਾਰ ਦੇ ਦਿੱਤੇ ਵਰਕ ਪਰਮਿਟ ਆ, ਸਰਕਾਰ ਦੇ ਦਿੱਤੇ ਲਾਇਸੈਂਸ ਆ, ਉਹਨਾਂ ਨੂੰ ਦੇਖ ਲਓ, ਇੱਕ ਸਟੇਟ ਮੰਨਦੀ ਹੈ ਇੱਕ ਨਹੀਂ ਮੰਨਦੀ। ਇਹ ਤਾਂ ਹੁਣ ਰੌਲਾ ਰੱਪ ਬਹੁਤ ਜ਼ਿਆਦਾ ਗਾਂ ਤੱਕ ਜਿਹੜਾ ਉਹ ਵਧਣਾ ਆ, ਸਿਚੁਏਸ਼ਨ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਜਾ ਰਹੀ ਆ। ਤੇ ਜਿਹੜੇ ਵੀ ਸਾਡੇ ਨਾਲ ਸਰੋਤੇ ਜੁੜੇ ਆ, ਦਰਸ਼ਕ ਜੁੜੇ, ਉਹਨਾਂ ਨੂੰ ਦੱਸ ਜਾਈਏ ਵੀ ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਰਹੇ, ਅੱਜ ਕਾਲਸ ਨਹੀਂ ਜਿਹੜੀਆਂ ਹੋਣਗੀਆਂ, ਆਉਂਦੇ ਜਿਹੜੇ ਸਮੇਂ ਦੇ ਵਿੱਚ ਕਾਲਸ ਦਾ ਸਿਲਸਿਲਾ ਜਿਹੜਾ ਆ ਉਹ ਜਾਰੀ ਹੋਵੇਗਾ, ਪਰ ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਰਹੇ। ਤੇ ਜੇ ਕਿਸੇ ਨੇ ਅਟਾਰਨੀ ਹੁਣਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਆ, ਉਹਨਾਂ ਦਾ ਨੰਬਰ ਆ 4159090503 4159090503। ਤੇ ਜੇ ਤੁਸੀਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇਹਨਾਂ ਪ੍ਰੋਗਰਾਮਸ ਨੂੰ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮਸ ਨੂੰ ਦੇਖਣਾ ਸੁਣਨਾ ਚਾਹੁੰਦੇ ਆ, ਤਾਂ ਸਾਡਾ ਜਿਹੜਾ ਦੂਸਰਾ ਚੈਨਲ ਪੰਜਾਬੀ TV USA, ਉਸ ਨੂੰ ਜਿਹੜਾ ਉਹ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ, ਤਾਂ ਜੋ ਜਿਹੜੀਆਂ ਵੀਡੀਓਜ਼ ਆ ਉੱਥੇ ਜਿਹੜਾ ਤੁਹਾਡੇ ਲਈ ਜਿਹੜੀਆਂ ਉਹ ਚੱਲਦੀਆਂ ਰਹਿਣ, ਉਹਨਾਂ ਨੂੰ ਤੁਸੀਂ ਜਿਹੜਾ ਉੱਥੇ ਦੇਖ ਸਕੋ, ਪੰਜਾਬੀ TV USA ਦੇ ਉੱਤੇ। ਕੋਰਟਸ ਦੀ ਤੁਸੀਂ ਅਟਾਰਨੀ ਕਹਿਣਾ ਜੀ, ਸ਼ੁਰੂਆਤ 'ਚ ਗੱਲ ਜਿਹੜੀ ਉਹ ਕੀਤੀ ਸੀ, ਕੋਰਟ ਫਾਈਟ, ਲਿਟੀਗੇਸ਼ਨਸ, ਕੀ ਜਿਹੜਾ ਚੱਲ ਰਿਹਾ, ਜੇ ਤੁਸੀਂ ਥੋੜਾ ਹੋਰ ਇਸ ਦੇ ਵਿੱਚ ਦੱਸਣਾ ਚਾਹੁੰਦੇ ਆ ਵੀ ਕੀ ਸਿਚੁਏਸ਼ਨ ਆ, ਕੀ ਟਰੈਕਿੰਗ ਜਿਹੜੀ ਉਹ ਆ ਰਹੀ ਹੈ, ਕਿੱਦਾਂ ਐਨਫੋਰਸਮੈਂਟ ਸ਼ੇਪ ਹੋ ਰਹੀ ਹੈ। ਦੇਖੋ ਜੀ, ਕਹਿ ਲਿਓ ACLU ਜਿਹੜਾ ਸੀਗਾ ਉਹ ਸੈਂਟਰ 'ਚ ਹੁੰਦਾ, ਤਕਰੀਬਨ ਜਿਹੜਾ ਸੀਗਾ ਸਾਰੀ ਫਾਈਟਾਂ ਉਹੀ, ਤੇ ਲਾਅ ਸੂਟ ਤਕਰੀਬਨ ਹਰੇਕ ਚੀਜ਼ ਤੇ ਹੀ ਆ, ਭਾਵੇਂ ਬਰਥ ਰਾਈਟ ਤੇ ਸੀਗਾ, ਠੀਕ ਆ, ਫਿਰ ਇਹ ਫੜੋ ਫੜਾਈ ਦੇ ਚੱਕਰਾਂ ਦੇ ਵਿੱਚ ਸੀਗਾ, ਜਿਹੜਾ ਬੌਂਡ ਵਾਲੇ ਕੇਸ ਜਿਹੜੇ ਹੋ ਗਏ। ਪਰ ਅਜੇ ਤੱਕ ਜਿਹੜਾ ਜ਼ਿਆਦਾਤਰ ਸੀਗਾ, ਸੁਪਰੀਮ ਕੋਰਟ ਨੇ ਜਿਹੜਾ ਸੀਗਾ ਸਾਥ ਹਜੇ ਟਰੰਪ ਸਰਕਾਰ ਦਾ ਦਿੱਤਾ ਵਾ, ਤੇ ਬਰਥ ਰਾਈਟ ਦੇ ਵਿੱਚ ਸੀਗਾ ਕਿ ਇੱਕ ਨੈਸ਼ਨਲ ਇੰਜੰਕਸ਼ਨ ਜਿਹੜੀ ਲੋਕਾਂ ਨੂੰ ਬਚਾ ਗਈ, ਕਿ ਇੱਕ ਥੋੜੀ ਜਿਹੀ ਆਪਸ਼ਨ ਜਿਹੜੀ ਕ੍ਰੀਏਟ ਕਰਤੀ ਸੀਗੀ ਉਹਨਾਂ ਨੇ। ਇੰਨਾ ਕੁ ਤਾਂ ਚਲੋ ਬਣਦਾ ਵੀ ਸੀਗਾ, ਕਿਉਂਕਿ ਉਹ ਤਾਂ ਫਿਰ ਟੂ ਮੱਚ ਹੀ ਹੋ ਜਾਣਾ ਸੀ ਕਿ ਬੰਦਾ ਬੋਰਨ ਜਿਹੜਾ ਉਹਨੂੰ ਵੀ ਨਹੀਂ ਤੁਸੀਂ ਜਿਹੜੇ ਸਿਟੀਜ਼ਨਸ਼ਿਪ ਜਿਹੜੀ ਦੇ ਰਹੇ ਆ। ਤੇ ਬਾਕੀ ਜਿਹੜੇ ਤਕਰੀਬਨ ਫੈਸਲੇ ਸੀਗੇ, ਉਹਦੇ ਵਿੱਚ ਮੇਰੇ ਖਿਆਲ ਕਿਲਮਰ ਗਾਸੀਆ ਦੇ ਵਿੱਚ ਇੱਕ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਵਿਦਹੋਲਡਿੰਗ ਦਿੱਤੀ ਹੈ, ਤੁਹਾਨੂੰ ਵਾਪਸ ਲੈ ਕੇ ਆਣਾ ਹੀ ਪੈਣਾ, ਕਿਉਂਕਿ ਉਹ ਵੀ ਸਿੱਧਾ ਸੀਗਾ ਕਿ ਤਾਂ ਤੁਸੀਂ ਆਪ ਹੀ ਜਿਹੜੇ ਜੱਜ ਨੇ ਦਿੱਤੀ ਆ, ਤੇ ਤੁਸੀਂ ਇਹਨੂੰ ਵਾਪਸ ਲੈ ਕੇ ਆਓ। ਬਾਕੀ ਜਿਹੜੇ ਤਕਰੀਬਨ ਜਿਹੜੇ ਸਾਰੇ ਫੈਸਲੇ ਆ, ਈਵਨ ਆਲ ਦਾ ਵੀ ਸੁਪਰੀਮ ਕੋਰਟ, ਸਰਕਿਟ ਕੋਰਟ ਜਿਹੜੇ ਸੀਗੇ, ਉਹ ਰਿਵਰਸ ਕਰਕੇ ਤੇ ਸਰਕਾਰ ਦੇ ਫੇਵਰ 'ਚ ਹੀ ਗਈਆਂ ਜ਼ਿਆਦਾਤਰ ਜਿਹੜੀਆਂ ਰੂਲਿੰਗਸ ਹੈਗੀਆਂ। ਤੇ ਲੋਕਲ ਹਾਲਾਤ ਕਿੱਦਾਂ ਦੇ ਨੇ ਇਸ ਟਾਈਮ? ਕੀ ਰਵੱਈਆ ਅਦਾਲਤਾਂ ਦੇ ਵਿੱਚ ਜਾਂ ਸਰਕਾਰੀ ਵਕੀਲਾਂ ਦਾ ਜਾਂ ਜਿਹੜੇ ਅਦਾਲਤ ਦੇ ਜੱਜਿਸ ਆ ਉਹਨਾਂ ਦਾ ਕੀ ਚੱਲ ਰਿਹਾ ਹੈ? ਦੇਖੋ ਜੀ, ਹੁਣ ਹਵਾ ਤਾਂ ਉਧਰਲੇ ਪਾਸੇ ਦੀ ਜਿਹੜੀ ਵਗੀ ਹੋਈ ਹੈ, ਠੀਕ ਹੈ ਕਿ ਨਹੀਂ। ਸਰਕਾਰੀ ਵਕੀਲ ਜਿਹੜੇ ਹੈਗੇ ਆ, ਉਹ ਜਦੋਂ ਬੰਦਾ ਜਿੱਤ ਵੀ ਜਾਂਦਾ ਜੀ, ਹਰੇਕ ਕੇਸ ਨੂੰ ਅਪੀਲ ਕਰਦੇ ਆ, ਉਹ ਕਹਿੰਦੇ ਸਾਨੂੰ ਇਹੀ ਕਿਹਾ ਗਿਆ, ਹਰੇਕ ਕੇਸ ਨੂੰ ਜਿਹੜਾ ਅਪੀਲ ਕਰਦੇ ਆ। ਕਈ ਕੇਸਾਂ ਦੇ ਵਿੱਚ ਜਿੱਦਾਂ ਵਿਦਹੋਲਡਿੰਗ ਵੀ ਜੱਜ ਕਹਿੰਦਾ ਕਿ ਜੇ ਮੈਂ ਵਿਦਹੋਲਡਿੰਗ ਦੇ ਦੇਵਾਂ ਨਾ, ਤੁਸੀਂ ਸਹਿਮਤ ਹੋ ਜਾਓਗੇ? ਉਹ ਕਹਿੰਦਾ ਨਹੀਂ, ਮੈਂ ਫੇਰ ਵੀ ਜਿਹੜਾ ਅਪੀਲ ਕਰਨੀ ਆ। ਹੁਣ ਇੱਕ ਨਵੀਂ ਚੀਜ਼ ਆ ਕਿ ਲੋਕੀ ਵਾਪਸ ਜਿਹੜਾ ਕਹਿੰਦੇ ਨਾ ਵਲੰਟੀਅਰ ਡਿਪਾਰਚਰ, ਕਿ ਸੈਲਫ ਡਿਪੋਰਟ ਆ, ਹੁਣ ਜਿਹੜਾ ਤਰੀਕ ਪੈ ਗਈ, ਉੱਤੇ ਵੀ ਹੁਣ ਜਿਹੜਾ ਸਰਕਾਰੀ ਵਕੀਲ ਆ ਉਹ ਕਹਿੰਦਾ ਨਹੀਂ, ਵਲੰਟੀਅਰ ਡਿਪਾਰਚਰ ਨਹੀਂ ਦੇਣਾ, ਡੀਪੋਰਟੇਸ਼ਨ ਹੀ ਲਾਣੀ ਆ, ਕਹਿੰਦਾ ਕਿਉਂਕਿ ਕਹਿੰਦਾ ਇਹਨੇ ਫੇਰ ਵਾਪਸ ਆ ਜਾਣਾ, ਕਹਿੰਦਾ ਇੱਥੇ ਡੀਪੋਰਟੇਸ਼ਨ ਲੱਗਣੀ ਚਾਹੀਦੀ ਹੈ। ਵਲੰਟਰੀ ਡਿਪਾਰਚਰ ਆ, ਕਹਿੰਦਾ ਇਹਨੇ 3 ਸਾਲ ਬਾਅਦ ਫੇਰ ਵਾਪਸ ਆ ਜਾਣਾ।
ਵੋਲੰਟਰੀ ਡਿਪਾਰਚਰ ਵੀ ਹੁਣ ਜਿਹੜਾ ਚੈਲੰਜ ਕਰਨ ਲੱਗ ਪਏ ਆ ਕਿ ਟੂ ਲੇਟ ਹੈਗਾ, ਕਿ ਪਹਿਲਾਂ ਟਾਈਮ ਸੀਗਾ, ਦਿੱਤਾ ਸੀਗਾ, ਤੇ ਤਰੀਕ ਤੇ ਆ ਕੇ ਵੋਲੰਟਰੀ ਡਿਪਾਰਚਰ ਜਿਹੜਾ ਮੰਗਦਾ, ਹੁਣ ਉਹਨੂੰ ਜਿਹੜਾ ਵੋਲੰਟਰੀ ਡਿਪਾਰਚਰ ਵੀ ਸੀ ਉਹਨੂੰ ਵੀ ਸਰਕਾਰ ਜਿਹੜੀ ਚੈਲੰਜ ਕਰੀ, ਜੱਜ ਨੂੰ ਕਹਿੰਦੇ ਕਿ ਨਹੀਂ ਉਹਨੂੰ ਵੀ ਨਹੀਂ, ਮਤਲਬ ਏਦਾਂ ਕਿ ਬੰਦਾ ਕਹਿ ਰਿਹਾ ਮੈਂ ਜਾਣਾ ਹੁਣ ਤਰੀਕ ਤੇ ਜੇ ਜੱਜ ਗ੍ਰਾਂਟ ਕਰਦਾ, ਸਰਕਾਰ ਕਹਿ ਰਹੀ ਕਿ ਮੈਂ ਉਹਨੂੰ ਚੈਲੰਜ ਕਰਨਾ, ਤੇ ਮਤਲਬ ਅੱਛਾ, ਕਹਿੰਦੇ ਵੀ ਉਹ ਵੀ ਨਹੀਂ ਦੇਣੀ। ਬੰਦਾ ਮਤਲਬ ਫੇਰ ਅੰਦਰ ਹੀ ਹੈ ਜੇਲ੍ਹ 'ਚ ਜਦ ਤੱਕ ਸਰਕਾਰ ਦੀ ਅਪੀਲ ਜਿਹੜੀ ਪੂਰੀ ਨਹੀਂ ਹੁੰਦੀ। ਇਹਦਾ ਮਤਲਬ ਜਿਹੜੇ ਪਹਿਲੋਂ ਕਿਤੇ ਪੀਡੀ ਪੂਡੀ ਲੈ ਗਏ ਉਹ ਠੀਕ ਨੇ? ਹਾਂਜੀ, ਉਦੋਂ ਉਹਨਾਂ ਨੂੰ ਲੱਗਦਾ ਸੀ ਨਹੀਂ ਠੀਕ ਆ, ਹੁਣ ਤਾਂ ਮਤਲਬ ਪਰ ਠੀਕ ਆ, ਜਿਹਨਾਂ ਨੂੰ ਵਿਆਹ ਵੀ ਵਾਲੀ ਆਪਸ਼ਨ ਆ ਉਹ ਬੈਟਰ ਹੀ ਆ ਇਸ ਵੇਲੇ। ਜਿਹੜਾ ਬੰਦਾ 3 ਕੁ ਸਾਲ ਆਪਣੇ ਟਪਾ ਸਕਦਾ ਇਸ ਵੇਲੇ, ਉਹ ਬੈਟਰ ਆਪਸ਼ਨ 'ਚ ਹੀ ਹੈਗਾ ਇਸ ਵੇਲੇ। ਤੇ ਜਿਹੜਾ ਵੋਲੰਟਰੀ ਡਿਪਾਰਚਰ ਦਾ ਦੱਸਦੇ ਜਾਈਏ ਕਿ ਜੇ ਫਿਰ ਕਿਸੇ ਨੇ ਲੈਣੀ ਹੈ ਨਾ, ਉਹ ਜਾਂ ਤਾਂ ਫਿਰ ਇਹ ਹੈ ਕਿ ਜਦੋਂ ਐਂਟਰ ਹੀ ਕੀਤਾ ਉਦੋਂ ਉਹ ਸਿੱਧੇ ਕਹਿ ਦੇਵੇ ਆਈਸ ਵਾਲਿਆਂ ਨੂੰ ਕਿ ਵੋਲੰਟਰੀ ਡਿਪਾਰਚਰ ਮੈਂ ਲੈਣੀ ਹੈ ਜੇਲ੍ਹ, ਮਤਲਬ ਇਹ ਕੰਮ 'ਚ ਨਾ ਪਿਓ ਕਿ ਨਾ ਕੇਸ ਲੜਨ, ਨਾ ਬੰਦਾ ਕੇਸ ਲੜ ਸਕੇ, ਕਿ ਕੋਆਰਡੀਨੇਸ਼ਨ ਨਹੀਂ ਕਰ ਸਕਦਾ ਡਾਕੂਮੈਂਟ ਵਗੈਰਾ, ਤੇ ਬਿਲਕੁਲ ਐਂਡ ਮੋਮੈਂਟ ਤੇ ਆ ਕੇ ਫਿਰ ਉਹ ਸਰਕਾਰੀ ਵਕੀਲ ਕਈ ਵਾਰੀ ਅੜ ਜਾਂਦਾ ਕਿੱਦਾਂ। ਤੇ ਇਹ ਚੀਜ਼ ਬੜੀ ਕਲੀਅਰ ਆਪਣੇ ਮਨ 'ਚ ਰੱਖਿਓ ਕਿ ਵੋਲੰਟਰੀ ਡਿਪਾਰਚਰ ਲੈਣੀ ਆ, ਜਾਣਾ ਕਿ ਕੇਸ ਲੜਨਾ। ਜੇ ਕੇਸ ਲੜਨਾ ਤਾਂ ਫਿਰ ਕੇਸ ਲੜਨਾ, ਫਿਰ ਦੂਜੀ ਕੋਈ ਦੋ ਰਾਏ ਨਹੀਂ, ਫਿਰ 100% ਜਿਹੜਾ ਸੀਗਾ ਕੇਸ ਦੇ ਮਨ ਬਣਾ ਲਓ, ਮਤਲਬ ਇੱਕ ਪਾਸੇ ਦਾ ਮਨ ਬਣਾ ਲਓ। ਪਾਸੇ ਤਾਂ ਫਿਰ ਏਦਾਂ ਨਹੀਂ ਕਿ ਜੱਜ ਸਟ੍ਰਿਕਟ ਆ ਕੀ ਆ ਕਿੱਦਾਂ, ਉਹਦੇ ਵਿੱਚ ਹੁਣ ਆਪਸ਼ਨ ਤਾਂ ਹੈ ਨਹੀਂ ਕਿ ਐਡੀ ਕੋਈ, ਤੇ ਮਤਲਬ ਕੇਸ ਦੇ ਵੱਲ ਬਸ ਆਪਣਾ ਜਿਹੜਾ ਸੀਗਾ ਧਿਆਨ ਦਿਓ, ਡਾਕੂਮੈਂਟ ਦੇ ਵੱਲ ਧਿਆਨ ਦਿਓ, ਆਪਣੇ ਵਕੀਲਾਂ ਨਾਲ ਜਿਹੜਾ ਕੋਆਰਡੀਨੇਟ ਕਰੋ, ਤੇ ਉਹੀ ਚੀਜ਼ਾਂ ਜਿਹੜੀਆਂ ਬਚਾਣੀਆਂ। ਬਾਕੀ ਕੋਈ ਏਦਾਂ ਨਹੀਂ ਕਿ ਕੋਈ ਸੋਸ਼ਲ ਮੀਡੀਆ ਦੇ ਵਿੱਚ ਕੋਈ ਬੜਾ ਕੋਈ ਗਿਆਨ ਆ ਜਾਣਾ ਕਿਸੇ ਨੂੰ ਤੇ ਉਹਦੇ ਵਿੱਚ ਬੰਦੇ ਨੇ ਕੇਸ ਜਿੱਤ ਜਾਣਾ ਵਾ। ਮਤਲਬ ਤੁਹਾਨੂੰ ਮੋਸਟਲੀ ਜਿਹੜਾ ਹੁਣ ਇੰਡੀਆ ਵਾਲੇ ਜਿਹੜੇ ਵਿਟਨੈਸ ਆ ਉਹਦੇ ਬਿਆਨ, ਜਿਹੜੇ ਤੁਹਾਡੇ ਜਿਹੜੀ ਮੈਡੀਕਲ 'ਚ ਕਿਸੇ ਦਾ ਰਿਕਾਰਡ ਹੈਗਾ, ਤੁਹਾਡੇ ਜਿੱਦਾਂ ਪੋਲੀਟੀਕਲ ਵਾਲੇ ਕੇਸ ਆ, ਪਾਰਟੀ ਪੂਰਟੀ ਵਾਲੇ ਡਾਕੂਮੈਂਟ ਆ, ਇਹ ਤਾਂ ਤੁਸੀਂ ਜਾਂ ਤੁਹਾਡੇ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਹੀ ਦਓਗੇ ਨਾ ਉਹ ਚੀਜ਼ਾਂ। ਹੁਣ ਇਹ ਨਹੀਂ ਕਿ ਤੁਸੀਂ ਸੋਚੋਗੇ ਨਹੀਂ ਜਦੋਂ ਮੈਨੂੰ ਫੜੂਗੇ ਮੈਂ ਉਦੋਂ ਦੇਖੂੰਗਾ, ਠੀਕ ਹੈ, ਇਹਨੂੰ ਕਰਾ ਕੇ ਰੱਖੋ ਹੁਣ ਲਿਆ ਕੇ, ਠੀਕ ਹੈ ਕਿ ਨਹੀਂ? ਠੀਕ ਆ। ਜਿਹੜੇ ਇਸ ਟਾਈਮ ਅਸਾਈਲਮ ਸੀਕ ਕਰ ਰਹੇ, ਅਸਾਈਲਮ ਸੀਕਰਸ ਆ, ਉਹਨਾਂ ਦੇ ਵਿੱਚ ਤੁਸੀਂ ਇਹ ਦੇਖਦੇ ਆ, ਅਰਜੈਂਸੀ ਦੇਖਦੇ ਆ ਲੋਕਾਂ 'ਚ ਹੈ ਕਿ ਅਜੇ ਵੀ ਕਰ ਰਹੇ ਆ ਵੀ ਚੱਲ ਕੋਈ ਨਹੀਂ ਜੋ ਹੋਊ ਦੇਖੀ ਜਾਊ, ਕੋਈ ਫਰਕ ਪਿਆ ਨਜ਼ਰ ਆਉਂਦਾ? ਭਾਜੀ ਸਾਨੂੰ ਕਾਫੀ ਬੰਦੇ ਸੀਰੀਅਸਲੀ ਲੈਂਦੇ ਆ, ਸ਼ੋ ਨੂੰ ਕਾਫੀ ਸੀਰੀਅਸਲੀ ਲੈਂਦੇ ਆ, ਜੋ ਵੀ ਲਾਈਵ ਸਟ੍ਰੀਮ ਵਗੈਰਾ ਵੀ ਹੁੰਦੀ ਹੈ ਕਾਫੀ ਸੀਰੀਅਸਲੀ ਲੈਂਦੇ ਆ ਲੋਕੀ। ਤੇ ਉਹ ਕਈ ਵਾਰੀ ਮੈਂ ਵੀ ਸਰਪ੍ਰਾਈਜ਼ ਹੁੰਦਾ, ਕਈ ਵਾਰੀ ਜਿੱਦਾਂ ਮੈਂ ਹੁਣ ਰੀਸੈਂਟਲੀ ਜੇ ਕਿਹਾ ਸੀਗਾ ਕਿ ਚੈੱਕਲਿਸਟ ਇਹਨਾਂ ਨੂੰ ਨਾ ਈਮੇਲ ਭੇਜ ਕੇ ਦੇਖਦੇ ਆ ਕਿ ਕਿੱਦਾਂ ਰਿਸਪਾਂਸ ਆਉਂਦਾ, ਤੇ ਕਾਫੀ ਜ਼ਿਆਦਾ ਲੋਕਾਂ ਨੇ ਕਿ ਨਹੀਂ ਆਪਾਂ ਕੰਮ ਕਰਨਾ ਚਾਹੁੰਦੇ ਹਾਂ ਆਪਣੇ ਕੇਸ ਵੱਲ। ਕਾਫੀ ਲੋਕੀ ਜਿਹੜੇ ਸੀਗੇ, ਮੈਜੋਰਟੀ ਜਿਹੜੇ ਸੀਰੀਅਸ ਸੀਗੇ, ਕੁਝ ਪਰਸੈਂਟ ਜਿਹੜੇ ਲੋਕ ਹੈਗੇ ਵੀ ਉਹ ਭਾਜੀ ਆਪਣਾ ਜਿਹੜਾ ਸੀਗਾ ਪੇਪਰ ਪੂਪਰਾਂ ਨਹੀਂ, ਕੇਸ ਕੂਸ ਵੱਲ ਧਿਆਨ ਜਿਹੜਾ ਹੈਗਾ, ਠੀਕ ਹੈ, ਕਿ ਕਮਿਊਨਿਟੀ ਨੂੰ ਪਤਾ ਹੀ ਹੈ, ਕਿਹੜਾ ਨਹੀਂ ਪਤਾ, ਸਾਰਿਆਂ ਨੂੰ ਪਤਾ ਹੀ ਹੁੰਦਾ ਹੈ ਵੀ ਮਿਲ ਦੇ ਵਿੱਚ ਹੀ ਹੈ ਸਾਰਿਆਂ ਦੇ ਵਿੱਚ ਕਿ ਕੀ ਹੈ ਕਿੱਦਾਂ, ਪਰ ਇਹ ਇੱਕ ਮੈਜੋਰਟੀ ਜਿਹੜੇ ਉਹ ਕਰਦੇ ਆ। ਤੇ ਕਈ ਜਿਹੜੇ ਲੋਕੀ ਏਦਾਂ ਹੁੰਦੇ ਆ ਕਿ ਉਹ ਕਹਿੰਦੇ ਆ ਕਿ ਨਹੀਂ ਜਦੋਂ ਮੌਕੇ ਤੇ ਪਊਗੀ ਉਦੋਂ ਦੇਖਾਂਗੇ, ਠੀਕ ਆ। ਤੇ ਹੁਣ ਜਿਹੜੀ ਮਤਲਬ ਤੁਸੀਂ ਕਹਿ ਲਓ ਕਿ ਆਪਣਾ ਸ਼ੋਅ ਕਹਿ ਲਓ ਜਾਂ ਇਹਨੂੰ ਕਲਾਸ ਕਹਿ ਲਓ, ਕਿ ਇੱਕ ਤਰ੍ਹਾਂ ਪ੍ਰੋਫੈਸਰ ਦੀ ਕਲਾਸ ਆ ਜਾਂ ਜੋ ਵੀ ਕਹਿ ਲਓ, ਕਿ ਆਪਣੇ ਛੋਟੇ ਵੀਰ ਆ, ਜਿੱਦਾਂ ਵੀ ਜਿਹੜੇ ਮਰਜ਼ੀ ਹਿਸਾਬ ਕਿਤਾਬ ਨਾਲ ਤੁਸੀਂ ਲਾਣਾ। ਮਤਲਬ ਸਾਨੂੰ ਇਹੀ ਆ ਕਿ ਜਿੱਦਾਂ ਹੁਣ ਇਹਨੂੰ ਬਾਰ-ਬਾਰ ਕਹੀਏ ਆਹ ਚੀਜ਼ ਆ, ਪੇਪਰ ਕਰ ਲਓ, ਦੋਸਤ ਮਿੱਤਰ ਲੱਭ ਲਓ, ਠੀਕ ਆ। ਉਹਦੇ ਵਿੱਚੋਂ ਕਈ ਤਾਂ ਮੈਨੂੰ ਦੱਸਦੇ ਆ ਕਿ ਕਿਸੇ ਨੇ ਵੀਡੀਓ ਕੱਟ ਕੇ ਬਣਾ ਲੈਂਦੇ ਆ, ਆਪਣੇ WhatsApp ਗਰੁੱਪ ਵਗੈਰਾ ਤੇ ਪਾ ਦਿੰਦੇ ਆ ਕਿ ਆਹ ਦੇਖੋ ਆਹ ਕੰਮ ਦੀ ਗੱਲ ਆ, ਤੇ ਲੋਕੀ ਕਹਿੰਦੇ ਆਹੋ ਸਹੀ ਗੱਲ ਆ। ਤੇ ਕਈ ਲੋਕੀ ਤਾਂ ਇਸ ਹਿਸਾਬ ਨਾਲ ਜਿਹੜਾ ਫੋਲੋ ਕਰਦੇ ਆ ਕਿੱਦਾਂ ਕਿ ਯਾਰ ਜਿਹੜੀ ਚੀਜ਼ ਆਪਣੇ ਫਾਇਦੇ ਦੀ ਗੱਲ ਕਰ ਰਹੇ ਆ, ਤੇ ਜ਼ਿਆਦਾਤਰ ਲੋਕੀ ਤਾਂ ਉਦਾਂ ਹੀ ਆ। ਤੇ ਕਈ ਲੋਕੀ ਜਿੱਦਾਂ ਮਤਲਬ ਲੱਤਾਂ-ਲੁੱਤਾਂ ਖਿੱਚਣ ਵਾਲੇ ਵੀ ਤੁਹਾਨੂੰ ਪਤਾ ਵਿੱਚ ਹੁੰਦੇ ਆ ਕਿ ਉਹੀ ਜਿਹੜੀ ਗਲਤ ਮੱਤ ਦੇਣੀ ਕਮਿਊਨਿਟੀ ਨੂੰ ਕਿ ਨਹੀਂ, ਪੁੱਠੀਆਂ ਸਿੱਧੀਆਂ ਜਿਹੜੀਆਂ ਰਾਹੇ ਪੈਣਾ। ਤੇ ਆਪਣਾ ਇਹਦੇ ਵਿੱਚ ਸਿੰਪਲ ਹੈਗਾ ਕਿ ਦੇਖੋ ਐਂਡ 'ਚ ਨਾ ਤੁਹਾਡੇ ਕੋਲ ਟਾਈਮ ਨਹੀਂ ਬਚਣਾ। ਤੁਸੀਂ ਉਦੋਂ ਕਹਿਣਾ ਕਿ ਨਹੀਂ ਖੜੇ ਪੈਰ, ਮਤਲਬ ਕਿ 20-25 ਦਿਨਾਂ ਦੇ ਵਿੱਚ ਨਾ ਇੱਕਦਮ ਜਿਹੜਾ ਸੀਗਾ ਘੇਰਾ ਪੈ ਜਾਂਦਾ, ਤੇ ਗਲਤ ਜੁਰਿਸਡਿਕਸ਼ਨ 'ਚ ਕਈ ਵਾਰੀ ਲੁਈਜ਼ੀਆਨਾ, ਟੈਕਸਸ, ਮਤਲਬ ਫੜਿਆ ਬੰਦਾ ਕੈਲੀਫੋਰਨੀਆ ਨੂੰ ਟ੍ਰਾਂਸਫਰ ਕਰਤਾ ਉੱਥੇ, ਠੀਕ ਆ, ਪੁੱਛਦੇ ਨਹੀਂ। ਉਦੋਂ ਫਿਰ ਸ਼ਾਇਦ ਤੁਸੀਂ ਮੇਰੇ ਨਾਲ ਜ਼ਰੂਰ ਐਗਰੀ ਹੋਣਾ ਕਿ ਯਾਰ ਕਈ ਚਿਰ ਦਾ ਉਹ ਕਹਿ ਰਿਹਾ ਸੀਗਾ ਕਿ ਕਰ ਲਓ ਆਪਣੇ ਡਾਕੂਮੈਂਟ ਵਗੈਰਾ ਇਕੱਠੇ ਜਿਹੜੇ ਕਰਨੇ ਸ਼ੁਰੂ ਕਰ ਦਿਓ, ਵਕੀਲ ਨਾਲ ਕੋਆਪਰੇਟ ਕਰੋ, ਠੀਕ ਆ ਕਿ ਨਹੀਂ? ਤੇ ਹਰੇਕ ਚੀਜ਼ ਜਿਹੜੀ ਸੀਗੀ ਉਹ ਟਾਈਡ ਅਪ ਜਿਹੜੀ ਹੁੰਦੀ ਆ, ਵਕੀਲ ਦਾ ਅੱਗੋਂ ਸਟਾਫ ਆ, ਠੀਕ ਆ। ਤੁਸੀਂ ਆਪ ਸਮਝਦਾਰ ਆ, ਦੇਖੋ ਕਿ ਕਿੱਦਾਂ ਸਿਸਟਮ ਚੱਲਣਾ, ਟਾਈਮ ਦੀ ਪ੍ਰੋਬਲਮ ਜਿਹੜੀ ਹੋ ਜਾਂਦੀ ਆ, ਫਾਈਨੈਂਸਿਸ ਦੀ ਪ੍ਰੋਬਲਮ ਜਿਹੜੀ ਹੋ ਜਾਂਦੀ ਆ, ਕਿ ਐ ਨਹੀਂ ਹੁੰਦਾ ਕਿ ਇੱਕਦਮ ਹੀ ਉਹਨਾਂ ਨੇ 100 ਬੰਦੇ ਹੋ ਗਏ ਤਾਂ ਵਕੀਲ ਰਾਤੋਂ ਰਾਤ ਜਿਹੜਾ ਕੇਸ ਬਣਾ ਦਊਗਾ 100 ਬੰਦਿਆਂ ਦੇ, ਏਦਾਂ ਨਹੀਂ ਹੋਣਾ। ਉਹਨੂੰ ਤੁਹਾਨੂੰ ਜੇ 1 ਡੇਢ ਸਾਲ 2 ਸਾਲ ਤੁਹਾਡੀ ਹੀਅਰਿੰਗ 'ਚ ਪਏ ਆ, ਹੁਣ ਤੁਸੀਂ ਉਹਨੂੰ ਕਰਨਾ ਸ਼ੁਰੂ ਕਰੋ ਹੌਲੀ-ਹੌਲੀ। ਪਹਿਲਾਂ ਆਪਣੇ ਪਰਸਨਲ ਲੈਵਲ ਤੇ ਜਿਹੜੇ ਡਾਕੂਮੈਂਟ, ਜਿਹੜੇ ਟਾਈਮ ਕੰਜ਼ਿਊਮਿੰਗ ਡਾਕੂਮੈਂਟ ਜਿਹੜੇ ਹੁੰਦੇ ਆ, ਪਾਰਟੀ ਦੀਆਂ ਲੈਟਰਾਂ, ਗੁਰਦੁਆਰਿਆਂ ਦੀਆਂ ਲੈਟਰਾਂ, ਮੈਡੀਕਲ ਜਿਹੜੇ ਹੋ ਗਏ ਆ, ਐਫੀਡੇਵਿਟ ਹੋ ਗਏ, ਗੁਆਂਢੀਆਂ ਦੇ ਹੋ ਗਏ, ਘਰਦਿਆਂ ਦੇ ਹੋ ਗਏ, ਰਿਸ਼ਤੇਦਾਰਾਂ ਦੇ ਹੋ ਗਏ, ਕੋ-ਵਰਕਰਾਂ ਦੇ ਹੋ ਗਏ, ਉਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਆਪਣੀਆਂ ਨਾ ਹੁਣੇ ਜਿਹੜੀਆਂ ਮੰਗਾ ਕੇ ਜਿਹੜੀਆਂ ਰੱਖੋ।
ਤੇ ਉਹਦੇ ਨਾਲ ਫਿਰ ਤੁਹਾਡਾ ਟਾਈਮ ਬਚੂਗਾ, ਕਿਉਂਕਿ ਐਂਡ 'ਚ ਜਿਹੜੀ ਚੀਜ਼ ਤੁਸੀਂ ਦੱਸਣੀ ਆ, ਤੁਹਾਡੇ ਬਿਆਨ ਜਿਹੜੇ ਤੁਸੀਂ ਲਿਖਣੇ ਆ, ਉਹ ਥੋੜਾ ਜਿਹਾ ਈਜ਼ੀ ਕੰਮ ਹੁੰਦਾ। ਜਿਹੜੇ ਬਾਹਰੋਂ ਦੀ ਇੰਡੀਆ ਤੋਂ ਡਾਕੂਮੈਂਟ ਆਉਂਦੇ ਆ, ਇਹ ਕੋਆਰਡੀਨੇਟ ਜਿਹੜੇ ਕਰਨੇ ਔਖੇ ਹੋ ਜਾਂਦੇ ਆ। ਨਹੀਂ ਬਿਲਕੁਲ। ਸੋ ਡੈਫੀਨਿਟਲੀ ਇਹਦੇ ਵਿੱਚ ਹੁਣ ਇਹ ਨਹੀਂ ਆ ਢਿੱਲ ਨਹੀਂ ਜਿਹੜੀ ਉਹ ਚਾਹੀਦੀ, ਤੁਹਾਨੂੰ ਬਹੁਤ ਸੀਰੀਅਸਲੀ ਲੈ ਕੇ ਇਸ ਚੀਜ਼ ਦੇ ਵਿੱਚ ਅੱਗੇ ਜਿਹੜਾ ਉਹ ਵਧਣਾ ਚਾਹੀਦਾ ਆ, ਵੀ ਆਪਣੇ ਭਾਈ ਕੇਸ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜਾ ਉਹ ਤਿਆਰ ਪਰ ਤਿਆਰ ਜਿਹੜਾ ਰਹੋ, ਕਿਤੇ ਵੀ ਕੁਝ ਵੀ ਜਿਹੜਾ ਹੋਵੇ। ਇਨਫੈਕਟ ਮੈਂ ਇਹ ਗੱਲ ਫਿਰ ਦੁਬਾਰਾ ਅਟਾਰਨੀ ਟਿਰਕੈਨਨ ਜੀ ਕਰਦਾ, ਜਿਹੜੀ ਮੈਂ ਉਹ ਮੁੰਡੇ ਦੀ ਪਹਿਲਾਂ ਸ਼ੁਰੂਆਤ 'ਚ ਉਹ ਟਰੱਕਰ ਦੀ ਜਿਹੜੀ ਦੱਸੀ ਸੀ, ਜਦੋਂ ਉਹਨੇ ਗੱਲ ਹੋਈ ਤੇ ਕਹਿੰਦਾ ਵੀ ਜਦੋਂ ਆਈਸ ਵਾਲਿਆਂ ਨੇ ਮੈਨੂੰ ਫੜਿਆ ਸੀ, ਈਵਨ ਦੋ ਉਹਨੂੰ ਡਿਟੇਨ ਕੀਤਾ ਸੀ ਪਰ ਛੱਡਤਾ ਸੀ, ਫਿਰ ਉਹ ਪੁੱਛਦੇ ਸੀ ਕਿਹੜੇ ਸਾਲ ਆਇਆ, ਕਿਹੜੇ ਕਾਰਨਾਂ ਦੇ ਕਰਕੇ ਜਿਹੜਾ ਤੇਰਾ ਅਸਾਈਲਮ ਆ, ਕੀ ਕੇਸ ਆ, ਕਿਵੇਂ ਆ। ਸੋ ਉੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਹ ਪੁੱਛਦੇ ਆ। ਸੋ ਬੀ ਰੈਡੀ ਫॉर ਦੈਟ। ਇਹ ਨਾ ਸੋਚੋ ਵੀ ਸਿਰਫ ਹੁਣ ਅਦਾਲਤ ਦੇ ਵਿੱਚ ਜਾ ਕੇ ਕਿਤੇ ਦੱਸਣਾ ਆ। ਹੁਣ ਰਾਹ ਦੇ ਵਿੱਚ ਵੀ ਜੇ ਕਿਤੇ ਆਈਸ ਵਾਲੇ ਪਹਿਲੋਂ ਵੀ ਕਿਤੇ ਤੁਹਾਨੂੰ ਡਿਟੇਨ ਕਰਦੇ ਆ ਜਾਂ ਪੁੱਛਦੇ ਆ, ਉਹਨਾਂ ਨੇ ਵੀ ਤੁਹਾਡੇ ਤੋਂ ਇਹ ਜਿਹੜੀਆਂ ਜਾਣਕਾਰੀਆਂ ਲੈਣੀਆਂ ਆ। ਇਹ ਮੈਂ ਤੁਹਾਨੂੰ ਕੋਈ ਡਰਾਉਣ ਵਾਲੀ ਗੱਲ ਨਹੀਂ, ਰਿਐਲਿਟੀ ਦੱਸ ਰਿਹਾ। ਜੋ ਮੁੰਡੇ ਦੇ ਨਾਲ ਹੱਡ ਬੀਤੀ ਆ, ਉਹਨੇ ਦੱਸੀ ਆ ਮੈਨੂੰ, ਤੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਤਾਂ ਜੋ ਤੁਸੀਂ ਰੈਡੀ ਰਹੋ। ਸਮਝਦਾਰ ਨੂੰ ਇਸ਼ਾਰਾ ਹੀ ਜਿਹੜਾ ਉਹ ਕਾਫੀ ਹੁੰਦਾ ਆ। ਹਾਂਜੀ ਤੇ ਮਤਲਬ ਉਹੀ ਹੈ ਕਿ ਮੈਜੋਰਟੀ ਮੈਨੂੰ ਲੱਗਦਾ ਲੋਕੀ ਸੀਰੀਅਸ ਆ, ਤਾਂ ਹੀ ਹੁਣ ਸੁਣਦੇ ਆ ਕਿ ਨੰਬਰ ਆਫ ਲੋਕੀ ਵੀ ਜਿਹੜੇ ਸੁਣਨ ਵਾਲੇ ਵੱਧ ਗਏ ਆਬਵੀਅਸਲੀ, ਕਿਉਂਕਿ ਨਿਊਜ਼ ਆਪਾਂ ਰੀਅਲ ਦੇਖਦੀਆਂ, ਕੋਈ ਇਹਦੇ ਵਿੱਚ ਮਿਰਚ ਮਸਾਲਾ ਨਹੀਂ, ਸਿੱਧੇ ਜੋ ਹੈਗਾ ਉਦਾਂ ਖਬਰਾਂ ਜਿਹੜੀਆਂ ਰੱਖੀ ਦੀਆਂ। ਤੇ ਬਾਕੀ ਇਹ ਤੁਹਾਡੇ ਤੇ ਆ, ਤੁਸੀਂ ਇਹ ਚੋਂ ਕੱਢਣਾ ਕੀ ਆ, ਰਾਈਟ? ਇਹ ਨਿਊਜ਼ ਤੋਂ ਕੀ ਕਰਨਾ। ਹੁਣ ਕਈ ਵਾਰੀ ਤਾਂ ਆ ਕੇ ਸੁਣ ਕੇ, ਜਿੱਦਾਂ ਮੈਂ ਦੇਖਿਆ ਕਈ ਵਾਰੀ ਸ਼ੁਗਲ ਮੇਲਾ ਲਾ ਕੇ ਵੀ ਲੋਕੀ ਜਿੱਦਾਂ ਚੱਲ ਜਾਂਦੇ ਆ। ਇੱਕ ਅੱਧਾ ਜੋਕਰ ਜਿਹੜਾ ਹੁੰਦਾ ਹੀ ਆ, ਤੁਹਾਨੂੰ ਪਤਾ ਚੈਟ ਚੂਟ ਰੂਮ 'ਚ ਉਹਨੇ ਆਪਣਾ ਰੌਲਾ ਜਿਹੜਾ ਪਾਇਆ ਹੁੰਦਾ। ਆਹੋ ਤੇ ਹੈ ਥੋੜਾ ਜਿਹਾ ਆਪਣਾ ਨਾ ਦੇਖ ਕੇ, ਜਿਹੜਾ ਤੁਸੀਂ ਆਪ ਸਮਝਦਾਰ ਆ ਸਾਰੇ, ਠੀਕ ਆ, ਉਹਦੇ ਹਿਸਾਬ ਨਾਲ ਜਿਹੜਾ ਦੇਖ ਕੇ ਉਹ ਕੀ ਚੀਜ਼ ਜਿਹੜੀ ਚੱਲ ਰਹੀ ਆ, ਠੀਕ ਆ। ਤੇ ਮੇਰਾ ਮੰਨਣਾ ਇਹ ਹੈ ਕਿ ਜਿੱਥੇ ਗਿਆਨ ਵੰਡ ਹੋ ਰਿਹਾ ਹੁੰਦਾ ਨਾ, ਉੱਥੇ ਲੈ ਲੈਣਾ ਚਾਹੀਦਾ ਗਿਆਨ। ਉਹ ਕਦੀ ਤੁਹਾਨੂੰ ਨੁਕਸਾਨ ਨਹੀਂ ਕਰਦਾ। ਠੀਕ ਆ, ਅਵੇਅਰ। ਹਾਂ, ਬਾਕੀ ਜਿੱਥੇ ਮਰਜ਼ੀ ਤੁਹਾਡੇ ਆਪਦੇ ਕੇਸ ਲੱਗੇ ਆ, ਉੱਥੇ ਜਾ ਕੇ ਲੜੋ ਉਹਨੂੰ, ਠੀਕ ਆ। ਤੇ ਗਿਆਨ ਇਹਦੇ ਵਿੱਚ ਸਾਰੇ ਕਾਸਿਆਂ ਨੂੰ ਲੈ ਕੇ, ਜਿਹੜੀ ਹੁਣ ਭਾਵੇਂ ਆਪਾਂ ਸਾਰੇ ਦਿਨ ਇਮੀਗ੍ਰੇਸ਼ਨ ਦੀ ਗੱਲਾਂ ਕਰੀਏ ਕਿ ਨਿਊਜ਼ ਏਦਾਂ, ਤੁਹਾਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ ਯਾਰ ਇਹ ਮੈਨੂੰ ਕਿੱਦਾਂ ਅਫੈਕਟ ਕਰੂਗਾ। ਤੁਹਾਡੇ ਲਈ ਜਿਹੜੀ ਮੇਨ ਇਹਦੇ ਵਿੱਚ ਕੰਮ ਦੀ ਗੱਲ ਆ, ਲੈ ਦੇ ਕੇ ਉਹੀ ਹੈ ਕਿ ਆਪਣਾ ਸੱਜਣ ਮਿੱਤਰ ਇੱਕ ਤਿਆਰ ਕਰੋ, ਜਿਹੜਾ ਤੁਹਾਡੇ ਬਿਹਾਫ ਤੇ ਖੜੂਗਾ 2 ਹਫ਼ਤੇ। ਜਦੋਂ ਤੁਸੀਂ ਉਹ ਸੱਜਣ ਮਿੱਤਰ ਲੱਭਣ ਜਾਣਾ ਨਾ, ਕਿ ਜਿਹੜਾ ਬੰਦਾ ਤੁਹਾਡੇ ਲਈ ਛੁੱਟੀ ਲੈ ਲੂਗਾ, ਕਰ ਲੂਗਾ, ਤੁਹਾਨੂੰ ਕਈ ਕੁਝ ਪਤਾ ਲੱਗਣਾ ਦੁਨੀਆ ਦਾ, ਠੀਕ ਆ ਕਿ ਨਹੀਂ? ਮੈਂ ਹੁਣ ਆਪਣਾ ਜਿੱਦਾਂ 40 ਸਾਲਾਂ ਤੇ ਸਾਨੂੰ ਉਮਰ ਹੋਰ ਲੱਗਦੀ ਹੈ, ਜਦੋਂ ਆਪਾਂ 20 ਸਾਲਾਂ ਦੇ ਸੀਗੇ, ਆਪਾਂ ਹੋਰ ਹਿਸਾਬ ਨਾਲ ਸੋਚਦੇ ਸੀਗੇ, ਬੜੇ ਛੋਲੇ ਬਣਾਏ, ਬੜਾ ਕੁਛ ਕੀਤਾ। ਪਰ ਹੁਣ ਜਿਹੜਾ ਸੀਗਾ ਕਿ ਅਲਟੀਮੇਟਲੀ ਬੰਦਾ ਯਾਰ ਜਦੋਂ ਹੌਲੀ ਸੱਚਾਈ ਰਿਵੀਲ ਹੁੰਦੀ ਨਾ, ਕਿ ਯਾਰ ਮੈਂ ਹੁਣ ਜੇਲ੍ਹ ਦੇ ਵਿੱਚ ਚਲ ਗਿਆ, ਕਿਹੜਾ ਵਿਅਕਤੀ ਹੈਗਾ ਮੇਰੇ ਪਿੱਛੇ ਜਿਹੜਾ ਖੜੂਗਾ 2 ਹਫ਼ਤੇ ਲਾਊਗਾ ਪੇਪਰ ਪੂਪਰ ਕੋਆਰਡੀਨੇਟ ਕਰਨ 'ਚ। ਤੇ ਮੈਂ ਤੁਹਾਡੇ ਵੀ ਕਈ ਤਰ੍ਹਾਂ ਦੇ ਮਾਰਗ ਜਿਹੜੇ ਦਰਸ਼ਨ ਜਿਹੜੇ ਹੋਣੇ ਆ, ਰਿਐਲਿਟੀ ਕਈ ਵਾਰੀ ਪਤਾ ਲੱਗਦੀ ਹੈ, ਕਿਉਂਕਿ ਆਪਾਂ ਐਵਰੀਡੇ ਉਹ ਦੇਖ ਰਹੇ ਹਾਂ, ਠੀਕ ਹੈ। ਤੁਹਾਨੂੰ ਉਹਨਾਂ ਨੇ ਕਹਿਣਾ ਨਹੀਂ ਬੈਠੇ, ਮਤਲਬ ਗੱਲ ਸੀਗੀ ਕਿ ਜਿੰਨਾ ਮਰਜ਼ੀ ਆਪਾਂ ਬਾਰਬੀਕਿਊ ਤੇ ਜਾ ਸਕਦੇ ਹਾਂ, ਬਹਿ ਸਕਦੇ ਹਾਂ, ਖਾ ਪੀ ਸਕਦੇ ਹਾਂ, ਉੱਠ ਸਕਦੇ ਹਾਂ, ਠੀਕ ਆ। ਪਰ ਹੁਣ ਇੱਕ ਸਾਡੇ ਆਫਿਸ ਵਾਲਾ ਵੀ ਤੁਹਾਨੂੰ ਨਜ਼ਾਰਾ ਜਿਹੜਾ ਦੱਸ ਦਿੰਦਾ, ਕਿ ਬੰਦਾ ਜਿਹੜਾ ਅੰਦਰ ਔਰ ਰਿਸ਼ਤੇਦਾਰ ਕਈ ਵਾਰੀ ਉਹਦੇ ਮੂਹਰੇ ਮੁੱਠਾ ਕੁਛ ਹੋਰ ਬਣ ਰਿਹਾ ਹੁੰਦਾ, ਦੋਸਤ ਮਿੱਤਰ, ਉਹ ਕਹਿੰਦਾ ਯਾਰ ਸਾਂਭ ਲਈ ਸਾਰਾ ਨਾ, ਟੇਕ ਕੇਅਰ ਕਰ ਲਈ ਇਹਦੀ। ਤੇ ਉਹ ਜਿਹੜਾ ਪਿੱਛੋਂ ਸੀਗਾ ਉਹ ਸਾਨੂੰ ਕੁਛ ਹੋਰ ਕਹਿ ਰਿਹਾ ਹੁੰਦਾ ਕਿ ਲੈ ਜੀ ਮੇਰੇ ਤਾਂ ਆਪਣੇ ਹੱਥ ਖੜੇ ਆ ਜੀ, ਮੇਰੇ ਏਦਾਂ, ਮੇਰੀਆਂ ਜੀ ਆਪਣੀਆਂ ਮਜਬੂਰੀਆਂ ਏਦਾਂ। ਜ਼ੀਰੋ ਜਿਹੜੀ ਕੋਆਪਰੇਸ਼ਨ ਜਿਹੜੀ ਹੋ ਜਾਂਦੀ ਹੈ ਕਈ ਵਾਰੀ। ਤੇ ਬੰਦਾ ਫਿਰ ਜਿੱਦਾਂ 20 ਕੁ ਦਿਨ ਦਾ ਟਾਈਮ ਹੁੰਦਾ, 10ਵੇਂ ਕੁ ਦਿਨ ਜਾ ਕੇ ਉਹ ਕਹਿੰਦਾ ਮੈਂ ਕੋਈ ਹੋਰ ਬੰਦਾ ਲੱਭਦਾ, ਉਹ ਟੂ ਲੇਟ ਜਿਹੜਾ ਹੋ ਜਾਂਦਾ, ਠੀਕ ਆ ਕਿ ਨਹੀਂ? ਇਹ ਤੁਹਾਨੂੰ ਮੈਂ ਸੱਚਾਈ ਦੱਸ ਰਿਹਾ। ਹੁਣ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਉਹ ਕਹਿੰਦੇ ਨਾ, ਗੱਲ ਸਿੱਧੀ ਕਰੋ ਲੱਗਦੀ ਲਫੇੜਿਆਂ ਗੋਲਾ ਹਿਸਾਬ ਹੋ ਜਾਂਦਾ, ਕਿ ਮੰਨ ਕੇ ਨਹੀਂ ਕੋਈ ਰਾਜੀ ਇਹ ਚੀਜ਼ ਨੂੰ, ਠੀਕ ਆ ਕਿ ਨਹੀਂ? ਲੋਕੀ ਕੀ ਆ ਕਿ ਉਹ ਕਲਚਰ ਦੇ ਹਿਸਾਬ ਨਾਲ ਨਾ ਸੁਣਨਾ ਚਾਹੁੰਦੇ ਆ, ਕਿ ਗੱਡੀਆਂ 'ਚ ਘੁੰਮਣਾ ਚਾਹੁੰਦੇ ਆ, ਸੁਣਨਾ ਚਾਹੁੰਦੇ ਆ, ਠੀਕ ਆ, ਮੌਜ ਮਸਤੀ ਕਰਨਾ ਚਾਹੁੰਦੇ ਆ। ਪਰ ਜਦੋਂ ਹੁਣ ਐਡੀ ਇੰਟੈਂਸ ਜਿਹੜੀ ਸਿਚੁਏਸ਼ਨ ਜਿਹੜੀ ਆ ਜਾਂਦੀ ਹੈ, ਜਿਹੜੀ ਸਾਰੀਆਂ ਦੋਸਤੀਆਂ ਟੈਸਟ ਤੇ ਪਾ ਦਿੰਦੀ, ਠੀਕ ਆ ਕਿ ਨਹੀਂ? ਉਦੋਂ ਫਿਰ ਗੱਲ ਆ ਜਾਂਦੀ ਸਾਰੀ ਉੱਥੇ, ਕਿ ਨਾਲ ਖੜਨ ਵਾਲਾ ਜਿਹੜਾ ਕੌਣ ਹੈਗਾ। ਤੇ ਕਾਫੀ ਲੋਕੀ ਜਿਹੜੇ, ਪਰ ਇਹਦੇ ਵਿੱਚ ਹੁਣ ਰਾਜਕਰਨ ਜੀ ਇਹ ਵੀ ਹੈ ਕਿ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਮਗਰ ਕੋਈ ਖੜਾ ਰਵੇ, ਤੇ ਤੁਹਾਨੂੰ ਵੀ ਜਿਹੜਾ ਸੀਗਾ ਉਹਦੇ ਮਗਰ ਬੰਦੇ ਦੇ ਜਾਣਾ ਪੈਣਾ, ਰਾਈਟ? ਸੋ ਇਹ ਜਿਹੜਾ ਤੁਹਾਡਾ ਮਿਊਚੁਅਲ ਰਿਸਪੈਕਟ ਦੇ ਬੇਸ ਤੇ ਜਿਹੜਾ ਰਿਲੇਸ਼ਨਸ਼ਿਪ ਜਿਹੜਾ ਤੁਹਾਨੂੰ ਚਾਹੀਦਾ। ਤੇ ਇਸ ਵੇਲੇ ਤੁਹਾਡਾ ਸਭ ਤੋਂ ਜਿਹੜਾ ਮੇਨ ਚੀਜ਼ ਸੱਜਣ ਮਿੱਤਰ ਹੀ ਹੈ, ਜਿਹੜਾ ਤੁਹਾਡਾ ਵਕੀਲ ਨਾਲ ਕੋਆਰਡੀਨੇਟ ਕਰ ਸਕੇ। ਇੱਥੇ ਲੋਕੀ ਮਾਰ ਖਾ ਰਹੇ ਆ। ਸਭ ਤੋਂ ਵੱਡੀ ਚੀਜ਼, ਘਰ ਦੇ ਸਾਰਿਆਂ ਦੇ ਫਿਕਰਮੰਦ ਹੁੰਦੇ ਹੀ ਆ, ਠੀਕ ਆ। ਪਰ ਹੁਣ ਘਰਦਿਆਂ ਨੂੰ ਕਿੱਦਾਂ ਪਤਾ ਕਿ ਕਿਹਨਾਂ ਕੋਆਰਡੀਨੇਟ ਕਰੀਏ? ਹੁਣ ਵਕੀਲ ਤਾਂ ਜਦੋਂ ਘਰਦਿਆਂ ਨਾਲ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਨਹੀਂ ਵੀ ਪਤਾ ਲੱਗਦਾ ਉਹਨਾਂ ਨੂੰ, ਠੀਕ ਆ ਕਿ ਨਹੀਂ? ਟਾਈਮ ਦਾ ਨਹੀਂ ਪਤਾ ਲੱਗਦਾ। ਉਹ ਆਪਣੇ ਵੱਲੋਂ ਭਾਵੇਂ ਬੈਸਟ ਵੀ ਤੁਹਾਡਾ ਕਰਨਾ ਚਾਹੁੰਦੇ ਆ, ਪਰ ਉਹ ਅਰਜੈਂਸੀ ਨਹੀਂ ਪਤਾ ਲੱਗਦੀ, ਕਿ ਉਹਨਾਂ ਨੂੰ ਪਤਾ ਹੀ ਨਹੀਂ ਇੱਥੇ ਕਿੱਦਾਂ। ਫਿਰ ਆਵਰਸ ਜਿਹੜੇ ਟਾਈਮਿੰਗ ਵਗੈਰਾ ਜਿਹੜੀ ਡਿਫਰੈਂਟ ਹੁੰਦੀ ਆ। ਤੇ ਘਰ ਦੇ ਫਿਰ ਫਿਕਰਮੰਦ ਵੀ ਜ਼ਿਆਦਾ ਹੁੰਦੇ ਆ, ਇਮੋਸ਼ਨਲ ਵੀ ਜ਼ਿਆਦਾ ਹੁੰਦੇ, ਉਹ ਨਹੀਂ ਕਰ ਸਕਦੇ। ਉਹਨਾਂ ਦਾ ਤਾਂ ਇਹੀ ਹੈ ਕਿ ਯਾਰ ਇਹਨੂੰ ਛੁਡਾ ਦਿਓ, ਸਾਡੇ ਮੁੰਡੇ ਨੂੰ ਕਰ ਦਿਓ,
ਉਹਨਾਂ ਦਾ ਫਿਕਰ ਦੇ ਵਿੱਚ ਉਹ ਰਹਿ ਜਾਂਦਾ। ਪਰ ਹੁਣ ਗੱਲ ਇਹ ਹੈ ਕਿ ਕੰਮ ਕੌਣ ਕਰਾ ਕੇ ਦਊਗਾ ਵਿੱਚ ਵਾਲਾ ਜਿਹੜਾ, ਠੀਕ ਹੈ ਕਿ ਨਹੀਂ। ਉਹ ਚੀਜ਼ ਦੀ ਕਾਫੀ ਪ੍ਰੋਬਲਮ ਆ, ਤਾਂ ਕਰਕੇ ਇਹ ਆ ਕਿ ਨਿਚੋੜ ਇਸ ਚੀਜ਼ ਦਾ ਇਹੀ ਹੈ ਕਿ ਪਹਿਲਾਂ ਟਾਈਮ ਸਾਰੀ ਜਿਹੜਾ ਆਪਣਾ ਕਰਨਾ ਸ਼ੁਰੂ ਕਰ ਦਿਓ, ਥੋੜਾ ਐਂਡ ਮੂਮੈਂਟ ਤੇ ਨਾ ਸੁੱਟਿਓ ਸਾਰੀ ਚੀਜ਼ ਨੂੰ, ਆਪਣੇ ਵਕੀਲਾਂ ਦੇ ਨਾਲ ਕੋਆਪਰੇਟ ਕਰੋ, ਠੀਕ ਹੈ ਕਿ ਨਹੀਂ, ਕਿਉਂਕਿ ਕੇਸ ਉਹਨਾਂ ਨੇ ਲੜਨਾ, ਬਾਕੀ ਤਾਂ ਗੱਲਾਂ ਜਿੱਧਰ ਦੀਆਂ ਮਰਜ਼ੀ ਜੋ ਵੀ ਹੈ, ਠੀਕ ਹੈ ਕਿ ਨਹੀਂ। ਇਹੀ ਜਿਹੜਾ ਮੇਰਾ ਹੈਗਾ, ਜਿਹੜੀ ਮਤਲਬ ਮੈਂ ਅੱਜ ਦੀ ਡੇਟ 'ਚ ਪ੍ਰੋਬਲਮ ਦੇਖ ਰਿਹਾ, ਉਹੀ ਮੈਂ ਤੁਹਾਨੂੰ ਆ ਕੇ ਦੱਸ ਰਿਹਾ ਕਿ ਇੱਥੇ ਲੋਕੀ ਜਿਹੜੇ ਮਾਰ ਖਾ ਰਹੇ ਆ, ਤੇ ਖੜੇ ਪੈਰ ਜਿਹੜਾ ਫਿਰ ਸੀਗਾ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਵੀ ਆ, ਡਾਕੂਮੈਂਟ ਵਾਲੇ ਸਟ੍ਰੈਸ ਦੇ ਵਿੱਚ ਵੀ ਆ, ਘਰ ਦੇ ਅਲੱਗ ਪਰੇਸ਼ਾਨ ਉਧਰੋਂ ਹੈਗੇ ਆ, ਵਿੱਚ ਤੁਸੀਂ ਹੜ੍ਹਾਂ ਵਾਲੀ ਸਿਚੁਏਸ਼ਨ ਵੀ ਲਾ ਲਓ ਕਿ ਕਈ ਵਾਰੀ ਉਧਰੋਂ ਹੇਰਿੰਗਾਂ ਪਈਆਂ, ਜੱਜ ਨੂੰ ਆਪਾਂ ਕਹਿ ਰਹੇ ਕਿ ਯਾਰ ਇਹਦੀ ਡੈਡਲਾਈਨ ਵਧਾ ਦੇ, ਇੰਡੀਆ 'ਚ ਆਹ ਹੋਇਆ, ਹੜ੍ਹ ਆ ਗਏ ਆ, ਉਹ ਕਹਿੰਦਾ ਮੈਂ ਕਰਨਾ ਨਹੀਂ, ਕਹਿੰਦਾ ਮੈਂ ਤਰੀਕ ਲੜਨੀ, ਉਹ ਕਹਿੰਦਾ ਤੁਹਾਡੇ ਕੋਲ 2 ਸਾਲ ਪਹਿਲਾਂ ਸੀਗੇ, 3 ਸਾਲ ਤੁਸੀਂ ਪਹਿਲਾਂ ਕਿਉਂ ਨਹੀਂ ਲਾਇਆ, ਕਹਿੰਦਾ ਹੜ੍ਹ ਤਾਂ ਕਹਿੰਦਾ ਹੋਣਾ ਏ ਇੱਥੇ ਤੱਕ। ਤੇ ਇਹ ਜਿਹੜੀ ਤੁਸੀਂ ਪਹਿਲੋਂ ਗੱਲ ਦੱਸੀ ਸੀ ਵੀ ਹਰ ਇੱਕ ਜਗ੍ਹਾ ਤੇ ਅਪੀਲ ਕਰ ਰਹੇ ਆ, ਤਕਰੀਬਨ ਸਾਰੇ ਕੋਰਟ ਹਾਊਸਿਸ 'ਚ ਇਦਾਂ ਹੈ ਜਾਂ ਕੋਈ ਸਪੈਸੀਫਿਕ, ਜਿੱਦਾਂ ਸੈਂਟੈਨਾ ਵਾਲੇ ਇਦਾਂ ਕਰਦੇ ਹੁੰਦੇ ਸੀ, ਕੰਕੜ ਜਾਂ ਸੈਨ ਫਰਾਂਸਿਸਕੋ, ਸੈਕਰਾਮੈਂਟੋ, ਕਿ ਸਾਰੇ ਪਾਸੇ ਜਿਹੜੇ ਸਰਕਾਰੀ ਵਕੀਲਾਂ ਦਾ ਇਹੀ ਰੁੱਖ ਆ? ਸੈਂਟੈਨਾ ਜਿਹੜਾ ਸੀਗਾ ਜ਼ਿਆਦਾ ਗੜ੍ਹ ਸੀਗਾ, ਸਟਰੋਂਗ, ਮਤਲਬ ਕਿ ਉੱਥੇ ਜ਼ਿਆਦਾ ਸਟ੍ਰਿਕਟਨੈਸ ਜਿਹੜੀ ਸੀਗੀ, ਆਪਾਂ ਜਿਹੜੇ ਦੇਖਦੇ ਹਾਂ ਹੁਣ ਵੀ ਉਦਾਂ ਹੀ ਆ, ਉਹ ਕੋਈ ਫਰਕ ਨਹੀਂ। ਤੇ ਮਤਲਬ 100% ਬੰਦਾ ਸਹੀ ਹੋਣਾ ਚਾਹੀਦਾ, ਫੇਰ ਹੀ ਕੇਸ ਕੂਸ ਜਿਹੜੇ ਉਹ ਪਾਸ ਕਰਦੇ ਆ। ਕੌਂਕਰਡ, ਸੈਕਰਾਮੈਂਟੋ, ਸੈਨ ਫਰਾਂਸਿਸਕੋ ਥੋੜੇ ਜਿਹੇ ਵਧੀਆ ਜਿਹੜੇ ਲਿਬਰਲ ਜੱਜ ਵੀ ਜਿਹੜੇ ਸੀਗੇ ਹੁਣ, ਪਰ ਉਹਨਾਂ ਨੇ ਕੱਢਤੇ ਆ, ਤੇ ਇੱਧਰ ਵੀ ਮਾਹੌਲ ਜਿਹੜਾ ਸੇਮ ਹੀ ਕਰ ਦੇਣਾ ਇਹਨਾਂ ਨੇ। ਕਾਫੀ ਲੈਵਲ ਤੇ ਮਤਲਬ ਮੈਂ ਤਾਂ ਹੈਰਾਨ ਆ ਕਿ ਮਤਲਬ ਕੱਢੀ ਜਾ ਰਹੇ ਹਰ ਮਹੀਨੇ ਕੁਛ ਨਾ ਕੁਛ, ਜਿਹੜਾ ਕਦੀ ਆਹ ਕੱਢਤਾ, ਕਦੀ ਉਹ ਕੱਢਤਾ। ਉਹਨਾਂ ਨੇ ਰਾਹ ਨਹੀਂ ਵਢਾਉਣਾ, ਜਿਹੜੇ ਉਹ ਕਹਿੰਦੇ ਸੀ ਵੀ ਮਿਲਟਰੀ ਦੇ ਵਕੀਲ ਉਹਨਾਂ ਨੂੰ ਜੱਜ ਲਾਉਣਾ, ਸੋ ਦੇ ਆਰ ਵਰਕਿੰਗ ਟੁਵਰਡਸ ਦੈਟ। ਉਹੀ ਗੱਲ ਆ ਜੀ। ਜੀ। ਤੇ ਪ੍ਰੋਟੈਸਟ, ਕਲੈਸ਼, ਡਿਟੈਂਸ਼ਨ ਫੈਸਿਲਿਟੀ ਤੇ ਗੋਲੀ ਚੱਲਣਾ, ਹੁਣ ਇਹ ਵੀ ਮਾਹੌਲ ਜਿਹੜਾ ਉਹ ਬਣਿਆ ਪਿਆ ਆ, ਸੋ ਇਸ ਦੇ ਨਾਲ ਕੰਮ ਹੋਰ ਕਸੂਤਾ ਬਣ ਜਾਂਦਾ। ਦੇਖੋ ਜੀ, ਕੰਟਰੀ ਇੱਕ ਜਦੋਂ ਮਾਹੌਲ ਹੀ ਹੁਣ ਮੈਂ ਕਿਹਾ ਇਦਾਂ ਦਾ ਨਾ, ਹਰੇਕ ਚੀਜ਼ 'ਚ ਲੋਕੀ ਤੁਸੀਂ ਦੇਖ ਲਓ ਕਿ ਹੁਣ ਚਾਰਜ ਅਪ ਹੋ ਗਏ ਲੋਕੀ, ਦੋਨੋਂ ਪਾਸੇ ਵਾਲੇ, ਲੈਫਟ ਵਾਲੇ ਵੀ ਰਾਈਟ ਵਾਲੇ ਵੀ, ਠੀਕ ਹੈ। ਤੇ ਆਪਾਂ ਮਰਨ ਮਰਾਨ ਤੇ ਹੁਣ ਜਿਹੜੀਆਂ ਤੁਸੀਂ ਦੇਖ ਲਓ ਕੋ ਉਤਰੇ ਹੋਏ ਆ ਦੋਨੋਂ, ਤੇ ਵਿੱਚ ਕਈ ਇਮੀਗ੍ਰੈਂਟ ਵਿੱਚ ਪਿਆਦਾ ਬਣਿਆ ਹੋਇਆ, ਬੇਸਿਕਲੀ ਟੂ ਬੀ ਓਨੈਸਟ, ਇਮੀਗ੍ਰੈਂਟ ਜਿਹੜਾ ਹੁਣ ਵਿੱਚ ਪਿਆਦਾ ਬਣਿਆ ਹੋਇਆ, ਤੇ ਬੰਦਾ ਇਧਰੋਂ ਵੀ ਮਾਰ ਖਾਂਦਾ, ਉਧਰੋਂ ਵੀ ਮਾਰ ਖਾਂਦਾ, ਉਹਲਾ ਹਿਸਾਬ। ਜੀ, ਇਹ ਸਿਚੁਏਸ਼ਨ ਆ। ਜਾਂਦੇ ਅਟਾਰਨੀ ਟਿਕ ਕਹਿਣਾ ਜੀ, ਜੇ ਕੁਛ ਆਪਣੇ ਸੁਣਨ ਵਾਲੇ ਸਰੋਤੇ ਦਰਸ਼ਕਾਂ ਨੂੰ ਜਿਹੜਾ ਉਹ ਕੁਛ ਕਹਿਣਾ ਚਾਹੁੰਦੇ ਆ, ਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਮਾਫੀ ਚਾਹੁੰਦੇ ਆ ਸਰੋਤਿਆਂ ਤੋਂ, ਦਰਸ਼ਕਾਂ ਤੋਂ, ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ। ਜੇ ਤੁਸੀਂ ਟਿਕਣਾ ਭਾਜੀ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ, ਉਹਨਾਂ ਦਾ ਫੋਨ ਨੰਬਰ 4159090503, 4159090503 ਦੇ ਉੱਤੇ ਕੰਟੈਕਟ ਕਰ ਸਕਦੇ ਆ। ਜਾਂਦੇ ਕੀ ਕਹਿਣਾ ਚਾਹੁੰਦੇ ਆ ਲਾਸਟ ਦੇ ਵਿੱਚ? ਕੁਸ਼ਕ ਲੰਡਨ ਨੂੰ ਨਾ ਆਪਣੇ ਇੱਕ ਈਮੇਲ ਭੇਜੀ ਸੀਗੀ ਮੈਂ, ਉਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਮੰਗੀ ਆ ਕੱਲੀ ਚੀਜ਼ ਦੇ ਵਿੱਚ, ਤੇ ਉਹਨੂੰ ਸਿਰਫ ਪੇਪਰ ਨਹੀਂ ਸਮਝਣਾ ਕਿ ਬਸ ਇਹਨੂੰ ਅੱਧ ਪਚੱਦਾ ਜਿਹਾ ਕਰਕੇ ਦੇ ਦੇਣਾ, ਠੀਕ ਆ, ਜਾਂ ਵਾਪਸ ਕਿ ਨਹੀਂ ਮੇਰਾ ਕੋਈ ਹੋਰ ਕਰਕੇ ਦਊਗਾ। ਉਹ ਹਿੰਦੀ, ਪੰਜਾਬੀ, ਇੰਗਲਿਸ਼ ਵਾਲੇ 'ਚ ਸਾਰੇ 'ਚ ਹੀ ਭੇਜੀ ਹੈਗੀ ਆ ਚੈੱਕਲਿਸਟ, ਠੀਕ ਆ ਕਿ ਨਹੀਂ। ਤੇ ਉਹਨੂੰ ਜਿਹੜਾ ਆਪਣਾ ਨਾ ਟਾਈਮ ਲਓ, ਉਹਨੂੰ ਪੂਰੀ ਜਿਹੜੀ ਉਹ ਬੇਸਿਕਲੀ ਤੁਹਾਡੇ ਉਹੀ ਚੀਜ਼ ਆ ਕਿ ਤੁਹਾਡੇ ਨਾਲ ਕੀ ਹੋਇਆ ਸੀਗਾ, ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ, ਕਿਹੜੇ ਧਰਮ ਨਾਲ ਸੰਬੰਧ ਰੱਖਦੇ ਆ, ਕੱਲੀ ਚੀਜ਼ ਦਾ ਵੇਰਵਾ ਜਿਹੜਾ ਦਿਓ। ਸੋ ਉਹ ਚੀਜ਼ ਨੂੰ ਆਪਣਾ ਨਾ ਪਹਿਲਾਂ ਆਪਣੇ ਲੈਵਲ ਤੇ ਉਹਨੂੰ ਲਿਖੋ, ਠੀਕ ਆ ਕਿ ਨਹੀਂ ਆਪਣਾ, ਕਿਉਂਕਿ ਇਹ ਸੇਮ ਚੀਜ਼ ਹੈ ਕਿ ਜਿਹੜੇ ਬਿਆਨ ਤੁਹਾਡੇ ਬਾਰਡਰ ਤੇ ਹੋਣੇ ਸੀਗੇ, ਉਸੇ ਲੈਵਲ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਕਿ ਪਹਿਲਾਂ ਉਹਨੂੰ ਜਿਹੜਾ ਸੀਗਾ ਵੇਟ ਨਹੀਂ ਉਹਨੂੰ ਕਰਨੀ, ਉਹਨੂੰ ਜਿਹੜਾ ਪੂਰੀ ਟੂ ਬੈਸਟ ਆਫ ਜਿਹੜੀ ਆਪਣੀ ਐਬਿਲਿਟੀ ਭਰੋ। ਅੱਧੀਆਂ ਅਧੂਰੀਆਂ ਜਿਹੜੀਆਂ ਚੀਜ਼ਾਂ ਉਹ ਤਾਂ ਫਿਰ ਉਹੀ ਆ, ਉਹ ਤਾਂ ਤੁਸੀਂ ਆਲਰੇਡੀ ਐਪਲੀਕੇਸ਼ਨ ਆਪਣੀਆਂ ਜਿਹੜੀਆਂ ਲਾਈਆਂ ਹੋਈਆਂ। ਹੁਣ ਇਹ ਹੈ ਕਿ ਡਿਟੇਲ ਜਿਹੜੀ ਸੀਗੀ ਉਹ ਇਕੱਠੀ ਕਰਨੀ ਸ਼ੁਰੂ ਕਰ ਦਿਓ ਆਪਣੀ, ਜਿਹੜੇ ਪਾਰਟੀ ਦੇ ਤੁਹਾਡੇ ਦਸਤਾਵੇਜ਼ ਆ ਉਹ ਇਕੱਠੇ ਕਰਨੇ ਸ਼ੁਰੂ ਕਰ ਦਿਓ, ਡਾਕਟਰਾਂ ਨਾਲ ਜਿਹੜਾ ਆਪਣਾ ਸੰਪਰਕ ਬਣਾਓ, ਉਹ ਜਿਹੜੀ ਤੁਹਾਡੇ ਸੀਗੇ ਰਿਕਾਰਡ ਕਢਾਓ ਆਪਣੇ ਜਿਹੜੇ ਸੀਗੇ, ਠੀਕ ਆ ਕਿ ਨਹੀਂ। ਗਵਾਹ ਆਪਣੇ ਜਿਹੜੇ ਲੱਭੋ, ਕਿਹੜੇ ਗਵਾਹਾਂ ਨੇ ਜਿਹੜਾ ਦੇਣਾ, ਇਹ ਚੀਜ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿਓ, ਭਾਵੇਂ ਤੁਹਾਡੀ ਹੁਣ 2 ਸਾਲ ਬਾਅਦ ਵੀ ਤਰੀਕ ਆ, ਕਿਉਂਕਿ ਰਾਜਕਰਨ ਜੀ ਜਦੋਂ ਤਰੀਕ ਮੰਨ ਲਓ ਕਿਸੇ ਦੀ 2028 'ਚ ਉਹਨੂੰ ਭੁਲੇਖਾ ਜਦੋਂ ਉਹਨੂੰ ਫੜ ਲੈਂਦੇ ਆ, ਉਹਨੂੰ ਕਹਿੰਦੇ ਆ ਤੇਰੀ ਅਗਲੇ ਮਹੀਨੇ ਤਰੀਕ ਆ, ਉਹ ਬੰਦਾ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ, ਬੰਦਾ ਯਾਰ ਕਿੱਥੇ, ਮੈਂ ਤਾਂ ਤਿਆਰੀ ਨਹੀਂ ਕੀਤੀ, ਕੁਛ ਹੈ ਨਹੀਂ, ਤੇ ਖੜੇ ਪੈਰ ਜਿਹੜੀਆਂ ਭਾਜਣਾ ਪੈਂਦੀਆਂ, ਠੀਕ ਆ, ਸਾਰਿਆਂ ਨੂੰ ਹੀ ਭਾਜਣਾ ਪੈਂਦੀਆਂ, ਨਾਲ ਸਾਨੂੰ ਵੀ ਨਾਲ ਵਿੱਚ ਪੈਂਦੀਆਂ। ਤੇ ਉਹ ਚੀਜ਼ ਸੀਗੀ ਕਿ ਉਹ ਜਿਹੜਾ ਸੀਗਾ ਉਧਰਲੇ ਪਾਸੇ ਨੂੰ ਜਿਹੜਾ ਸੀਗਾ ਫੋਕਸ ਜਿਹੜਾ ਕਰਨਾ ਸ਼ੁਰੂ ਕਰ ਦਿਓ। ਤੇ ਜਿਹੜੀ ਬੌਂਡ ਵਾਲੀ ਜਿਹੜੀ ਗੱਲ ਸੀਗੀ, ਉਹ ਤਾਂ ਆਪਾਂ ਹੁਣ ਬਹੁਤ ਕਲੀਅਰਲੀ ਕਹਿ ਚੁੱਕੇ ਹਾਂ ਕਿ ਕੋਈ ਇਹਦੇ ਵਿੱਚ ਕੋਈ ਜਾਦੂ ਤਾਂ ਨਹੀਂ ਹੋਣਾ, ਜਿਹੜਾ ਕਾਨੂੰਨ ਆ ਉਹੀ ਦੱਸ ਸਕਦੇ ਆ ਕਿ 235 ਥੱਲੇ ਉਹਨਾਂ ਨੇ ਡਿਟੇਨ ਕਰਕੇ ਰੱਖਣੇ ਆ,
ਤੇ ਬੈਸਟ ਚੀਜ਼ ਇਹਦੇ ਵਿੱਚ ਆਪਣੇ ਲਈ ਤੁਸੀਂ ਇਹੀ ਕਰ ਸਕਦੇ ਆ ਕਿ ਆਪਣਾ ਜਿਹੜਾ ਕੇਸ ਵਧੀਆ ਤਰੀਕੇ ਨਾਲ ਲੜ ਸਕਦੇ ਆ। ਕੱਲ ਨੂੰ ਤੁਹਾਨੂੰ ਇਹ ਨਹੀਂ ਹੋਊਗਾ ਕਿ ਮੈਂ ਕੇਸ 'ਚ ਆਪਣਾ ਜਿਹੜਾ ਸੀਗਾ ਫਾਈਟ ਨਹੀਂ ਪੂਰੀ ਕੀਤੀ। ਆਪਾਂ ਫਾਈਟ ਕਰਨ ਨੂੰ ਤਿਆਰ ਆ, ਜੇ ਤੁਸੀਂ ਤਿਆਰ ਆ ਫਾਈਟ ਕਰਨ ਲਈ। ਜੇ ਤੁਸੀਂ ਨਹੀਂ ਤਿਆਰ ਹੈਗੇ ਤਾਂ ਆਪਾਂ ਕਿੱਦਾਂ ਤੁਹਾਡੇ ਬਿਹਾਫ ਤੇ ਜਿਹੜਾ ਤੁਹਾਡੇ ਲਈ ਕੋਈ ਨਹੀਂ ਲੜ ਸਕਦਾ, ਤੁਹਾਨੂੰ ਆਪਣੇ ਲਈ ਆਪ ਹੀ ਲੜਨਾ ਪੈਣਾ। ਤੇ ਬਿਲਕੁਲ ਉਹਦੇ ਵਿੱਚ ਹੈਗੇ ਕਈ ਇੱਧਰ ਉੱਧਰ ਨਿਆਣ ਮੱਤ ਦੇ ਵਿੱਚ ਸੁਣੀ ਸੁਣਾਈ ਦੇ ਵਿੱਚ ਅੰਦਰੋਂ ਮਤਲਬ ਕਈ ਵਾਰੀ ਬੰਦਾ ਇਹ ਵੀ ਐਟੀਟਿਊਡ ਬਣਾਇਆ ਹੁੰਦਾ ਅਗਲਾ ਮੈਂ ਤਾਂ ਵਾਪਸ ਚਲੀ ਜਾਣਾ, ਕੀ ਕਰਨਾ। ਵਕੀਲ ਨੂੰ ਵੀ ਵਿੱਚ ਵਿਚਾਲੇ ਜੇ ਅੱਧ ਪਚੱਦੇ ਜੇ ਟੰਗ ਦਿੰਦੇ ਆ ਕਿ ਨਾ ਬੰਦਾ ਕੇਸ ਲੜਨ ਜੋਗਾ ਨਾ ਉਹ ਬੰਦਾ ਦੇਖਦਾ ਕਿ ਕੀ ਕਰੀ। ਸੋ ਇਹ ਹੈ ਕਿ ਇੱਕ ਮਨ ਬਣਾ ਲਓ, ਜੇ ਨਹੀਂ ਕੇਸ ਲੜਨਾ ਸਿੱਧੇ ਕਹੋ ਕਿ ਭਾਈ ਵਲੰਟਰੀ ਡਿਪਾਰਚਰ ਚਾਹੀਦੀ ਹੈ ਟਾਈਮ ਸਰ। ਜੇ ਕੇਸ ਲੜਨਾ ਫਿਰ 100% ਲੜੋ, ਠੀਕ ਹੈ ਕਿ ਨਹੀਂ। ਉਹਦੇ ਵਿੱਚ ਇਹ ਹੈ ਕਿ ਵਿੱਚ ਵਿਚਾਲੇ ਜਿਹੜਾ ਸੀਗਾ ਕੰਮ ਉਹ ਖਰਾਬ ਕਰਦਾ ਬੰਦੇ ਨੂੰ। ਸੋ ਇਹ ਚੀਜ਼ ਵੀ ਇੱਕ ਕਾਫੀ ਜਿੱਦਾਂ ਮੈਂ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਕਈ ਲੋਕ ਤਾਂ ਕਾਫੀ ਲੋਕ ਜਿਹੜੇ ਸੀਰੀਅਸ ਵੀ ਆ, ਪਰ ਕਈ ਇੱਕ ਜਿਹੜੀ ਆਹ ਵਾਲੀ ਵਿਚਾਰਧਾਰਾ ਵੀ ਵਿੱਚ ਚੱਲਦੀ ਹੈ ਕਿ ਮੈਂ ਤਾਂ ਚਲੇ ਹੀ ਜਾਣਾ, ਹੁਣ ਕੀ ਫਰਕ ਪੈਂਦਾ। ਜੀ ਜੀ ਪਹਿਲਾਂ ਹੀ ਬੰਦਾ ਏਦਾਂ ਸੋਚਦਾ ਉਹ ਤਾਂ ਫਿਰ ਉਹੀ ਹੋਣਾ ਵਾ ਕਿ ਜਿੱਦਾਂ ਬੰਦਾ ਮੈਨੀਫੈਸਟ ਕਰਦਾ ਉਹੀ ਚੀਜ਼ ਹੁੰਦੀ ਹੈ। ਸੋ ਇਹ ਹੈ ਕਿ ਜਾਂ ਤਾਂ ਫਿਰ ਜੇਲ੍ਹ 'ਚ ਕਿਉਂ ਰਹਿਣਾ 6 ਮਹੀਨੇ, ਜੇ ਇਹੀ ਹੈ ਕਿ ਮੈਂ ਤਾਂ ਚਲੇ ਹੀ ਜਾਣਾ ਵਾਲੀ ਗੱਲ ਆ। ਸੋ ਇਹ ਹੈ ਕਿ ਜੇ ਇੱਕ ਵਾਰੀ ਬਣਾ ਲਿਆ ਧਿਆਨ ਕਿ ਨਹੀਂ ਕੇਸ 100% ਲਾਣਾ, ਡਜ਼ ਨੋਟ ਮੈਟਰ ਫਿਰ ਕਿ ਜੱਜ ਦੀ 1% ਰੇਟਿੰਗ ਆ 10% ਆ, ਫਿਰ ਫੁੱਲ ਫਾਈਟ ਕਰਨੀ ਆ, ਫਿਰ ਲੜਨਾ, ਫਿਰ ਲੜਨਾ ਤਾਂ ਲੜਨਾ, ਸਿੱਧਾ ਹਿਸਾਬ। ਜੀ ਜੀ, ਥੈਂਕ ਯੂ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।